ਮੇਰੀ ਗੱਲ ਤਾਂ ਮਜ਼ਾਕ ਸਮਝਦੇ ਨਾ ਸਾਜੀ ਤੁਸੀਂ ਵੀ ਮਿੱਠੇ ਤੈਨੂੰ ਉਦੋਂ ਪਤਾ ਲੱਗਣਾ ਵਾ ਜਦੋਂ ਤੇਰੀ ਸੀਟ ਨਾਲ ਲਪੇਟ ਕੇ ਘਰ ਪਹੁੰਚਿਆ ਨਾ ਨਾ ਤੇਰੇ ਤੇ ਕਹਿ ਜਾ ਸਾਜੀ ਲਿਆ ਕੇ ਦਵਾਂ ਦੂਸਰਾ ਹੁਣ ਨਾ ਤੂੰ ਮੈਨੂੰ ਮਾਰਨਾ ਨਾ ਮੈਂ ਤੈਨੂੰ ਮਾਰ ਡੱਡੂ ਨੂੰ ਸੱਪ ਲਾਈਕ ਕਰਦਾ ਵਾ ਸੌਂ ਕੇ ਆ ਜਾਂਦਾ ਵਾ ਨਾਲ ਸ਼ੇਅਰ ਵੀ ਕਰਦਾ ਲਾਈਕ ਵੀ ਕਰਦਾ ਸ਼ੇਅਰ ਵੀ ਕਰਦਾ हर तरफ अब यही अफसाने हैं हम तेरी आंखों के दीवाने हैं हम तेरी आंखों के दीवाने हैं हर तरफ अब यही अफसाने हैं ਵਾਹ कितनी सच्चाई है इन आँखों में सूखे जंगल भी हरे हो जाए तू कभी प्यार से देखे जो इधर खोटे सिक्के भी खरे हो जाए बाग बन जाए बाग बन जाए जो वीराने हैं ਹਾਏ ਹਾਏ हम तेरी आंखों के दीवाने हैं हम तेरी आंखों के दीवाने हैं हर तरफ अब यही अफसाने ਹਾਏ 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 ਕੀ ਬਾਤ मदन मोहन साहब ਹਾਏ ਹਾਏ कॉम्पोजिशन मदन मोहन साहब और सिंगर मनाडे साहब वाह। मनाडे ਉਸਤਾਦ ਜੀ ਮੈਂ ਸੱਚੀ ਮੁੱਚੀ ਕਹਾਂ ਦੋ ਬੰਦਿਆਂ ਨੇ ਮੇਰੀਆਂ ਅੱਖਾਂ ਪਛਾਣੀਆਂ ਜਾਂ ਤੁਸੀਂ ਮੇਰੀਆਂ ਅੱਖਾਂ ਦੇ ਬਾਰੇ ਚ ਕੁਝ ਕਿਹਾ ਜਾਂ ਇੱਕ ਹੋਰ ਬੰਦਾ ਉਹਦਾ ਮੈਂ ਨਾਂ ਨਹੀਂ ਲੈਣਾ तैयब आंखों का अस्पताल वाला डॉक्टर है ਉਹ ਨਹੀਂ ਨਹੀਂ ਤੈਯਬ ਸਾਹਿਬ ਨਹੀਂ ਉਸਤਾਦ ਜੀ ਸੱਚੀ ਮੁੱਚੀ ਮੇਰੀਆਂ ਅੱਖਾਂ 'ਚ ਇਸ ਤਰ੍ਹਾਂ ਹੀ ਹੈ ਕਿਹੜੀਆਂ ਜੀ ਖੋਟੇ ਸਿੱਕੇ ਵੀ ਪਛਾਣ ਲੈਂਦੀਆਂ ਨੇ ਮੈਂ ਜਿੱਥੇ ਜਾਵਾਂ ਵਿਰਾਨੇ 'ਚ ਹਵਾਰ ਲੱਗ कितनी सच्चाई है इन आंखों में ਮੇਰੀਆਂ ਅੱਖਾਂ 'ਚ ਉਸਤਾਦ खोटे सिक्के भी खरे हो जाए ਹਾਂਜੀ ਉਸਤਾਦ ਇਹ ਬਿਲਕੁਲ ਸੇਮ ਮੇਰੀਆਂ तू ਅੱਖਾਂ कभी प्यार से देखे जो उधर ਜਿੱਧਰ सूखे जंगल भी हरे हो जाए ਐਦਾਂ ਹੀ ਉਸਤਾਦ बाग बन जाए जो वीराने हैं यार शायरी क्यों नहीं ਅੱਜ ਹੁੰਦੀ ਯਾਰ ਜੀ ਛੋਟੀ ਛੋਟੀ ਗੱਲ ਦੇ ਵਿੱਚ ਕਿੱਡੇ ਕਿੱਡੇ ਵੱਡੇ ਮਤਲਬ ਨੇ ਇਸ ਤਰ੍ਹਾਂ ਦਾ ਬੰਦਾ ਆਏਗਾ ਤਾਂ ਸ਼ਾਇਰੀ ਹੋਏਗੀ ਕਿਸ ਤਰ੍ਹਾਂ ਦਾ ਮੇਰੇ ਤੇ ਤੇਰੇ ਵੱਲ ਵੇਖ ਕੇ ਹੀ ਇਹ ਗਾਣਾ ਮੈਨੂੰ ਯਾਦ ਆਇਆ ਮੈਂ ਉਹੀ ਤਾਂ ਕਹਿਣ ਨਾ ਖੋਟੇ ਸਿੱਕੇ ਆ ਖੋਟੇ ਸਿੱਕੇ ਸੀ ਖਰੇ ਹੋ ਗਏ ਕਹਿੰਦਾ ਮੇਰੀਆਂ ਅੱਖਾਂ ਵੇਖ ਕੇ ਤੇਰਾ ਹਾਥੀ ਵਰਗਾ ਮੂੰਹ ਤੇ ਅੱਖਾਂ ਤੈਨੂੰ ਕੀੜੀ ਵਾਲੀਆਂ ਲੱਗੀਆਂ ਇੰਜ ਰਹਿੰਦੀਆਂ ਹਾਂ ਹਾਥੀ ਦੀਆਂ ਅੱਖਾਂ ਛੋਟੀਆਂ ਹੁੰਦੀਆਂ ਇਸ ਤੋਂ ਉਹਨੂੰ ਅਗਲੀ ਚੀਜ਼ ਵੱਡੀ ਲੱਗਦੀ ਤੈਨੂੰ ਪਤਾ ਹਾਥੀ ਨੂੰ ਬੰਦਾ ਆਪਣੇ ਤੋਂ ਵੱਡਾ ਲੱਗਦਾ ਇਨਸਾਨ अच्छा जी ਕਿਉਂਕਿ ਉਹਦੀਆਂ ਅੱਖਾਂ ਛੋਟੀਆਂ ਨੇ छोटियां ਉਹ ਨਹੀਂ ਉਸਤਾਦ ਉਹ ਛੋਟੀਆਂ ਨੇ ਹਾਥੀ ਨੂੰ ਇਨਸਾਨ ਆਪਣੇ ਤੋਂ ਵੱਡਾ ਲੱਗਦਾ ਵਾ ਤੇ ਫਿਰ ਡਰਦਾ ਕਿਉਂ ਨਹੀਂ ਤੂੰ ਡਰਦਾ ਵਾ ਉਹ ਨਹੀਂ ਥੱਲੇ ਓਏ ਹਾਥੀ ਨੂੰ ਉਹਨੂੰ ਅੰਦਾਜ਼ਾ ਹੀ ਨਹੀਂ ਕਿ ਮੈਂ ਕਿੱਡਾ ਵੱਡਾ ਵਾਂ ਐਵੇਂ ਤੇ ਨਹੀਂ ਕੀੜੀ ਲੜਦੀ ਤੇ ਮਰ ਜਾਂਦਾ ਉਹਨੂੰ ਪਤਾ ਹੀ ਨਹੀਂ ਕਿਸੇ ਨੇ ਉਹਨੂੰ ਇੱਕ ਬੰਦੇ ਨੇ ਦੱਸਿਆ ਉਹਨੂੰ ਕਹਾ ਤੂੰ ਚੰਗਾ ਭਲਾ ਵੱਡਾ ਕੀ ਕਰਨ ਡਿਆ ਤੂੰ ਉਹ ਕਹਿੰਦਾ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਜ਼ਰਾਫੇ ਨੇ ਸਮਝਾਇਆ ਉਹਨੂੰ ਸਿਰਫ ਸੋਹਣਾ ਨਜ਼ਰ ਆਉਂਦੀ ਉਹਦੇ ਦਿਲ 'ਚ ਆ ਵੀ ਸੋਹਣਾ ਬਾਕੀ ਮੈਂ ਪਿੱਛੇ ਛੋਟਾ ਜਿਹਾ ਹੀ ਹਾਂ 70 ਟੈਪ ਹੀ ਆ ਨਜ਼ਰ ਅੱਛਾ ਉਹਦੀ ਅੱਖ ਛੋਟੀ ਉਹਨੂੰ ਥੱਲੇ ਛੋਟਾ ਨਜ਼ਰ ਆਉਂਦਾ ਲੇਕਿਨ ਉਸਤਾਦ ਜੀ ਮਾਜ਼ਰਤ ਇਹ ਜਿਹੜਾ ਤੁਸੀਂ ਗਾਣਾ ਗਾਇਆ ਨਾ ਗਾਣੇ ਨਾਲ ਹਲਕਾ ਜਿਹਾ ਐਸਾ ਮਜ਼ਾ ਲਈਦਾ ਹਾਂ ਇਹ ਗਾਣੇ ਦਾ ਮਜ਼ਾ ਨਾ ਤੁਸੀਂ ਤਾਂ ਖਾਪੀ ਬਹੁਤ ਪਾਈ ਹੈ ਕਿਤੇ ਧਮਾਲ ਸ਼ੁਰੂ ਕੀਤੀ ਉਹਨਾਂ ਨੇ ਮੈਂ ਸਲਮਾਨ ਨੂੰ ਕਿਹਾ ਮੈਂ ਕਿਹਾ ਇਹਨੂੰ ਕਵਰ ਕਰ ਲੈ ਯਾਰ ਯਾਨੀ ਕਿ ਇਹਨੂੰ ਅਨਪਲੱਗ ਕਰ ਐਡਾ ਅੱਛਾ ਗਾਣਾ ਸਲਮਾਨ ਉਸਤਾਦ ਜੀ ਸ਼ੂਟ ਕਰ ਰਿਹਾ ਵੀਡੀਓ ਹੀਰੋ ਮੈਨੂੰ ਲੈ ਕੇ ਹਾਂ ਅਸੀਂ ਜਾ ਰਹੇ ਹਾਂ ਓਏ ਉਹ ਮੈਂ ਮਾੜਾ ਜਿਹਾ ਕਿਸਤਾਈ ਰਿਕਾਰਡ ਕੀਤੀ ਉਹਦੀ ਉਹ 29000 ਰੁਪਏ ਜਾ ਕੇ ਉੱਥੇ ਵੀਡੀਓ ਸ਼ੂਟ ਕਰ ਲਿਆ 14 ਸੈਕਿੰਡ ਦੀ ਚਲਾ ਗਿਆ ਨਾਲ ਉਹਨੂੰ ਕਿੱਡੀ ਅੱਗ ਲੱਗੀ ਹੈ 14 ਸੈਕਿੰਡ ਦੀ ਦਿੱਤੀ ਯਾਰ ਆਹੋ ਮੈਂ ਉਧਰ ਗਿਟਾਰ ਵਜਾ ਰਿਹਾ ਸਾਂ ਤੇ ਉਹਦੇ ਵਿੱਚ ਮੈਂ ਕਿਹਾ ਚੱਲ ਸਲਮਾਨ ਗਾਓ ਅੜਾ ਨੇ ਸੁਬਹ ਸੇ ਲੈ ਕਰ ਸ਼ਾਮ ਬਸ ਇੰਨਾ ਹੀ ਕਿਹਾ ਵਾ 3 ਦਿਨ ਆਫਿਸ ਤੋਂ ਗਾਇਬ ਰਹਿ ਕੇ ਜਾ ਕੇ ਉੱਥੇ ਪਹਾੜ ਤੇ ਖਲੋ ਕੇ ਸੁਬਹ ਸੇ ਤਿੰਨ ਵਾਰੀ ਕਹਿ ਕੇ ਵਾਪਸ ਆ ਗਿਆ ਉੱਥੇ ਲੰਮੇ ਲੰਮੇ ਥਣ ਲੱਗਾ ਉਹ ਜ਼ਿਆਦਾ ਤੋਂ ਜ਼ਿਆਦਾ 40 ਸਕਿੰਟ ਦਾ ਵਾ ਤੇ ਮੈਨੂੰ ਕਹਿ ਰਿਹਾ आज मैंने इसे लॉन्च करना है मैं क्या मरे लॉन्च तो पहले ਜਿਹੜਾ ਮਿਊਜ਼ਿਕ ਹੁੰਦਾ ਨਾ ਉਹਨੇ ਚ ਹੀ ਤੇਰਾ ਗਾਣਾ ਮੁੱਕ ਜਾਂਦਾ ਜਿਹੜਾ ਤਰ੍ਹਾਂ ਵੱਜਦਾ ਹੁੰਦਾ ਆਹੋ ਹਾਈ ਸਾਹਿਬ ਨੂੰ ਨਾਲ ਲੈ ਕੇ ਆ ਔਰ ਬਕਾਇਦਾ ਛੋਟੇ ਭਾਈ ਨਾਲ ਲੈ ਕੇ ਆ ਹਾਈ ਸਾਹਿਬ ਪਲੈਨਿੰਗ ਨਾਲ ਲੈ ਕੇ ਆ ਵਾ ਹਾਂ ਕਿ ਤੁਹਾਡੇ ਵਿੱਚ ਕੋਈ ਦੋਸਤ ਨੇ ਉੱਥੇ ਉਤੋਂ ਸਾਜੀ ਭਾਈ ਸਾਹਿਬ ਦੀ ਵੀਡੀਓ ਵੇਖੀ ਇੱਕ ਭਾਈ ਉਹ ਕਮੀਜ਼ ਲਾ ਕੇ ਨਾ ਆਪਣੀ ਨਹੀਂ ਵੈਸੇ ਦੇਖਿਆ ਜਾਵੇ ਤੇ ਇਹਨਾਂ ਨੇ ਸਾਜੀ ਆਪਣੇ ਬਾਪ ਤੇ ਜ਼ੁਲਮ ਕੀਤਾ ਸਲਮਾਨ ਨਹੀਂ 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 ਯਕੀਨ ਕਰੋ ਜ਼ੁਲਮ ਨਹੀਂ ਕੀਤਾ ਯਾਰ ਨਹੀਂ ਜਾਣਾ ਪੜਦਾ ਮਿੱਠੇ ਉਹਨਾਂ ਦਾ ਯਾਰ ਹਰ ਪੁੱਤ ਨੂੰ ਚਾਹੀਦਾ ਆਪਣੇ ਬਾਪ-ਬਾਪ ਨਾਨਕ ਨਾਲ ਜਾ ਕੇ ਉਹ ਛੱਡ ਦੇਵੇ
ਯਾਰ ਟੈਲੈਂਟ ਦਿਖਾਉਂਦੇ ਉਹਨਾਂ ਨੂੰ ਤੁਸੀਂ ਉਮਰਾ ਕਰਾਓ, ਕੋਈ ਬਾਹਰ ਭੇਜੋ, ਤੁਸੀਂ ਆਪਣਾ ਹਾਂ। ਟੈਲੈਂਟ ਜਾਵੇਂ। ਯਾਰ ਯਾਰ ਬੰਦਾ ਸਮਝੋ ਮੈਂ ਕਰਾਇਆ ਵੀ ਹੋਇਆ, ਬਹੁਤ ਅੱਛਾ ਵਾ, ਛੱਡ ਦੇ ਤੂੰ। ਉਸਤਾਦ ਜੀ ਹਰ ਬੰਦੇ ਨੂੰ ਆਪਣੀ ਆਵਾਜ਼ ਤੇ ਆਪਣੀ ਔਲਾਦ ਚੰਗੀ ਲੱਗਦੀ। ਹੈ ਹਾਂਜੀ, ਨਹੀਂ ਜ਼ਰੂਰੀ ਨਹੀਂ ਹੈਗਾ। ਮੈਂ ਕਹਿੰਦਾ ਵਾਂ ਹਰ ਬੰਦੇ ਨੂੰ ਆਪਣੀ ਆਵਾਜ਼ ਅੱਛੀ ਲੱਗਦੀ। ਆਹ ਮਿੱਠੇ ਨੇ ਗਾਣਾ ਸੁਣਾਉਣਾ, ਮੈਂ ਦੇਖੀ ਤੁਹਾਡੀ ਲਾਸ਼ ਹੋਈ ਉਹ ਮਿੱਠੇ ਨਹੀਂ, ਮਿੱਠਾ ਜੀ ਗਾਣਾ ਉਹ ਸੁਣਾ ਦਿਓ। ਜਿੱਥੇ ਕਦਰ ਨਾ ਹੋਵੇ ਉੱਥੇ ਨਾ ਬਵੋ ਨਾ ਗਾਵੋ। ਆ ਬਿਲਕੁਲ ਮੇਰੀ ਇੱਥੇ ਮੈਨੂੰ ਪਤਾ ਲੱਗਾ ਮੇਰੀ ਵੌਇਸ ਦੀ ਕਦਰ ਨਹੀਂ ਹੈ, ਕੋਕ ਸਟੂਡੀਓ ਵਾਲੀ ਆਵਾਜ਼ ਆ, ਅਸੀਂ ਇੱਥੇ ਕਿਉਂ ਬਣਾਉਣ ਜਾਇਆ ਕਰੀਏ? ਕਦਰ ਤੂੰ ਆਪ ਕਰੋੜੀ ਹੈ ਮਿੱਠੇ। ਥੋਕ ਸਟੂਡੀਓ ਵਾਲੀ ਥੋਕ ਵਾਲੀ। ਮੈਂ ਕਹਿ ਰਿਹਾ ਜਿੱਥੇ ਕਦਰ ਨਾ ਹੋਵੇ ਉੱਥੋਂ ਨਿਕਲ ਜਾਓ। ਜੇ ਇੰਜ ਦਾ ਤੇਰਾ ਜ਼ਿਹਨ ਹੁੰਦਾ ਤੂੰ ਘਰੋਂ ਕਦੋਂ ਦਾ ਨਿਕਲ ਜਾਂਦਾ ਆਪਣੇ। ਹਾਂਜੀ ਮੇਰੇ ਘਰ ਵੀ ਤੇਰੇ ਕਦਰ ਨਹੀਂ ਹੈ। ਮਿੱਠੇ ਡਰ ਦਾ ਖੋਫ ਲਾ ਦੇ, ਡਰ ਦਾ ਪਰਦਾ ਲਾ ਦੇ ਅੱਖਾਂ ਤੋਂ। ਇੱਥੇ ਗਾਣਾ ਸੁਣਾ ਮੈਂ ਤੇਰੇ ਨਾਲ, ਪੂਰੇ ਨਹੀਂ। ਲਾਪ ਧੋਣਾ ਮਿੱਠੇ ਤੋਂ। ਮੈਂ ਇੱਥੇ ਮੈਂ ਅੱਛੇ ਤੋਂ ਅੱਛਾ ਗਾ ਕੇ ਵੀ ਦੇਖਿਆ, ਮੈਂ ਗੰਦਾ ਹੀ ਹੋਇਆ। ਦੱਸ ਯਾਰ ਤੇ ਸ਼ਾਇਦ ਬੁਰਾ ਗਾ ਕੇ ਵੇਲਾ ਸ਼ਾਇਦ ਢਿੱਡ ਹੋ ਜਾਏ। ਤੁਸੀਂ ਦੇਖੋ ਵੀ ਇਹ ਗਲਾ ਜਿਹੜਾ ਕੱਟਣ ਵਾਲਾ ਵਾ। ਸਲਾਦ ਚ ਪਾਉਣਾ, ਇਹ ਕੱਟ ਕੇ ਕੀ ਕਰਨਾ? ਇਹ ਦੇਖੋ ਨਾ। ਫਾਂਸੀ ਵਾਲਾ ਗਲਾ ਧੌਣ ਲੰਮੀ ਆ ਜੀ। ਕਿਉਂ ਤੁਸੀਂ ਗੌਰ ਜਵਾਬ ਦਿਓ ਉਧਰ। ਨਹੀਂ ਕੀਤਾ ਗਲੇ ਤੇ ਦਰਦ? ਉਹ ਅਸੀਂ ਤੇ ਵੇਖ ਲਿਆ, ਹੁਣ ਡਾਕਟਰ ਨੂੰ ਵਿਖਾ। ਡਾਕਟਰ ਨੇ ਕਿਹਾ ਸੀ ਪਹਿਲੇ ਭਾਈ ਨੂੰ ਦਿਖਾਓ। ਐਦਾਂ ਹੀ ਚਾਚਾ ਜੀ ਨੂੰ। ਹਾਂ ਚਾਚਾ ਜੀ, ਚਾਚਾ ਜੀ ਨੂੰ ਜਾਂ ਪੱਪੂ ਜੀ ਨੂੰ। ਤੁਹਾਨੂੰ ਰਾਗਨੀ ਫਿਰ ਛੇੜੀਏ। ਸੁਣਾਓ ਯਾਰ ਮਿੱਠਾ ਜੀ, ਮਿੱਠੇ ਅਸੀਂ ਤੇਰੀ ਆਵਾਜ਼ ਦੇ دیਵਾਨੇ ਆ। ਜਦੋਂ ਨਾ ਸੂਫੀਆਨਾ ਗਾਵੇਂ ਸੁਣਾ, ਕੋਈ ਸੂਫੀਆਨਾ। ਅੱਗੇ ਤੈਨੂੰ ਜੁੱਤੀਆਂ ਮਹੱਲੇ ਚੋਂ ਪਈਆਂ, ਰਾਗ ਨਹੀਂ ਛੇੜੀ ਸੀ ਤੂੰ। ਨਹੀਂ ਰਾਗਨੀ ਰਾਗ ਹੈ, ਰਾਗਨੀ ਰਾਗ ਹੈ। ਚਲਾ ਚੜ ਕੇ ਘੇਰਵਾਇ ਦਾ ਜਿਹੜਾ ਕੋਮਲ ਤੀਵਰ ਜਿਹੜਾ ਸਾਰਾ ਇਹਦਾ ਉਹ ਵਾਦੀ ਸਮਾਧੀ ਆ। ਸੁਣਿਓ ਜੀ। ਪਾਲਿਆਸ ਪਤਾ ਕੀ ਗੱਲ ਹੈ, ਤੂੰ ਹਾਲ ਤੱਕ ਨਾ ਇਹਦੀ ਇੱਕ ਸ਼ਕਲ ਦੇਖੀ ਹੈ ਜੀ। ਇਹਦੀ, ਤੂੰ ਦੇਹ ਪਲਟਦੀ ਨਹੀਂ ਵੇਖੀ ਹਲੇ। ਐਦਾਂ ਹੀ ਅੱਛਾ ਜੀ। ਇਹ ਬਹੁਤ ਬਦਤਮੀਜ਼ ਹੋ ਜਾਂਦਾ, ਜ਼ਿਆਦਾ ਉਹਨੂੰ ਨਾ ਛੇੜ। ਐਦਾਂ ਹੀ ਇੱਛਾਦਾਰੀ ਬਹੁਤ ਭੈੜਾ ਇੱਕਦਮ ਨਾ, ਫਿਰ ਉਹਨੇ ਨਹੀਂ ਦੇਖਣਾ ਵੀ ਉਹਨੇ ਸਾਨੂੰ ਵੀ ਰਗੜ ਜਾਣਾ ਵਿੱਚ। ਮੇਰੇ ਚਾਚਾ ਜੀ ਆ, ਕੋਈ ਨਹੀਂ ਮੈਂ ਇੱਛਾਦਾਰੀ ਇਹ ਸਾਲ ਬਾਅਦ ਖਲ ਵੀ ਲਾਂਦਾ ਆਪਣੀ। ਨਹੀਂ ਮੈਨੂੰ ਇਹ ਖੁਸ਼ੀ ਹੈ, ਸਮੂਹ ਨਾਲ ਮਰਦਾ ਨਹੀਂ ਫਿਰਨ ਦੇ, ਸਾਨੂੰ ਇਹ ਬੜੀ ਖੁਸ਼ੀ ਹੈ। ਅੱਲਾਹ ਹਾਂ ਮਦੀਸ਼ਨ ਤੋਂ ਹਿਸਾਬ ਲਾ ਲਓ ਚੱਲ ਮਿੱਠੇ। ਜੀ। ਬਿਸਮਿਲ੍ਲਾ। ਭਾਈ ਐਦਾਂ ਹੀ ਓਕੇ ਆਓ ਜੀ, ਚਲੋ ਜਾਸਤਾ ਜੀ ਖਾਨ ਸਾਹਿਬ। ਚੱਲਾਂ। आवारापन बंजारापन एक खदा है सीने में, हरदम हर पल बेचैनी सी कौन बला है सीने में, कहा किसी के लिए है वो मकन, सबके लिए एक सा हो। 50 ਹੱਥ ਵਾਲਾ ਤੇ ਬੋਲਣ ਡਿਆ, ਤੂੰ ਲੰਗ ਪਾਉਣਾ ਵਿੱਚ। ਕਹਾ ਕਿਸੇ ਕੇ, ਭਾਜੀ ਉਹਨੂੰ ਵੀ ਕੋ ਦੱਸੋਗੇ। ਉਹ ਆਪਣਾ ਘਰੇ ਸੀ ਆਪਣਾ ਗਾਉਣਾ ਵਾ, ਉਹਨੇ ਮੇਰੇ ਕੋਲ ਪੁੱਛਣਾ ਸ਼ੁਰੂ ਕੀਤਾ ਵਾ। ਅੱਛਾ ਮੈਂ ਸਾਡਾ ਅਸੀਂ ਇਹ ਚੀਜ਼ ਤੋਂ ਅੱਗੇ ਨਿਕਲ ਚੁੱਕੇ ਆ। ਮੈਂ ਮਿੱਠਾ ਜੀ ਤੁਹਾਨੂੰ ਕੁਝ ਨਹੀਂ ਕਹਿਣਾ, ਤੁਹਾਡੇ ਮਦੀਸ਼ਨ ਦੇ ਗੁੱਟ ਲਾ ਦੇਣੇ ਆ। ਨਹੀਂ ਤੁਸੀਂ ਵੀ ਜਾ ਕੇ ਦਿਖਾ ਦਿਓ ਇੱਥੇ। ਨਾ ਮੈਂ ਕਦੇ ਨਹੀਂ ਵਜਾ ਕੇ ਦਿਖਾ। ਮੈਂ ਜ਼ਿੰਦਗੀ 'ਚ ਨਾ ਸੁਣੀ। ਇੱਕ ਹਨਾ ਹਲਕਾ ਜਿਹਾ ਮੈਂ ਤੁਹਾਨੂੰ ਸੁਣਾਵਾਂਗਾ ਉਸਤਾਦ ਜੀ, ਤੁਹਾਨੂੰ ਸ਼ਾਇਦ ਪਸੰਦ ਆਵੇਗਾ। ਉਹ ਦੱਸੋ ਮਿੱਠੇ। ਇਹ ਮੈਂ ਸੱਚੀ ਮੁੱਚੀ ਉਸਤਾਦ ਜੀ ਤੁਹਾਡੇ ਤੇ ਹੀ ਲਿਖਿਆ, ਆਇਆ ਤੁਹਾਨੂੰ ਵੇਖ ਕੇ ਮੇਰੇ ਜ਼ਿਹਨ 'ਚ ਆਇਆ। ਸਾਡੀ ਲੰਬੀ ਉਡਾਰੀ ਏ, ਸਾਡੀ ਲੰਬੀ 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 ਲੰਬੀ, ਓਏ ਹੋਏ ਜੇ ਮਾੜੇ ਘਰ ਦਾ ਪਰਨਾਲਾ ਨਹੀਂ ਹੁੰਦਾ, ਬੋਲੀ ਕੈਸਾ ਬੋਲੋ। ਸਾਡੀ ਲੰਬੀ ਉਡਾਰੀ ਏ, ਹਾਏ ਹਾਏ ਛੋਟੇ ਟੱਕਣ ਵਾਲੀ 70 ਨਹੀਂ, ਉਹਦਾ ਸਰਾਖ ਰਗਾ ਮੂੰਹ ਨਾ। ਸਾਡੀ ਲੰਬੀ ਉਡਾਰੀ ਏ। ਨਾਲ ਮੂੰਹ ਫੇਰਵਾ ਕਰ ਲੈਂਦਾ। ਆ ਦੇਖੋ ਸਾਜੀ ਕਿੱਥੋਂ ਸ਼ੁਰੂ ਨਾ ਕਿੱਥੇ ਮੁੱਕਦਾ ਸੀ। ਪਿੱਛੇ ਹੋ ਕੇ ਸਿੱਧਾ ਹੋ ਕੇ ਪਿਆ ਨਾ। ਹਾਂ ਚੱਲ। ਤੇਰੇ ਉਹਦਾ ਡਾਰੀ ਸਾਡੀ ਲੰਬੀ ਉਡਾਰੀ ਹੈ ਏ। ਲੱਗਣ ਡਿਆ ਕੁੱਤਾ ਮਾਲਪੁਰ ਜਵਾਨਾ। ਸਾਜੀ ਵੇਖ ਲਓ ਫਿਰ ਅੱਗੇ ਵੀ ਤਾਂ ਕੁਝ ਕਿਹਾ ਨਾ, ਸਾਡੀ ਜਜ਼ਬਾਤ ਲੰਬੀ ਉਡਾਰੀ ਤੋਂ ਨਾਲ ਬਾਅਦ ਬਾਬਲ ਅਸਾਂ ਉੱਡ ਜਾਣਾ ਵਾ। ਨਹੀਂ 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 ਮਰ ਜਾਣਾ। ਨਹੀਂ ਬਾਬਲ ਸਦਾ ਦੌੜ ਜਾਣਾ। ਸਾਡੀ ਲੰਬੀ ਉਡਾਰੀ ਏ, ਅਸਾਂ ਮੁੜ ਨਹੀਂ ਆਣਾ। ਇਦਾਂ ਦੀ ਧੀ ਨੂੰ ਬਾਬਲ ਧੱਕੇ ਦੇ ਕੇ ਤੋੜ ਦਿੰਦਾ, ਨਿਕਲ ਜਾ ਦੀ ਤੇਰੀ ਖੈਰ, ਚੱਲ ਲੈ ਜਾ ਉਹਨੂੰ ਤੇ ਲਾੜਨ ਨੂੰ ਕਹੋ ਨੂੰ ਬੋਲ ਤਰਾ ਲੈ ਗਿਆ ਇੱਥੇ, ਤੇਰੀ ਮਿਹਰਬਾਨੀ। ਨਹੀਂ ਉਸਤਾਦ ਜੀ, ਇਹੋ ਜਿਹੀ ਕੁੜੀ ਦਾ ਪਿਓ ਚ ਕਹਿਣ ਦਿੰਦਾ ਪੁੱਤ ਟਾਈਮ ਬਹੁਤ ਹੋ ਗਿਆ, ਨਿਕਲੋ ਕਿ ਸਫ਼ਰ ਬਹੁਤ ਆ। ਇਦਾਂ ਦੀ ਧੀ ਡੋਲੀ 'ਚ ਬਿਠਾਓ ਨਾ ਤੇ ਇੰਨੀ ਨੂੰ ਬਾਹਰ ਹੁੰਦੀ ਹੈ। ਅੱਛਾ ਇਹਦੇ ਦੀ ਯਾਰ ਸਮਝ ਕਦੀ ਚੋਲਾਂ ਵਾਲੀ, ਚੋਲਾਂ ਥੋੜੀ ਦੀ ਤਾਈ ਵੀ ਥੋੜੀ ਦਿੰਦੀ ਪਿੱਛੇ। ਤਾਈ ਉਹ ਚਾਹੀਦੀ। ਇਦਾਂ ਦੀ ਧੀ ਨਾ ਪੱਟ ਚੁੱਕ ਕੇ ਤੇ ਸੱਸ ਦੇ ਸਾਹਮਣੇ ਕਿਹਨੂੰ ਕੈਚਅਪ ਨਹੀਂ ਹੈ। ਯਾਰ ਮੈਨੂੰ ਤਾਂ ਵੈਸੇ ਹੀ ਜਜ਼ਬਾਤ ਸਨ ਮੇਰੇ, ਮੈਂ ਉਸਤਾਦ ਜੀ ਦੀ ਗੱਲ
ਤੇ ਮੇਰੇ ਲਈ ਕਿਹੜੇ ਜਜ਼ਬਾਤ ਬਾਬਲ ਵਾਲੇ? ਹੈ ਹਾਂ ਤੁਸੀਂ ਬਾਬਲ ਹੀ ਹੋ ਮੇਰੇ ਉਸਤਾਦ। ਅੱਛਾ, ਤੇ ਤੂੰ ਮੇਰੀ? ਮੈਂ ਪੁੱਤਰ ਹਾਂ ਤੁਹਾਡਾ। ਅੱਛਾ, ਤੂੰ ਮੇਰੀ ਹੋਰ ਪੁੱਤਰ ਆ। ਇੱਕ ਹੋਰ ਉਸਤਾਦ ਜੀ, ਇਧਰ ਧੀ ਰੁਕਸਤੀ ਟਾਈਮ ਹਲਕੀ ਹਲਕੀ ਨਾ ਘੁੰਡ ਦੇ ਥੱਲੋਂ ਬੇਬੀ ਪੀਂਦੀ ਹੁੰਦੀ ਚਲੇ। ਅੱਛਾ, ਤੂੰ ਇਹ ਤਾਂ ਵੇਖ ਕੇ ਸਾਲਿਆ ਗੱਲ ਬਣਾ ਲਈ। ਵੇਬ ਵੀ ਪੀਰੀ ਹੁੰਦੀ ਕਹਿੰਦਾ ਕੁੰਡ ਦੇ ਥੱਲੇ। ਅੱਛਾ ਉਸਤਾਦ ਜੀ ਸੱਚੀ ਮੁੱਚੀ ਅੱਜ ਪਤਾ ਨਹੀਂ ਕੀ ਜਜ਼ਬਾਤਾਂ ਨੂੰ ਹੋ ਰਿਹਾ ਮੈਨੂੰ। ਉਸਤਾਦ ਜੀ ਤੁਹਾਡੇ ਤੇ ਇੰਨਾ ਕੁ ਪਿਆਰ ਆ ਰਿਹਾ ਨਾ, ਤੇ ਇੱਕ ਹੋਰ ਗਾਣਾ ਉਸਤਾਦ ਜੀ ਤੁਹਾਨੂੰ ਮੈਂ ਡੈਡੀਕੇਟ ਚਲੋ। बाबुला बे ले जाए ना लोग मुझको। ਅੱਛਾ, ਇਹਦੇ ਦੀ ਕੁੰਡ ਦੇ ਥੱਲੇ ਨਾ ਦੇਖੀ। ਹੁਣ ਤੂੰ ਮੈਨੂੰ ਪੁੱਛਣਾ ਵਾ ਕਬੂਲ ਆ? ਆ ਦੇਖੀ। ਕਬੂਲ ਆ ਹਾਂਜੀ, ਪੀਰ ਕੇ ਕਸ਼ ਨਗਾ ਕੇ ਪੂਰਾ ਧੂਆ ਮੌਲਵੀ ਦੇ ਮੂੰਹ ਮਾਰ ਕੇ ਤੇ ਹਾਂਜੀ ਹਾਂਜੀ ਕਬੂਲ। ਅੱਛਾ ਇਹਦੇ ਦੀ ਧੀ ਨਾ ਸੁਣਨ ਨੂੰ ਕਹਿੰਦੀ ਪਾਪਾ ਆਤੇ ਹੋਏ ਤਾਸ਼ ਲੈ ਜਾਣਾ। ਯਾਰ ਮੈਨੂੰ ਕਿਸੇ ਟਾਈਮ ਲੱਗਦਾ ਕਿ ਮੈਂ ਨਾ, ਮੇਰੀ ਇੱਕ ਵਿਸ਼ ਸੀ ਕਿ ਮੈਂ ਉਸਤਾਦ ਦਾ ਸੱਚੀ ਮੁੱਚੀ ਮੈਂ ਸਕਾ ਬੈਠਾ ਹੁੰਦਾ। ਧੀਆਂ ਵਰਗਾ ਪੁੱਤ ਹੁੰਦਾ। ਜੇ ਧੀਆਂ ਵਰਗਾ ਪੁੱਤ ਨਹੀਂ, ਮੇਰੇ ਤੇ ਨਾਂ ਤੇ ਨਖਰੇ ਚੁੱਕਦੇ ਨੇ। ਆਪੇ ਤੇ ਕਹਿੰਦਾ ਬਾਬਲ ਆਵੇ। ਮੇਰੇ ਸੱਚੀ ਮੁੱਚੀ ਮੇਰਾ ਬਾਬਲ ਹੀ ਹੈ। ਇਦਾਂ ਦੀ ਧੀ ਦੀ ਖੁਆਇਸ਼ ਭਲਾ ਕੀ ਹੁੰਦੀ ਐ? ਇਸ ਵਾਰੀ ਬੇੜਾ ਮਾਫ ਕਰਨਾ। ਨਹੀਂ ਸੱਚੀ ਮੁੱਚੀ ਮੇਰੇ ਬਾਬਲ ਨੇ ਭਾਈ। ਜਿਹਨੇ ਬਾਬਲ ਤੋਂ ਸਭ ਦੇ ਵੱਡੀ ਤੇ ਇਹੋ ਜੀ ਧੀ ਇੱਕੋ ਇੰਜ ਜਿਵੇਂ ਨਹੀਂ ਫੜੀਆਂ ਹੁੰਦੀਆਂ ਚੀਜ਼ਾਂ ਇੱਥੇ ਐ ਏਦਾਂ ਬੱਕਰੇ ਦੀਆਂ ਚਾਰੇ ਲੱਤਾਂ ਇੱਥੇ ਫਸਾ ਕੇ ਫੜ ਕਹਿੰਦੀ ਕਰੋ ਤੁਸੀਂ, ਮੈਂ ਦੇਖਦੀ ਕਿੱਦਾਂ ਹੁੰਦਾ ਹੈ। ਕਿੱਦਾਂ ਰਹਿੰਦਾ ਉਹ ਇੰਜ ਕਰਕੇ ਫਸਿਆ ਹੁੰਦਾ ਵਿੱਚ। ਯਕੀਨ ਕਰ। ਦੇਖ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਚੇਂਜਿੰਗ ਅਗਰ ਹੁੰਦੀ ਕਿ ਲੜਕੀ ਬਰਾਤ ਲੈ ਕੇ ਆਂਦੀ, ਹੁੰਦਾ ਇਹ ਤਾਂ ਹੋਇਆ ਵਾ ਕਿਹੜੇ ਇਲਾਕੇ 'ਚ ਬੜਿਆਂ ਇਲਾਕਿਆਂ 'ਚ ਹੋਇਆ ਤਾਂ ਕਿ ਕੁੜੀ ਬਰਾਤ ਲੈ ਕੇ ਆਈ ਹੈ, ਤੇ ਬੰਦਾ ਦੁਲਹਨ ਬਣ ਕੇ ਬੈਠਾ। ਦੁਲਹਾ ਬਣ ਕੇ ਬੈਠਾ ਤੇ ਉਹਨੂੰ ਲੈ ਕੇ ਗਈ ਹੈ। ਉਹ ਇਦਾਂ ਦੇ ਐਕਸਪੈਰੀਮੈਂਟ ਤਾਂ ਕਈ ਉਹ ਹੋਏ। ਕਿੱਥੇ ਹੋਇਆ ਹੈ? ਉਹ ਹੋਏ ਇਦਾਂ ਦੇ। ਕੁੜੀ ਵਲੀਮਾ ਕਰਨ ਦੀ ਆਪਣਾ। ਕੁੜੀ ਆਈ ਬਰਾਤ ਲੈ ਕੇ, ਤੇ ਇਹ ਚ ਕਿਹੜੀ ਗੱਲ ਆ, ਤੂੰ ਕਰ ਲਾ। ਨਹੀਂ ਤਾਂ ਰੁਖਸਦੀ ਹਾਂ ਦੇ ਚ ਕੋਈ ਹਰਜਾ ਕੋਈ ਨਹੀਂ। ਦੁਨਿਆਵੀ ਰਸਮਾਂ ਨੇ, ਅਸਲ ਰਸਮ ਤੇ ਨਿਕਾਹ ਨਾ। नहीं हूँ जिदा मुंडा सारी बरात यार तुसी एक मिसाल आ कुड़ी कहती कि भी चलो इस बार ये करते हैं कि मैं बरात लेके आती हूँ, मैं तुम्हें लेके जाऊंगी साथ। वाह वाह वो कहना ठीक आ ਤੇ ਮੁੰਡੇ ਵਾਲੇ ਦੇ ਘਰੋਂ ਆ ਜਾਵੇ ਬਰਾਤ ਲੈ ਕੇ, ਯਾਨੀ ਮੁੰਡੇ ਵਾਲੇ ਦੇ ਘਰੋਂ ਆਵੇ, ਮੁੰਡਾ ਕੁੜੀ ਵਾਲੇ ਦੇ ਘਰ ਬਹਿ ਜਾਵੇ ਤਿਆਰ ਹੋ ਕੇ। ਉਹ ਆਪਣੇ ਪਹਿਲੇ ਸਹੁਰਿਆਂ ਦੇ ਘਰੋਂ ਬਰਾਤ ਕੱਢੇ, ਗੱਡੀ ਕੱਢੇ, ਉਹ ਜਾਵੇ ਉੱਥੇ ਨਿਕਾਹ ਪੜਾ ਕੇ ਮੁੰਡੇ ਨਾਲ ਲੈ ਕੇ ਆ ਜਾ। ਸਹੇਲੀਆਂ ਵੇਲਾਂ ਕਰਾਉਂਦੀ। ਮੈਂ ਕਹਿੰਦਾ ਜੋ ਮਰਜ਼ੀ ਕਰੋ ਤੁਸੀਂ, ਇੱਕ ਸਟਾਈਲ ਹੀ ਹੈ ਨਾ ਇੱਕ। ਤੇ ਕੁੜੀ ਯਾਨੀ ਕਿ ਘੁੰਡ ਚੁੱਕੇਗੀ। ਨਹੀਂ ਉਹ ਗੱਲ ਨੂੰ ਸਮਝੇ ਨਹੀਂ ਯਾਰ। ਭਾਨ ਫੈਸਲ ਤੁਸੀਂ ਤਾਂ ਬੇੜਾ ਗਰਕ ਕਰਤਾ ਯਾਰ। ਤੁਸੀਂ ਤਾਂ ਉਹ ਚੇ ਯਾਰ ਉਹ ਲਾੜਾ ਹੀ ਹੋਣਾ ਵਾ, ਨਾਲੇ ਸਿਰਫ ਇਹ ਆ ਕਿ ਉਹਨੇ ਲੈਣ ਆਉਣਾ ਆਪਣੇ ਲਾੜੇ ਨੇ। ਹਾਂਜੀ ਦੁਲਹਨ ਨੇ ਵਿਆਹਣ ਹੋਣਾ ਮੁੰਡੇ ਨੂੰ। ਭਾਜੀ ਸਿੱਧੀ ਗੱਲ ਆ, ਕੀ ਪਾਗਲ ਗੱਲ ਨੂੰ ਤੇਰੀ ਸਮਝੇ। ਗੱਲ ਠੀਕ ਆ, ਉਹ ਕਿੱਡਾ ਅਜੀਬ ਲੱਗੇਗਾ ਕਿ ਬਰਾਤ ਯਾਰ ਜੀਬ ਨਹੀਂ ਲੱਗੇਗਾ ਭਾਵੇਂ ਨਾ ਬਰਾਤ ਆ ਰਹੀ, ਕੋਈ ਜੀਬ ਨਹੀਂ ਲੱਗੇਗਾ ਵਾਜੀ। ਤੁਹਾਨੂੰ। ਜੀਬ ਇਸ ਤੋਂ ਲੱਗੇਗਾ ਕਿ ਕਦੀ ਤਾਂ ਹੋਇਆ ਨਹੀਂ। ਅਗਰ ਇਹ ਰੂਲ ਹੁੰਦਾ ਤੁਹਾਨੂੰ ਮੁੰਡੇ ਵਾਲਾ ਜੀਬ ਲੱਗਣਾ ਸੀ। ਹੁਣ ਤੇ ਉਸਤਾਦ ਜੀ ਜਿੱਥੇ ਜਿੱਥੇ ਟਿਕਾਇਆ ਨਾ ਸਾਨੂੰ, ਅਸੀਂ ਉੱਥੇ ਟਿਕੇ ਆ। ਹਾਂਜੀ ਕੁੜੀ ਤੇ ਵੇਲਾਂ ਹੋਣੀਆਂ ਸੀਗੀਆਂ ਵਾਜਿਆਂ ਉਹ ਯਾਰ ਉਹ ਨਾ ਕਰ ਵੇਲਾ, ਮੁੰਡੇ ਦੇ ਯਾਰ ਉੱਧਰ ਬੈਠੇ ਹੋਣੇ ਸੀ। ਜਿੱਥੇ ਮੁੰਡਾ ਹੋਣਾ ਉਹਦੇ ਯਾਰ ਨਹੀਂ ਸੀ ਹੋਣੇ। ਜਦੋਂ ਬਰਾਤ ਹੋਣੀ ਸੀ ਕੁੜੀ ਨੇ ਬਹਿਣਾ, ਮੁੰਡੇ ਦੇ ਯਾਰ ਜੋ ਮਰਜ਼ੀ ਕਰਦੇ ਰਹਿੰਦੇ। ਇਹਦੀ ਕੁੜੀ ਦੀਆਂ ਸਹੇਲੀਆਂ ਵੀ ਆਣਗੀਆਂ ਬਰਾਤ ਤੇ ਲੈ। ਯਾਰ ਉਹ ਲੈਦਾ ਗੱਲ ਆ, ਤੂੰ ਕਿੱਥੇ ਤੁਰਿਆ ਫਿਰਦਾ? ਤੂੰ ਹੁਣ ਅੱਗੇ ਚਲਾ ਗਿਆ ਹਿਸਾਬ ਕਿਤਾਬ। ਇਹਦੇ ਨਾਲੇ ਉਸਤਾਦ ਜੀ ਇਹ ਪੁਰਾਣੀ ਫਿਲਮ ਜਿਹੜੀ ਪਾਕਿਸਤਾਨੀ ਨਦੀਮ ਸਾਹਿਬ ਦੀ, ਉਹ ਚ ਦਿਲ ਲੱਗੀ ਜੋ ਆਉਂਦੀ ਹੈ ਸ਼ਬਨਮ ਅਖੀਰ ਤੇ ਵਿਆਹ ਨਦੀਮ ਸਾਹਿਬ ਨੂੰ। ਨਹੀਂ ਵੈਸੇ ਵੀ ਕਰ ਲਓ ਤੇ ਤੁਸੀਂ ਹੁਣ ਕਰ ਲਵੇ ਕੋਈ, ਇਹ ਚ ਕਿਹੜੀ ਗੱਲ ਆ? ਇਹ ਯਾਰ ਕਿਹੜਾ ਕੋਈ ਉਸਤਾਦ ਜੀ ਨੇ ਦੱਸਿਆ ਰਸਮ ਆ। ਰਸਮ ਹੈ ਅਸਲ ਤੇ ਨਿਕਾਹ ਨਾ ਤੁਹਾਡਾ, ਆਹੋ ਤੇ ਵਲੀਮਾ ਵਾ ਹਾਂ। ਜਿਹੜਾ ਤੁਹਾਡੇ ਧਰਮ ਦੇ ਵਿੱਚ ਆ ਕਿ ਨਿਕਾਹ ਕਰੋ, ਉਸ ਤੋਂ ਬਾਅਦ ਵਲੀਮਾ ਲਾਜ਼ਮ ਆ। ਵਲੀਮਾ ਕਰੋ ਤੇ ਬਾਕੀ ਜਿਹੜੀਆਂ ਰਸੂਮਾਤ ਨੇ ਉਹ ਤੇ ਸਾਡੀਆਂ ਆਪਣੀਆਂ ਨੇ। ਆਹੋ ਹਾਂਜੀ ਇਹ ਚ ਕਿਹੜੀ ਗੱਲ? ਹੁਣ ਫੋਨ ਤੇ ਨਹੀਂ ਨਿਕਾਹ ਹੋ ਜਾਂਦਾ ਹੋਇਆ ਹੁੰਦੇ ਹੋ ਜਾਂਦੇ ਤੇ ਫੇਰ ਇਸ ਤਰੀਕੇ। ਮਾਇਓ ਹੁਣ ਇੱਕ ਨਵਾਂ ਕੰਮ ਚੱਲ ਪਿਆ ਈ। ਮਹਿੰਦੀ ਤੋਂ ਪਹਿਲੇ ਇੱਕ ਮਾਇਓ ਆਉਂਦੀ, ਫਿਰ ਉਸ ਤੋਂ ਪਹਿਲੇ ਇੱਕ ਆਇਓ ਆਉਂਦੀ, ਫਿਰ ਜਾਇਓ ਆਉਂਦੀ ਆ। ਫਿਰ ਜਾਗੋ ਇਹ ਹੁੰਦੀਆਂ ਵਾ। ਇਹਨਾਂ ਦਾ ਵੀ ਫੋਨ ਤੇ ਨਿਕਾਹ ਹੋਇਆ ਤੇ ਕਬੂਲ ਤੇ ਸਿਗਨਲ ਡ੍ਰੌਪ ਹੋ ਗਿਆ। ਭਾਜੀ ਇਹਨਾਂ ਉਹਨਾਂ ਵਿੱਚ ਹੀ ਰਹਿ ਗਿਆ। ਦਾ ਫੋਨ ਤੇ ਨਿਕਾਹ ਹੋਇਆ, ਲਾਈਵ ਮਿਲੇ ਤਲਾਕ ਹੋ ਗਈ। ਫੋਨ ਤੇ ਠੀਕ। ਇਹਨੂੰ ਵੇਖਣਾ ਹੈ ਤੇ ਦਾ ਪਿਓ ਕਹਿੰਦਾ ਕੁੜੀਆਂ ਦੇ ਸਾਹਮਣੇ ਨਾ ਸ਼ਰਮੀਲਾ ਜਿਹਾ ਬਣ ਕੇ ਪਵੀਂ, ਤੂੰ ਵੇਖਣਾ ਹੈ ਤੇ ਇੰਜ ਬੈਠ। ਇਹਦਾ ਸਰਵੀਲਰ ਸੀ ਕਿਹਾ ਕਿਆ ਅੱਛਾ ਬੁੱਢੀ ਨਾਲ ਤਲਾਕ ਦੇ ਰੋਲੇ ਚੱਲਣ ਦੇ ਆ ਤੇ ਸੱਸ ਨੂੰ ਮਿਸ ਕਰ ਦਿੰਦੇ ਨੇ। ਕਹਿੰਦੇ ਚਲੇ ਉੱਠ ਚਲੀਏ। ਸੱਸ ਨੂੰ ਕਹਿੰਦਾ ਹਾਂ ਤੇ ਬੁੱਢੀ ਨਾਲ ਰੌਲਾ ਚੱਲਣ ਦੇ। ਬੁਰੀ ਨਾਲ ਮੂੰਹ ਬਣਾਇਆ, ਸੱਸ ਨੇ ਸੈੱਟ ਬਿਲਕੁਲ ਵੀ ਆ ਜਾਈਏ ਚਲੋ। ਨਹੀਂ ਇਹ ਕਿਹੜੀ ਗੱਲ ਆ ਵੀ ਬੁੱਢੀ ਨਾਲ ਰੁੱਸਿਆ ਤੇ ਸੱਸ ਨਾਲ ਭੁੱਲ ਗਿਆ ਸਾ। ਇਦਾਂ ਉਸਤਾਦ ਜੀ ਆਪਣੀ ਸੱਸ ਨੂੰ ਕਹਿੰਦਾ ਵੇਖ ਲੈ ਮੈਂ ਤੇ ਮੇਰਾ ਨਾਂ ਨਹੀਂ ਲਿਖਾਇਆ। ਲੇਕਿਨ ਇਹ ਪਿਛਲੇ ਦਿਨਾਂ 'ਚ ਇੱਕ ਉਸਤਾਦ ਜੀ ਸ਼ਾਦੀ ਕੈਂਸਲ ਹੋਈ, ਜਿਹਦਾ ਨਾ ਬੜੀ ਦਿਲੀ ਤੌਰ ਤੇ ਦੁੱਖ ਹੋਇਆ। ਹਾਂ ਬੜੀ ਵਾਇਰਲ ਵੀ ਹੋਈ ਹੈ ਕਿ ਉਸਤਾਦ ਜੀ ਦੁਲਹਨ ਨਾ ਸ਼ਾਦੀ ਹਾਲ ਚਾਹੀਏ ਤੇ ਉਹ ਵਿਚਾਰੀ ਨਾ
ਡਾਂਸ ਕਰ ਰਹੀ ਸੀ ਇਹਨਾਂ ਦੀ ਗੱਲ ਕਰ ਤੇ ਡਾਂਸ ਵੇਖਿਆ ਸੀ ਉਹਦਾ ਦੁਲਹਨ ਦਾ? ਭਾਜੀ ਉਹਨੂੰ ਦੁਲਹਨ ਵਾਲਾ ਡਾਂਸ ਹੈ ਸੀ ਆਹੋ ਤੁਸੀਂ ਡਾਂਸ ਤਾਂ ਵੇਖੋ। ਉਹਦੇ ਮੁੰਡੇ ਦੇ ਵਾਲਾ ਸਾਹਿਬ ਨੇ ਇਨਕਾਰ ਕਰਦਾ ਯਾਰ ਕੀ ਹੈ ਯਾਰ। ਤੇ ਉਹ ਟਿਕਟੋਕਰ ਵੀ ਬਣ ਗਈ ਹੈ, ਹਾਂਜੀ ਮੈਂ ਫੇਮਸ ਵੀ ਹੋ ਗਈ ਉਸੇ ਡਾਂਸ ਤੋਂ। ਉਸਤਾਦ ਹੋਰਾਂ ਨੇ ਨਾ ਇੱਕ ਗੱਲ ਕੀਤੀ ਸੀ, ਅੱਜ ਵੀ ਮੇਰੇ ਦਿਲ ਤੇ ਲਿਖੀ ਹੋਈ ਹੈ। ਉਸਤਾਦ ਜੀ ਕਹਿੰਦੇ ਕਿ ਗੱਲ ਸਾਨੂੰ ਉਹ ਕਰੇ ਜਿੰਨੇ ਸਾਰੀ ਜ਼ਿੰਦਗੀ ਗਲਤ ਗੱਲ ਨਾ ਕੀਤੀ ਹੋਵੇ, ਜਿੰਨੇ ਕਦੇ ਗਾਲ ਨਾ ਕੱਢੀ ਹੋਵੇ, ਜਿੰਨੇ ਕਦੇ ਮਸਾਇਆਂ ਦਾ ਹੱਕ ਨਾ ਖਾਧਾ ਹੋਵੇ, ਉਹ ਸਾਨੂੰ ਗੱਲ ਕਰੇ। ਇਸ ਹਿਸਾਬ ਨਾਲ ਸਾਰੀ ਦਿਲ ਤੇ ਦੁਨੀਆ ਲਿਖੀ ਉਹ ਜ਼ਿਆਦਤੀ ਹੋਈ। ਇਸ ਹਿਸਾਬ ਨਾਲ ਸਾਰੀ ਦੁਨੀਆ ਚੁੱਪ ਫਿਰੇਗੀ। ਹਰ ਬੰਦੇ ਨੇ ਕੁਝ ਨਾ ਕੁਝ ਕੀਤਾ ਹੁੰਦਾ ਸਾਜੀ। ਤੇ ਫਿਰ ਨਾ ਅਗਲੇ ਨੂੰ ਨਾ ਕਹੋ, ਪਹਿਲੇ ਆਪਣੇ ਗਰੇਬਾਂ 'ਚ ਦੇਖੋ। ਲੇਕਿਨ ਉਹ ਸਾਡੀ ਸ਼ਾਦੀ ਤੇ ਇੱਕ ਖੁਸ਼ੀ ਹੁੰਦੀ ਹੈ, ਲਾੜੇ ਯਾਰ ਖੁਸ਼ੀ ਹੁੰਦੀ ਆ, ਲੇਕਿਨ ਉਹਨੇ ਡਾਂਸ ਜ਼ਿਆਦਾ ਜ਼ਰਾ ਜਜ਼ਬਾਤੀ ਹੋ ਗਈ ਸੀ ਬੱਚੀ ਉਹ ਡਾਂਸ ਦੁਲਹਨ ਵਾਲਾ ਔਰ ਦੂਜਾ ਹੈ ਹੀ ਨਹੀਂ ਸੀ। ਉਹ ਡਾਂਸ ਤੇ ਪ੍ਰੋਫੈਸ਼ਨਲ ਡਾਂਸ ਸੀ। ਹਾਂਜੀ ਹੁਣ ਉਹ ਜਿਹੜਾ ਲਾੜਾ ਵਾ, ਚਲੋ ਉਹਨੇ ਤੇ ਕਿਹਾ ਵੀ ਠੀਕ ਆ, ਓਕੇ ਆ। ਉਹਦਾ ਪਿਓ ਜਿਹੜਾ ਉਹਨੇ ਕਿਹਾ ਵੀ ਨਹੀਂ ਆਇਆ ਕਿ ਇਹ ਮੈਂ ਕੀ ਵਿਆਉਣ ਲੱਗਾ, ਸਾਰੇ ਰਿਸ਼ਤੇਦਾਰ ਉੱਥੇ ਸੀ, ਉਹਨੇ ਨਥੀ ਕਰਾਤਾ। ਉਸ ਤੋਂ ਬਾਅਦ ਫਿਰ ਉਹਦੀ ਵਾਇਰਲ ਹੋ ਗਈ ਵੀਡੀਓ। ਸਿਰਫ ਉਹਦੇ ਡੰਡਾ ਹੈ ਨਹੀਂ ਤੇ ਉਹ ਘੁੰਮਣ ਵਾਲਾ ਸਟੈਪ ਰਹਿ ਗਿਆ। ਉਹ ਹੈ ਉਹ ਤੇ ਬਸ ਉਹਦਾ ਸਹੁਰਾ ਬੇਵਕੂਫ ਨਹੀਂ, ਦੋ ਕਾਪੀਆਂ ਸੁੱਟਦਾ ਘਰ ਲੈ ਜਾਂਦਾ। ਨਹੀਂ ਭਾਜੀ, ਨਹੀਂ ਉਹ ਨਹੀਂ ਗੱਲ ਹੈ। ਮੈਂ ਗੱਲ ਕਰ ਰਿਹਾ ਉਸਤਾਦ ਜੀ, ਕੀ ਹੋ ਜਾਣਾ ਸੀ ਕਾਹਦਾ ਕਿ ਨਿਕਾਹ ਹੋ ਜਾਂਦਾ। ਯਾਰ ਭਾਂ ਦੀ ਤੁਹਾਨੂੰ ਭਾਂ ਕੀ ਹੋ ਗਿਆ ਤੁਹਾਨੂੰ? ਓਏ ਮਿੱਠੇ, ਉਹ ਅੱਲਾ ਦੇ ਕਿੰਨੀ ਇਨਸਲਟ ਹੋਈ ਹੋਣੀ ਉਹਦੇ ਵਾਲਦਾ ਮੋਹਤਰਮ ਦੀ। ਉਹ ਲੜਕੀ ਨੂੰ ਨਹੀਂ ਸੀ ਥੋੜਾ ਜਿਹਾ ਸੈਂਸ ਹੈ ਕਿ ਯਾਰ ਮੇਰੀ ਸ਼ਾਦੀ ਆ, ਜਿਸ ਦਿਨ ਮੈਨੂੰ ਘੁੰਗਟ ਕੱਢਣਾ ਚਾਹੀਦਾ ਉਸ ਦਿਨ ਮੈਂ ਪੂਰਾ ਉਹ ਤੇ ਕਹਿ ਜੋ ਕਰਨ ਲਈ ਸੀ। ਤੇ ਸ਼ਾਦੀ ਤੇ ਖੁਸ਼ੀ ਨਹੀਂ ਹੁੰਦੀ। ਖੁਸ਼ੀ ਹੁੰਦੀ ਹੈ, ਹੋ ਸਕਦਾ ਉਹਨੂੰ ਜ਼ਿਆਦਾ ਹੋਈ ਹੋਵੇ ਖੁਸ਼ੀ। ਇਹ ਕਿਹੜੀ ਖੁਸ਼ੀ ਹੈ? ਕਿ ਸਾਜੀ ਵੀ ਹੋ ਸਕਦਾ ਕਿ ਉਹਦਾ ਖੁਸ਼ੀ ਹੁੰਦੀ ਹੈ ਇਦਾਂ ਦੀ? ਉਸਤਾਦ ਜੀ ਮਾਦਰਤ ਉਹ ਤੇ ਚਾਹ ਰਹੀ ਸੀ ਵੀ ਸਾਰਿਆਂ ਨੂੰ ਹੀ ਹੋਵੇ। ਅੱਛਾ, ਪਿਛਲੇ ਦਿਨਾਂ 'ਚ ਤੁਸੀਂ ਇੱਕ ਗੱਲ ਤੋਂ ਨੱਚਣ ਦੇ ਸੀ, ਡਾਂਸ ਕਰਨ ਦੇ ਸੀ, ਠੀਕ ਹੈ ਉਹ ਵਜ੍ਹਾ ਕੀ ਸੀ? ਯਾਰ। ਖੁਸ਼ੀ ਸੀ ਨਾ ਅੰਦਰੋਂ, ਇੱਕ ਖੁਸ਼ੀ ਜਜ਼ਬਾਤ ਜਾਗਣ ਦੇ ਸੀ। ਯਾਰ ਉਹ ਘਰ ਨੱਚ ਕੇ ਆ ਜਾਂਦੀ ਚੰਗੀ ਤਰ੍ਹਾਂ। ਹਾਂ ਮੈਂ ਗਲੀ 'ਚ ਤੇ ਨਹੀਂ ਨਾ ਨੱਚਣ ਲੱਗ ਪਿਆ ਜਾ ਕੇ। ਲੇਕਿਨ ਲੱਡੂ ਤੇ ਫੁੱਟਣ ਦੇ ਸੀ ਨਾ ਯਾਰ ਉਹ ਮੈਂ ਆਪਣੇ ਦਫ਼ਤਰ ਦੇ ਵਿੱਚ ਹੀ ਅੰਦਰ ਸੀ, ਘਰ ਇੱਥੇ ਨੱਚੀ ਜਿੱਦਾਂ ਮਰਜ਼ੀ ਮੈਂ ਨੱਚਾਂ। ਹੁਣ ਇੱਕ ਜਗ੍ਹਾ ਤੇ ਮੈਂ ਗਿਆ ਵਾਂ ਤਾਂ ਉੱਥੇ ਮੈਂ ਨੱਚਣ ਲੱਗ ਪਵਾ, ਜਿੱਥੇ ਸਾਰਾ ਸ਼ਰੀਕਾ ਬਰਾਦਰੀ ਹਰ ਚੀਜ਼ ਰਿਕਾਰਡਿੰਗ ਵੀ ਹੁੰਦੀ। ਤੇ ਫਿਰ ਆਪਣਿਆਂ ਦਾ ਕਿੱਥੋਂ ਪਤਾ ਲੱਗਦਾ? औरत की कोई मर्यादा भी होती है। ਤੇ ਉਸਤਾਦ ਜੀ ਹੋ ਸਕਦਾ ਉਹਦੀ ਮੰਨਤਾ ਹੋਵੇ। ਉਹ ਨਹੀਂ ਭਾਜੀ ਮੰਨਤਾ। ਮੁੰਡੇ ਨੂੰ ਕੋਈ ਰੌਲਾ ਨਹੀਂ ਸੀ, ਉਹਦੇ ਪਿਓ ਨੇ ਉਹਨੇ ਕੰਮ ਖਰਾਬ ਕਰਤਾ। ਉਹ ਦਿਲ ਕਰੇ ਮੁੰਡਾ ਬ੍ਰੇਕ ਡਾਂਸਰ ਹੋਵੇ। ਆਹ ਮੁੰਡੇ ਦਾ ਵੀ ਡਾਂਸ ਬਹੁਤ। ਮੈਂ ਗੱਲ ਕਰ ਰਿਹਾ, ਉਹ ਤੇ ਸਾਰਾ ਖਾਨਦਾਨ ਆਪਣਾ ਹੀ ਸੀਗਾ ਉਸਤਾਦ ਜੀ। ਕਿਹੜੇ ਗੈਰ ਸਨ? ਮੁੰਡੇ ਨੂੰ ਕੋਈ ਮਸਲਾ ਸੀ, ਮੁੰਡਾ ਤੇ ਉੱਥੇ ਭਾਂ ਲੱਭਦਾ ਰਿਹਾ ਕਿ ਯਾਰ ਤੁਹਾਡੀ ਭਾਬੀ ਨੇ ਚੜੀ, ਮੈਨੂੰ ਭਾਂ ਦਿਓ ਕਿਤੋਂ। ਔਰ ਜੀ ਮਸਲਾ ਵਾਲਸਾ ਨੇ ਕੀਤਾ ਵਾ। ਔਰ ਜੀ ਕਰੇ ਅਗਲਾ ਉਸਤਾਦ ਜੀ ਡਿਊਟ ਗਾਣਾ ਹੋਵੇ ਉਹਨਾਂ ਦੋਵਾਂ ਦਾ, ਉਹਦੇ ਉਸ ਤੋਂ ਬਾਅਦ ਮੁੰਡੇ ਨੇ ਉੱਠਣਾ ਹੋਵੇ, ਉਸ ਤੋਂ ਪਹਿਲੇ ਪਿਓ ਨੇ ਰੌਲਾ ਪਾਤਾ। ਨਾਲੇ ਪਤਾ ਕੀ ਗੱਲ, ਇਹ ਡਿਵੋਰਸ ਹੀ ਬਣਦੇ ਸੀ ਜਦੋਂ ਦੁਲਹਨ ਨੂੰ ਉੱਤੋਂ ਕੁਝ ਨਾ ਹੋਵੇ, ਫਿਰ ਤਲਾਕਾਂ ਹੀ ਹੁੰਦੀਆਂ ਵਾ। ਉੱਤੋਂ ਕੁਝ ਨਹੀਂ ਹੋਇਆ। ਮੇਰੀ ਨਜ਼ਰ 'ਚ ਖੈਰ, ਮੈਂ ਉਸਤਾਦ ਜੀ ਗੱਲ ਆਵੇ ਕਿ ਮੈਂ ਇਸ ਟੋਪਿਕ 'ਚ ਜਾਣਾ ਹੀ ਨਹੀਂ ਚਾਹੁੰਦਾ। ਨਹੀਂ ਤੂੰ ਆ ਵੀ ਨਾ। ਮੈਂ ਕਦੋਂ ਆ ਰਿਹਾ? ਮੈਨੂੰ ਕਿਹੜੀ ਲੋੜ ਹੈ ਆਉਣ? ਨਹੀਂ ਇੱਕ ਮਿਸਾਲ ਆ ਭਾਨ ਫੈਸਲ, ਤੁਸੀਂ ਮੁਗਲ ਹੋ, ਨੱਕ ਨਾ ਵੱਢਿਆ ਜਾਏ, ਉਹ ਨਾ ਓ ਵੱਢਿਆ। ਯਾਰ ਮੇਰੇ ਸਾਹਮਣੇ ਨਾ ਕਿਹਾ ਕਰੇ ਯਾਰ ਮੁਗਲ। ਉਸਤਾਦ ਜੀ ਹੋਰ ਕੀ ਗੱਲ? ਤੁਸੀਂ ਵੀ ਨਾ ਉਸਤਾਦ ਕਿਹਾ ਕਰੋ, ਤੁਸੀਂ ਵੀ ਨਾ ਕਿਹਾ ਕਰੋ ਕੋਈ ਯਾਰ ਰਿਸ਼ਤੇ। ਉਹਦੇ ਚਾਰ ਚਾਚੇ, ਚਾਰੇ ਲੈਦਾ ਬਰਾਦਰੀਆਂ ਦੇ ਆ। ਚਾਚੇ ਨਹੀਂ ਬਰਾਦਰੀ ਦੇ। ਥੋਪੜ ਮਾਸੜ ਚਾਟ ਸਾਰੇ ਲੈਦਾ ਉਹ ਮਿਸ਼ਲ ਮੇਲ ਫੈਮਿਲੀ ਆ। ਉਹ ਕਿਹੜੇ ਚਾਚੇ? ਉਹ ਤੇਰਾ ਖਾਲੂ ਹੋਰ ਆ, ਮਾਸੜ ਖਾਲੂ ਨੂੰ ਹੋਰ ਛੱਡ ਦਿਓ ਆ। ਤੁਸੀਂ। ਤੇਰੀ ਫੈਮਿਲੀ ਇੱਕ ਮੈਂ ਤੰਜਣ। ਨਹੀਂ ਤਰਖਾਨ ਕੌਣ ਤੁਹਾਡੇ ਚੋਂ? ਇੱਕ ਤਰਖਾਨ ਮੇਰੀ ਵੀ ਗੱਲ ਸੁਣ ਲੈ ਨਾ। ਇਹਨਾਂ ਦਾ ਫਕੀਰ ਦੇ ਸਾਲ ਨਾਲ ਸਾਹ। 6 ਫੁੱਫੜਾ 6 ਲੈਦਾ ਜ਼ਾਤਾਂ ਦੇ, 4 ਖਾਲੂ ਆ, 4 ਲੈਦਾ ਜ਼ਾਤਾਂ ਦੇ, ਓਏ ਅਸੀਂ ਨਹੀਂ ਨਾ ਕਰਦੇ ਬਰਾਦਰੀਆਂ ਬਾਹਰ। 3 ਮਾਮੀਆਂ ਨੇ, 3 ਲੈਦਾ ਜ਼ਾਤਾਂ ਦੀਆਂ। ਲੇਕਿਨ ਗੱਲ ਅੱਛੀ ਆ ਵੈਸੇ ਇੱਕ ਹਿਸਾਬ ਨਾਲ ਕਿ ਯਾਰ ਇਹ ਕਿਹੜੀ ਗੱਲ ਆ। ਸਾਨੂੰ ਜਿਹੜੀ ਬਰਾਦਰੀ ਅੱਛੀ ਲੱਗੀ, ਪੜਿਆ ਲਿਖਿਆ ਜੋ ਵੀ ਉਧਰ ਤੇਰੇ ਸਹੁਰੇ ਕੌਣ ਨੇ? ਰਾਜਪੂਤ। ਹਾਂ ਤੂੰ ਮੁਗਲ ਆ, ਹਾਂਜੀ। ਤੇਰੇ ਅੱਬੂ ਮੁਗਲ ਸੀ, ਜੀ। ਇਸ ਤੋਂ ਤੂੰ ਮੁਗਲ ਆ। ਹਾਂਜੀ। ਅੰਮੀ ਅੰਮੀ ਮੇਰੇ ਸ਼ੇਖ ਬਰਾਦਰੀ। ਇਹ ਕੋ ਤਜਰਬਾ ਕਰਨ ਨਿਕਲੇ। ਮੈਂ ਵੀ ਕਹਾਂ ਮੈਨੂੰ ਕਿਉਂ ਕਹੀ ਜਾਂਦਾ ਵੀ ਤੁਸੀਂ ਮੇਰੇ ਸਾਰਾ ਮਾਂ-ਬਾਪ ਹੋ। ਇਹ ਤੁਹਾਡੀ ਨਾ ਬਰਾਦਰੀ ਨਹੀਂ, ਕੇਬਲ ਦੀ ਤਾਰ ਜੇ। ਹਰ ਪਾਸੇ ਇੱਥੇ ਹੋਰ ਕਨੈਕਸ਼ਨ ਲੱਗਾ, ਉੱਥੇ ਹੋਰ ਲੱਗਾ, ਉੱਥੇ ਹੋਰ ਲੱਗਾ। ਭਾਈ ਨੇ ਕੀ ਐਡੇ ਵੱਡਾ ਹੋ ਗਿਆ, ਇਹ ਤੇਰਾ ਮੱਥਾ ਪੱਟ ਹੋਇਆ ਚੰਗਾ ਲੱਗੇਗਾ ਭਰਾਵਾ। ਇਹ ਤੁਹਾਡੀ ਬਰਾਦਰੀ ਨਹੀਂ, ਤੁਹਾਡਾ ਸਨੋਕਰ ਦਾ ਚੈਪ ਖੁੱਲਾ ਵਾ। ਕੋਈ ਪੀਸ ਹੋਰ ਆ, ਕੋਈ ਉਹ ਹੋਰ। ਸਾਡੇ ਨਹੀਂ ਮੰਨਦੇ ਯਾਰ। ਸਾਡੇ ਖਾਨਦਾਨ 'ਚ ਨਹੀਂ ਜ਼ਾਤ ਬਰਾਦਰੀਆਂ ਕੀ ਨੇ ਯਾਰ। ਨਹੀਂ ਅੱਛੀ ਗੱਲ ਆ, ਮੈਂ ਤਾਂ ਪਹਿਲੇ ਕਿਹਾ ਅੱਛੀ ਗੱਲ। ਕਈ ਲੋਕ ਜਿਹੜੇ ਬੈਠੇ ਨੇ ਮਿੱਠਾ ਜੀ, ਰਿਸ਼ਤਾ ਹੀ ਨਹੀਂ ਆਇਆ ਕਿ ਵੀ ਬਰਾਦਰੀ ਦੇ ਵਿੱਚ ਹੀ ਕਰਨੀ। ਭਾਈ ਨੇ ਤੁਹਾਡਾ ਜਿਹੜਾ ਮੈਡੀਕਲ ਦੇ ਹਵਾਲੇ ਨਾਲ ਦੇਖਿਆ ਜਾਏ ਨਾ, ਤਾਂ ਵੀ ਡਾਕਟਰ ਕਹਿੰਦੇ ਨੇ ਕਿ ਬਾਹਰ ਕਰੋ ਬਰਾਦਰੀਆਂ। ਦੈਟਸ ਵੈਲ। ਬਹੁਤ ਸਾਰੇ ਲੋਕ ਅਕਸਰ ਬੱਚੇ ਅਪਾਹਜ ਪੈਦਾ ਹੁੰਦੇ ਨੇ ਕਜ਼ਨ ਮੈਰਿਜ ਤੇ। ਕਜ਼ਨ ਮੈਰਿਜ ਡਾਕਟਰ ਵੀ ਕਹਿ ਰਹੇ ਨੇ ਕਿ ਨਹੀਂ ਕਰਨੀ ਚਾਹੀਦੀ। ਨਹੀਂ ਇਹਨਾਂ ਤੋਂ ਵੈਸੇ ਹੀ ਇਹਨਾਂ ਕੋ ਮੂੰਹ ਲਾਉਂਦਾ ਰਿਸ਼ਤੇਦਾਰ। ਉਹ ਨਹੀਂ ਯਾਰ ਮਿੱਠਾ ਇਹ ਉਹ ਤੋਂ ਡਾਕਟਰ ਨੇ ਕਹਿ ਤਾ ਪੱਕੇ ਹੋ ਗਏ। ਓਏ 32 ਰਿਸ਼ਤੇ ਆ। ਮੈਂ ਖੋਖਰ ਆ। ਹੁਣ ਜਿੱਧਰ ਮੇਰੀ ਸ਼ਾਦੀ ਹੋਈ ਲਾ ਲਿਆ। ਓਏ ਤੂੰ ਕੋਕੜ ਨਹੀਂ, ਤੂੰ ਕੋਕੜੇ ਮਰੇ। ਨਹੀਂ ਨਹੀਂ ਖੋਖਰ में है जमाना। ਮੈਂ ਖੋਖਰ ਦਾ ਸਾਜੀ। ਹੁਣ ਓਏ ਜਿੱਧਰ ਮੇਰੀ ਤੁਹਾਨੂੰ ਸ਼ਾਦੀ, ਕੋਕੜ ਲੱਗੀ ਆ ਓਏ। ਜਿੱਧਰ ਮੇਰੀ ਸ਼ਾਦੀ ਹੋਈ ਆ ਹੁਣ ਲਾ ਲਿਆ, ਉਹ ਖੱਲੜ ਆ।
ਹੈ ਖੱਲੜ ਖੱਲੜ ਮੁਟਿਆਰ ਆ, ਖੱਲੜ ਮੁਟਿਆਰ। ਉਹ ਖੱਲੜ ਰਾਜ ਓਏ ਖੱਲੜ ਬੱਲੜ ਬਾਵੇ ਦਾ ਨਹੀਂ ਜਿਹੜਾ ਉਹ ਆ। ਨਹੀਂ ਖੱਲੜ ਕੌਮ ਆ ਸਾਜੀ। ਨਹੀਂ ਖੱਲੜ ਹੋਏਗੇ, ਬੜੀਆਂ ਬੜੀਆਂ ਜ਼ਾਤਾਂ ਕੌਮਾਂ ਨੇ, ਬੜੇ ਬੜੇ ਕਬੀਲੇ ਨੇ ਉਹਨਾਂ ਦੀਆਂ ਆਪਣੀਆਂ ਆਪਣੀਆਂ। ਲੇਕਿਨ ਅੱਜ ਦੇ ਦੌਰ ਦੇ ਵਿੱਚ ਭਾਜੀ ਯਾਰ ਮੇਰੀ ਗੱਲ ਸੁਣਨਾ ਜੀ ਕਿ ਦੇਖੋ ਤੁਸੀਂ ਥੀਏਟਰ ਕਰਦੇ ਸੀ, ਜੀ ਥੀਏਟਰ ਦੀ ਨਹੀਂ, ਥੀਏਟਰ ਤੋਂ ਮੁਰਾਦ ਹੈ ਕਿ ਜਿੱਥੇ ਸਿਨੇਮਾ ਜਾਂ ਥੀਏਟਰ, ਜੀ ਉਹਦੀ ਜਿਹੜੀ ਫਰੰਟ ਲਾਈਨ ਤੇ ਸਾਹਮਣੇ ਸਾਰੇ ਬੈਠੇ ਹੁੰਦੇ ਨੇ, ਹਾਂਜੀ ਉਹਨਾਂ ਚੋਂ ਕੋਈ ਸੁੰਨੀ ਹੋਏਗਾ, ਕੋਈ ਸ਼ੀਆ ਹੋਏਗਾ, ਕੋਈ ਵਾਬੀ ਹੋਏਗਾ, ਕੋਈ ਦਿਓਬੰਦੀ ਹੋਏਗਾ, ਇਦਾਂ ਹੀ ਨਾ। ਕਿੱਡੇ ਪਿਆਰ ਨਾਲ ਬੈਠੇ ਹੁੰਦੇ, ਇੱਕ ਦੂਜੇ ਨੂੰ ਚੀਜ਼ਾਂ ਵੀ ਦੇ ਰਹੇ ਹੁੰਦੇ। ਲਵੋ ਭਾਜੀ ਹਾਂਜੀ ਦੇ ਰਹੇ ਹੁੰਦੇ ਨਾ ਜੀ। ਇਹਦਾ ਮਤਲਬ ਕੀ ਹੈ ਭਲਾ? ਅਗਲੀ ਗੱਲ ਸੁਣੇਗਾ ਤੈਨੂੰ ਸਮਝ ਆ ਜਾਊ ਕਿ ਥੀਏਟਰ ਦੇ ਵਿੱਚ ਕਿੱਡੇ ਪਿਆਰ ਨਾਲ ਬੈਠੇ ਹੁੰਦੇ। ਉੱਥੇ ਕੋਈ ਧਰਮ ਮਜ਼ਹਬ ਜ਼ਾਤ ਪਾਤ ਨਹੀਂ ਹੁੰਦੀ। ਉਹ ਮਲਾਕਾ ਨਾਲ ਗੁੱਜਰ ਬੈਠਾ, ਸਾਰੇ ਇੱਕੋ ਜਿਹੇ। ਤੇ ਬਾਕੀ ਜਗ੍ਹਾ ਤੇ ਲਾਇਕ ਮਸੀਤੇ, ਭਾਬੀਆਂ ਦੀ ਮਸੀਤ ਦੀ ਉਹ ਸੁੰਨੀ ਵੜ ਜੇ, ਸੁੰਨੀਆਂ ਦੀ ਮਸੀਤ ਤੇ ਭਾਬੀ ਵੜ ਜੇ। ਉਹ ਕਹਿੰਦੇ ਨਹੀਂ, ਉੱਥੇ ਇਹ ਰੌਲਾ ਵਾ। ਥੀਏਟਰ ਤੇ ਸਿਨੇਮੇ ਦੀ ਸਾਰੀ ਲਾਈਨ 'ਚ ਇਕੱਠੇ ਬੈਠੇ ਹੁੰਦੇ ਸਾਰੇ। ਇਹ ਮੈਂ ਨਹੀਂ ਕਹਿ ਰਿਹਾ, ਮੰਟੋ ਸਾਹਿਬ ਨੇ ਕਿਹਾ ਸੀ। ਵਾਹ ਵਾਹ ਮੰਟੋ ਸਾਹਿਬ ਨੇ ਗੱਲ ਕਹੀ ਵਾਹ ਸੀ। ਵਾਹ ਸਭਾ ਕਬੀਰ ਗੱਲ। ਮੰਟੂ ਸਾਹਿਬ ਕਿੱਥੇ ਦੇ ਸੀ ਜੀ? ਹਾਂ ਮੰਟੂ ਸਾਹਿਬ ਕਿੱਥੇ ਦੇ ਸੀਗੇ? ਪਤਾ ਨਹੀਂ ਕਿ ਇੱਥੇ ਦੇ ਸੀ। ਗੁਜਰਾਤ ਨਹੀਂ, ਲਾਹੌਰ ਦੇ ਇਹ ਪਾਕਿਸਤਾਨੀ ਸੀ ਮੰਟੂ ਸਾਹਿਬ ਕਿ ਹਾਂ, ਨਹੀਂ? ਇੰਡੀਆ ਪਾਕਿਸਤਾਨ ਇਕੱਠੇ ਹੀ ਸੀ। ਇਹ ਕਦੋਂ ਦੀਆਂ ਗੱਲਾਂ ਕਰਕੇ ਗਏ? ਕਾਫੀ ਦੇਰ ਦੀ ਬੜੀਆਂ ਗੱਲਾਂ ਨੇ ਮੰਟੋ ਸਾਹਿਬ ਦੀਆਂ। ਹੈ 19 ਦੀ ਦਹਾਈ ਦੀ ਵੀ। ਇਹ ਆਜ਼ਾਦੀ ਤੋਂ ਪਹਿਲੇ ਦੀ ਕਿ ਬਾਅਦ ਦੀਆਂ? ਮੰਟੋ ਸਾਹਿਬ ਬੇਸਿਕਲੀ ਔਰਤਾਂ ਦੇ ਹੱਕ 'ਚ ਜ਼ਿਆਦਾ ਬੋਲ ਕੇ ਗਏ ਨੇ। ਉਹ ਵੀ ਜਿਹੜੀਆਂ ਔਰਤਾਂ ਉਹਨਾਂ ਦੇ ਹੱਕ 'ਚ। ਇਹ ਕੀ ਨਾਮ, ਪੂਰਾ ਨਾਮ ਕਿਸੇ ਜੀ? ਸਾਦਤ ਹਸਨ ਮੰਟੋ। ਸਾਜੀ ਕੁ ਸਾਲ ਆਉਣ ਵਾਲੇ 20-25 ਸਾਲਾਂ 'ਚ ਕੋਈ ਸਾਡਾ ਵੀ ਨਾਮ ਨੂੰ ਹੋਊਗਾ ਕਿ ਨਹੀਂ? ਅੱਛਾ ਕਰਨ ਤੇਰਾ ਉਹ ਮੰਟੋ ਸੀ, ਤੂੰ ਘੰਟੋ ਹੋਣਾ। ਆ ਮਿੰਟੋ ਆ ਸਕਿੰਟੋ ਵੀ ਆ ਨਾਲ। ਮੰਟੂ ਭਈਆ 10,000 ਦੇਣਾ, 11 ਵਜੇ ਨੂੰ ਕਾਲ ਕਰਤੀ ਆ ਜੀ, ਸੱਪ ਕਢਾਉਣਾ ਬਾਹਰ, ਸੱਪ ਆ ਗਿਆ ਝਾੜੀ 'ਚ ਬਾਹਰ। ਕਿੱਥੇ? ਬਾਹਰ ਸੱਪ ਆਪਣੇ ਫਿਰਨ ਦਿਆ ਵਾ। ਓਏ ਉਹ ਸੱਪ ਗੇਟ ਦੇ ਨਹੀਂ ਨਾਲ। ਹੈਗਾ। ਸਾਜੀ ਇੱਕ ਮਿੰਟ, ਉਹ ਫਿਰਨ ਦੇ ਨੂੰ ਕੁਝ ਨਹੀਂ ਕਹਿਣਾ। ਤੂੰ ਉਹਨੂੰ ਕੁਝ ਕਹੇਗਾ ਤੈਨੂੰ ਡੰਗ ਮਾਰੇਗਾ, ਨਹੀਂ ਤੇ ਫਿਰਨ ਦੇ ਕੋਈ। ਮੈਂ ਫੜਨ ਲੱਗਾ ਸੀ ਉਹਨੂੰ, ਮੈਂ ਧੋਣ ਤੋਂ ਫੜ ਕੇ ਲਾਉਣਾ ਸੀ। ਸੱਪ ਤੇਰੀ ਆਦਤ ਬਹੁਤ। ਕਦੇ ਨਹੀਂ ਤੈਨੂੰ ਜਿੱਥੇ ਨਜ਼ਰ ਆਏ ਸੱਪ ਉਹ ਫੜਨ ਦੀ ਕਰਦਾ। ਕੀ ਉਹ ਕੀ ਕਹਿਣ ਡਿਆ ਭਲਾ? ਕੀ ਕਹਿੰਦੀ ਕਹਿ ਮੈਂ ਸੱਪ ਫੜਨ ਲੱਗਾ ਸੀ। ਨਹੀਂ ਫੜੀਦਾ ਹੁੰਦਾ ਨਾ। ਆ ਤੁਹਾਡੀ ਮਿਹਰਬਾਨੀ, ਉਹਦਾ ਕੁਝ ਕੁੰਜ ਜਿਹਾ ਕਰਾਓ ਅਸੀਂ। ਕਿਸੇ- ਨਹੀਂ ਉਹ ਕੁਝ ਨਹੀਂ, ਤੁਸੀਂ ਉਹਨੂੰ ਕੁਝ ਨਹੀਂ ਕਹਿਣਾ, ਤੁਹਾਨੂੰ ਕੁਝ ਨਹੀਂ ਕਹੇਗਾ। ਤੁਸੀਂ ਉਹਨੂੰ ਨਾ ਬੁਲਾਓ, ਨੇ ਤੁਹਾਨੂੰ ਨਹੀਂ ਬੁਲਾਉਣਾ। ਇਹ ਹੁਣ ਤੁਸੀਂ ਪੈਰ ਹੀ ਉਹਦੇ ਕੋਲ ਲੈ ਕੇ ਉਹਨੂੰ ਇੰਜ ਲੱਗੇ ਮੈਨੂੰ ਮਿੱਧਣ ਲੱਗੇ, ਤੂੰ ਡੰਗ ਹੀ ਮਾਰਨਾ। ਨਹੀਂ ਬੁਲਾਉਣ ਤੋਂ ਬਾਅਦ ਉਹਦਾ ਖੌਫ ਹੋ ਰਾਸ ਕੀ ਮੈਂ ਉਹਨਾਂ ਕਿਹੜਾ ਸਲਾਮ ਲੈ ਕੇ 6 ਘੰਟੇ ਕਰਕੇ ਜਾਣਾ ਦਫ਼ਤਰ। ਓਏ ਸੱਪ ਨੂੰ ਮਾਰਨਾ ਨਹੀਂ ਚਾਹੀਦਾ ਓਏ। ਵੀ ਹੁਣ ਕੀ ਉਹ ਤੇਰੀ ਅੱਧੀ ਡੱਬੀ ਸੀਟਾਂ 'ਚ ਮਗਾਲਮਾ ਕੀ ਕਰਾਂ, ਸਲਾਹ 'ਚ ਪਾਲਮਾ, ਉਹਨੂੰ ਕੀ ਕਰਨਾ ਹੁਣ? ਨਹੀਂ। ਉਹਨੂੰ ਪੁੱਛ ਲਾ ਉਹਦੇ ਪੀਜ਼ਾ ਮੰਗਾ ਲਈਏ, ਜ਼ਿੰਗਰ 버ਗਰ ਮੰਗਾ ਲਈਏ, ਉਹਦੇ ਦੀ ਸਾਪਲੀ ਤੇ ਰੈਡਾ ਤੱਲਕ ਉਹਦੇ ਨਾਲ ਤੇ। ਮੈਂ ਮੈਂ ਕਹਿਣ ਘਰ ਡਿਆ ਫੋਨ ਕਰ ਦੇਵੇ ਕਿ ਬਿਸਤਰਾ ਕਰ ਦੋ, ਸੱਪ ਤਾਂ ਮੈਂ ਆਉਣਾ ਹੈ। ਸੱਪ ਆਪਣੇ ਦਫਾ ਲਈ ਦੱਸਦਾ ਹੈ ਹਾਂ ਤੇ ਇਨਸਾਨ ਜਦੋਂ ਮਰਜ਼ੀ ਦੱਸਦਾ ਹੈ। ਹਾਂ। ਸਾਜੋ ਐਡਾ ਕਿ ਲੰਮਾ ਹੋਣਾ, ਇਹ ਐਡਾ ਕਿ ਲੰਮਾ ਹੋਣਾ। ਇਹ ਤੂੰ ਕਿੱਥੇ ਦੇਖਿਆ? ਹਾਂ। ਭਾਈ ਫੈਸਲੇ ਮੈਨੂੰ ਕਿਹਾ ਕਾਲੂਆ ਫੜ ਚਾਬੀ। ਜਦੋਂ ਬਾਹਰ ਆਪਾਂ ਬੈਠੇ ਸੀਗੇ, ਤੁਸੀਂ ਮੈਨੂੰ ਜਾਮਣਾ ਦੇ ਗਿਆ, ਉਸਤਾਦ ਜੀ ਕਹਿੰਦੇ ਭਾਈ ਫੈਸਲੇ ਕਹਿੰਦੇ ਗੱਡੀ ਦੇ ਵਿੱਚ ਜਾਮਣ ਪੇ ਲੈ ਗਿਆ। ਮੈਂ ਗਿਆ ਵਾਂ ਐਂ ਕਰਕੇ ਮੈਂ ਨਿਕਲਿਆ ਵਾਂ, ਉਸਤਾਦ ਜੀ ਹੋਏ 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 ਮੇਰਾ ਪੈਰ ਹੋਣ ਲੱਗਾ ਉੱਤੇ। ਸੱਪ ਦੇ ਉੱਤੇ ਉਹ ਜਾਮਨ ਤੂੰ ਲੈ ਕੇ ਆਇਆ ਸਾ ਹਾਂਜੀ ਤੇ ਅੰਨਾ ਸਾ ਜਾਮਨ ਲੈਣ ਲੱਗੇ। ਤੇਰੇ ਜਾਮਨ ਤੇ ਲਾਨਤ ਬੇਟੇ ਜਿਹੜੇ ਤੂੰ ਲੈ ਕੇ ਆਇਆ। ਸਹੀ ਨਹੀਂ ਸੀ। ਅੱਛਾ ਉਹ ਸੁੰਡੀਆਂ ਚੱਲਣ ਦੀਆਂ ਵਿੱਚ। ਉਹ ਸੁੰਡੀਆਂ ਕਿਹੜੀਆਂ ਚੱਲ ਉਹ ਜਿਹੜਾ ਉਹ ਤਾਂ ਉੱਠਿਆ ਨਹੀਂ, ਉਹਨੂੰ ਸੱਪ ਦਾ ਐਵੇਂ ਉਹਨੇ। ਅੱਛਾ ਇਹਨੇ ਸੱਪ ਦੇਖਿਆ ਨਹੀਂ, ਇਹਨੇ ਸਿਰਫ ਪੂੰਛ ਦੇਖੀ। ਮਾੜੀ ਜੀ ਪੂਛ ਕੇ ਤਾਂ ਯਕੀਨਨ ਜੀ ਸੱਪ ਦੀ ਪੂਛ ਸੀ ਜੀ, ਸੱਪ ਦੀ ਪੂਛ ਸੀ। ਇੰਜ ਨੂੰ ਆਈ ਹੈ ਸਾਡੇ ਦਫ਼ਤਰ ਦੇ ਅੰਦਰ ਨੂੰ। ਦਫ਼ਤਰ ਦੇ ਅੰਦਰ ਨਹੀਂ ਆਈ। ਐਡਾ ਦਾ ਅਸੀਂ ਰਹੇ ਸੱਪਾਂ ਜਾਂ ਸਾਜ ਕੀ ਹੋ ਗਿਆ ਸਾਡੇ ਪਿੰਡ ਮੱਕੂ ਨੇ ਇਹ ਦਰਜਨ ਨਿਕਲਦੇ ਸੀ। ਛੋਟੇ ਕੱਲ ਨੂੰ ਕੀ ਕਹਿ ਰਿਹਾ? ਨਾ ਉਸਤਾਦ ਜੀ ਨੇ ਪੇਰੈਂਟਸ ਨੂੰ ਵੀ ਸਾਪੀ ਕਿਹਾ ਵਾ ਜਿਹੜਾ ਰੇ ਸੱਪਾਂ 'ਚ ਹੁਣ ਇਹਦਾ ਕੋਈ ਹੱਲ ਨਹੀਂ ਕੱਢਣਾ। ਮੇਰੀ ਗੱਲ ਤੋਂ ਛੁੱਟੀ ਆ, ਮੈਂ ਜਜ਼ਬਾਤੀ ਜਿਹਾ ਬੰਦਾ ਵਾ। ਜੇ ਕੋਈ ਸਾਡਾ ਸੱਪ ਨਾਲ ਝਗੜਾ ਹੋਊਗਾ, ਰੌਲਾ ਬਣ ਕੇ ਜਾ ਜਾਂਦੀ ਰਹਿਣੀ ਹੈ, ਉਹਨੂੰ ਕੱਢੋ ਇੱਥੋਂ। ਤੈਨੂੰ ਕੁਛ ਕਿਹਾ ਉਹਨੇ? ਕਿਹਾ ਨਹੀਂ, ਕੱਲ ਨੂੰ ਮਸਲਾ ਬਣ ਸਕਦਾ। ਉਹ ਤੇਰੇ ਆਲੇ ਦੁਆਲੇ ਹੋ ਸਕਦਾ ਕਿੰਨੇ ਸੱਪ ਹੋਣ ਜਿਨ੍ਹਾਂ ਦਾ ਤੈਨੂੰ ਪਤਾ ਨਹੀਂ। ਉਦੋਂ ਤੂੰ ਈਜ਼ੀ ਇੱਕ ਦਾ ਤੈਨੂੰ ਪਤਾ ਲੱਗ ਗਿਆ ਤਾਂ ਤੂੰ ਆਉਣਾ ਨਹੀਂ ਕੱਲ ਤੋਂ। ਸਿਆਣੇ ਕਹਿੰਦੇ ਸੱਪ ਨੂੰ ਛੱਡ ਦੋ, ਚੋਰ ਨੂੰ ਮਾਰ ਦਿਓ। ਉਹ ਤੋਂ ਉਸਤਾਦ ਗੱਲ ਜੀ ਕੱਢਿਆ ਵਾ। ਏਦੀ ਇੱਕ ਬੰਦੇ ਨੂੰ ਇਗਨੋਰ ਕੀਤਾ ਸੀ। ਉਹ ਜਦੋਂ ਕੰਮ ਤੋਂ ਜਾਣ ਲੱਗਾ ਨਾ ਤੇ ਉਹਦੇ ਨਾਲ ਸ਼ਾਹ ਨਾਲ ਲਪੇਟਿਆ ਸੱਪ। ਹਾਂ। ਮੈਂ ਤੈਨੂੰ ਗੱਲ ਦੱਸਣਾ, ਸਿਆਣੇ ਸੱਚੀ ਉੱਚੀ ਇਹੀ ਕਹਿੰਦੇ ਨੇ ਨਾ ਕਿ ਸੱਪ ਤੇ ਪਿੱਛੂ ਜਿੱਥੇ ਵੇਖੋ ਮਾਰ ਦੋ। ਯਾਰ ਗਲਤ ਗੱਲ ਆ ਯਾਰ। ਸੱਪ ਨੂੰ ਜਿੱਥੇ ਤੁਸੀਂ ਵੇਖੋ ਨਾ ਯਾਰ, ਉਹ ਵੀ ਆਖਰ ਜਾਨਵਰ ਹੈ। ਓਏ ਸਿਆਣੇ ਸਮਝ ਕੇ ਉਹਦੀ ਗੱਲ ਤੇ ਨਹੀਂ ਯਕੀਨ ਕਰੀਦਾ, ਗੱਲ ਸੁਣ ਕੇ ਯਕੀਨ ਕਰੀਦਾ ਕਿ ਸਿਆਣਾ ਹੈਗਾ ਕਿ ਨਹੀਂ। ਗੱਲ ਦੱਸਦੀ ਆ ਕਿ ਸਿਆਣੇ ਨੇ ਕੀਤੀ ਕਿ ਨਹੀਂ। ਵਾਹ। ਸਿਆਣਾ ਦੇਖ ਕੇ ਉਹਦੀ ਹਰ ਗੱਲ ਨਹੀਂ ਮੰਨੀ ਚਾਹੀਦੀ। ਹਾਂਜੀ। ਲੇਕਿਨ ਉਸਤਾਦ ਜੀ ਇਹ ਮੌਸਮ ਇਸ ਤਰ੍ਹਾਂ ਦਾ ਹੈਗਾ, ਸਾਵਨ ਭਾਦੋਂ। ਹਾਂ ਮੇਰੇ ਨੈਣਾ ਸੋਣ ਭਾਦੋਂ ਕੌਣ ਤੁਸੀਂ ਸਿੱਧਾ ਸਾਵਨ ਭਾਦੋਂ ਯਾਰ, ਸੋਣ ਭਾਦੋਂ ਲਫ਼ਜ਼ ਹੀ ਕੋਈ ਨਹੀਂ ਹੈਗਾ ਯਾਰ। ਉਹ ਭਰਾਵਾ ਆ ਵੇਖ ਭਾ ਫੈਸਲੇ ਤੇਰੀ ਓਏ ਮਿਹਰਬਾਨੀ। ਇਹਨਾਂ ਦਿਨਾਂ 'ਚ ਚੀਜ਼ਾਂ ਨਿਕਲਦੀਆਂ ਵਾ। ਹੈ। ਹਾਂਜੀ ਉਸਤਾਦ ਜੀ, ਜਿਹੜੀਆਂ ਜ਼ਮੀਨੀ ਚਰਜਾ ਹਰਾਰਸ ਚ ਹੈਗਾ ਨਾ, ਉਹਦੇ ਵਿੱਚੋਂ ਇਹ ਚੀਜ਼ਾਂ ਹੋਰ ਆ ਜਾਂਦੀਆਂ ਨੇ। ਸੱਪਾਂ ਦੇ ਪੁੱਤ ਕਦੀ ਪਾਰਕਾਂ 'ਚ ਨਹੀਂ ਵੜਦੇ।
ਭਾਵੇਂ ਆਪ ਵੀ ਡਰੀਏ ਅਗਲੇ ਨੂੰ ਵੀ ਡਰਾਈਏ। ਕੁਛ ਨਹੀਂ ਕਹਿੰਦਾ ਮਿੱਠੇ ਤੈਨੂੰ। ਮੈਨੂੰ ਉਹਨੇ ਕੀ ਨਹੀਂ ਨਹੀਂ ਕਹਿਣਾ? ਉਸਤਾਦ ਜੀ ਹੈ ਮੈਨੂੰ ਉਹਨੇ ਕੀ ਕਹਿਣਾ ਵਾ? ਤੇਰਾ ਉਹਨੇ ਇਹੋ ਜਿਹਾ ਆਰ ਪਾਰ ਕਰਨਾ ਨਾ ਡੰਗ, ਨਹੀਂ ਮੈਂ ਲਾਗੇ ਨਹੀਂ ਜਾਣਾ। ਉਹ ਨਹੀਂ ਤੂੰ ਇੱਕ ਡੰਗ ਟੂ ਡੰਗ ਵੀ ਨਹੀਂ ਰਹਿਣਾ ਤੂੰ। ਮੈਂ ਤਾਂ ਵੈਸੇ ਆਪਣੇ ਵੈਸੇ ਕਿਉਂ? ਸਾਪਾ ਤਾਂ ਕੀ ਆ, ਉਹ ਵੀ ਰੱਬ ਦੀ ਮਖਲੂਕ ਆ। ਰੱਬ ਦੀ ਮਖਲੂਕ ਆ, ਲੇਕਿਨ ਹੁਣ ਰੱਬ ਆ ਵੀ ਸਾਡੀ ਰੱਬ ਦੀ ਮਖਲੂਕ ਆ। ਸਭ ਨੇ ਪਤਾ ਨਹੀਂ ਲੱਗਣਾ ਸ਼ੂ ਕਰਕੇ ਹੋ ਜਾਣਾ। ਨਹੀਂ ਐਵੇਂ ਨਹੀਂ ਪਤਾ ਲੱਗਣਾ। ਅੱਛਾ ਯਾਨੀ ਕਿ ਉਹਨੂੰ ਮਾਰਨਾ ਨਹੀਂ, ਹੁਣ ਇੱਥੇ ਬੱਚੇ ਦੇ ਜੂਗਾ। ਉਹ ਨਜ਼ਰ ਆਓ ਬੱਚੇ ਦੇ ਜੂਗਾ, ਕਾਹਤੋਂ ਬੱਚੇ ਦੇ ਜੂਗਾ? ਤੂੰ ਮੰਗਵਾਏ ਫੋਨ ਕੀਤਾ ਫੂਡ ਪਾਂਡਾ ਤੇ ਬੱਚੇ ਦੇ ਜਾ। ਇੰਨੀ ਕਿ ਝਾੜੀ ਦੇ ਵਿੱਚ ਆ, ਉੱਥੇ ਸਾਹ ਪਤਾ ਤੂੰ ਲੱਗਣਾ। ਦੇਖਿਆ, ਤੂੰ ਇਹਦੀ ਗੱਲ ਤੇ ਯਕੀਨ ਕਰਨ ਡਿਆ। ਉਹਨੇ ਦੇਖੋ ਉਹਨੂੰ ਤਾਂ ਹਰ ਕੋਈ ਸੱਪ ਲੱਗਣ ਦੇ ਆ ਇਸ ਟਾਈਮ। ਉਹਨੂੰ ਅਰੈਸਟ ਕਰਾਓ। ਜਿਉਂਦੀ ਉਹਨੇ ਨਵੀਂ ਮੋਟਰਸਾਈਕਲ ਆਈ, ਉਹਨੂੰ ਤੇ ਸਕੀ ਬੁੱਢੀ ਸੱਪ ਲੱਗਣ ਦੇ। ਨਹੀਂ ਯਾਨੀ ਕਿ ਹੁਣ ਇਦਾਂ ਚੇਲਾ ਸ਼ੁਰੂ ਕਰ ਦੇਣਾ ਵਾ। ਉਸਤਾਦ ਜੀ 11 ਵਜੇ ਤੱਕ ਕਾਲ ਕਰੋ, ਉਹਨੂੰ ਅਰੈਸਟ ਕਰਾਓ। 11/22 ਤੇ ਕੀ ਸੱਟ ਲੱਗੀ ਉਹਦੇ? ਉੱਤੋਂ ਡਿੱਗਾ ਉਹ ਸਭ ਨੂੰ ਆ ਕੇ ਰੈਸਕਿਊ ਕਰਨ। ਰੈਸਕਿਊ 11/22 ਵਾਲੇ ਨਹੀਂ ਕਰਦੇ। ਸੱਪ ਨੂੰ 11 ਵਜੇ ਵਾਲੇ ਨੇ ਹੀ ਰੈਸਕਿਊ ਕਰਨਾ। ਨਹੀਂ, ਉਹਨੂੰ ਕੋਈ 35-45 ਵਾਲਿਆਂ ਨੇ ਕਰਨਾ। 11/22 ਵਾਲੇ ਸਿਰਫ ਐਮਰਜੈਂਸੀ ਵਾਸਤੇ ਹੁੰਦੇ। ਕਿਸੇ ਨੂੰ ਸੱਟ ਲੱਗ ਗਈ, ਕੋਈ ਵੱਜ ਗਈ, ਕੋਈ ਗੋਲੀ ਵੱਜ ਗਈ, ਕੋਈ ਉੱਤੋਂ ਡਿੱਗ ਪਿਆ, ਕੋਈ ਮਸਲਾ ਬਣ ਗਿਆ, ਉਹਨੂੰ ਛੱਡ ਕੇ ਆਉਂਦੇ ਹਸਪਤਾਲ। ਉਹਨਾਂ ਦਾ ਇੰਨਾ ਹੀ ਕੰਮ ਆ। ਸੱਪ ਵੀ ਐਮਰਜੈਂਸੀ ਆਇਆ ਵਾ। ਸੱਪ ਨੂੰ ਕਿਤੇ ਕਾਰਡ ਨਹੀਂ ਪਾਇਆ ਵੀ ਸੱਪ ਖੁਸ਼ੀ ਨਾਲ ਆਉਂਦਿਆ ਵਾ। ਐਮਰਜੈਂਸੀ ਨਿਕਲ ਆਇਆ ਵਾ। ਉਹ ਸਾਹਮਣੇ ਖਾਲੀ ਪਲਾਟ ਆ ਮਿੱਠੇ, ਕਿਹਦਾ ਦਵਾ ਨਹੀਂ ਕੰਮ ਕਰਦਾ ਸਾਜੀ ਤੋਂ ਬਾਹਰ। ਸਾਹਮਣੇ ਖਾਲੀ ਪਲਾਟ ਆ, ਤੇਰੇ ਸਾਹਮਣੇ ਵੀ। ਇੱਥੇ ਸੱਪ ਅਕਸਰ ਨਿਕਲ ਆਉਂਦੇ ਆ। ਤੁਹਾਡੀ ਮਿਹਰਬਾਨੀ। ਥੱਲੇ ਹੁੰਦੇ ਜਿੱਥੇ ਤੂੰ ਬੈਠਾ, ਇਹਦੇ ਥੱਲੇ ਹੋ ਸਕਦੇ, ਫਰਸ਼ ਦੇ ਥੱਲੇ। ਆ ਜਿਹੜੇ ਪੁਰਾਣੇ ਘਰ ਆ ਉਹਨਾਂ ਦੇ ਥੱਲੇ ਨੀਹਾਂ ਜਦੋਂ ਪੁੱਟਦੇ, ਜਦੋਂ ਪਟਾਈ ਕਰਦੇ, ਖੁਦਾਈ ਕਰਦੇ ਆ, ਪਤਾ ਨਹੀਂ ਕਿਹੜਾ ਕਿਹੜਾ ਸੱਪ, ਕਿਹੜੀ ਕਿਹੜੀ ਮਖਲੂਕ ਥੱਲੋਂ ਨਿਕਲਦੀ। ਮੈਂ ਫੋਬੀਏ ਚ ਆ। ਉਹਨੂੰ ਕਿਤੇ ਪੂਰਨਮ ਕਰਾਓ ਉਹਦੀ ਕਿਤੇ। ਤੂੰ ਦੇਖਿਆ ਵਾ? ਉਹ ਭਾਈ ਝੂਠ ਬੋਲਣੇ ਮਰਨਾ। ਹਾਂ, ਨਹੀਂ ਯਾਰ ਤੂੰ ਸੱਚਾ ਨਹੀਂ ਤੂੰ। ਯਾਰ ਮੈਂ ਯਾਰ ਦੇਖਿਆ ਤੂੰ ਕਸਮ ਖਾ ਆਪਣੇ ਬੱਚੇ ਨੂੰ ਸੱਪ ਨਹੀਂ ਦੇਖਿਆ। ਅੱਜ ਮੁਕਰੀ ਨਾ ਅੱਜ ਮੁਨਸਬ ਕਰ ਇੱਥੇ ਮੈਂ ਸਿਰ ਕਿਆ ਪੁੱਛ ਲੂ। ਉਸਤਾਦ ਜੀ ਜਦੋਂ ਮੈਂ ਤੈਨੂੰ ਕੀ ਕਿਹਾ ਜਾਮਣਾ ਖਾਂਦੇ ਸੀ ਸਾਜੀ, ਮੈਂ ਉਦੋਂ ਕਸਮ ਖਾਦੀ। ਮੈਂ ਤੈਨੂੰ ਕਹਿੰਦੀ ਮੇਰੇ ਹੱਥ ਦੀ ਦੇ ਜੇਗਾ ਸਾਜੀ। ਉਹ ਤੂੰ ਉਹਦੀ ਪੂਛ ਦੇਖੀ ਆ, ਉਹ ਦਿਲ ਕਰੇ ਕਿਸੇ ਹੋਰ ਦੀ ਹੋਵੇ। ਜੀ ਸੱਪ ਦੀ ਪੂਛ ਇੰਨੀ ਪੂਛ ਉਹਦੀ ਮੈਂ ਦੇਖੀ ਆ, ਔਰ ਰੰਗ ਦਾ ਵੇਖਿਆ ਵਾ। ਮੈਂ ਤੁਹਾਨੂੰ ਕਹਿਣ ਨਹੀਂ ਗਿਆ ਮੈਂ ਪਾਗਲ। ਕਿੱਥੇ ਨੰਗਦਾ ਵੇਖਿਆ? ਆਪਣਾ ਜਿੱਥੇ ਬਾਹਰ ਜਿੱਥੇ ਉਹ ਦਰਖਤ ਜਿੱਥੇ ਝਾੜੀਆਂ ਵਾ ਬੇਤਾਸ਼ਾ। ਮੈਂ ਏਦਾਂ ਗਿਆ ਵਾ, ਜਦੋਂ ਮੈਂ ਜਾਣ ਡਿਆ ਉਦੋਂ ਹਿੱਲਿਆ ਵਾ ਅੱਜ ਪੱਤੇ। ਮੈਂ ਕਿਹਾ ਕੋਈ ਬਿੱਲੀ ਬੁੱਲੀ ਜਾਂ ਕੋਈ ਕਿਰਲੀ ਕੁਰਲੀ ਲੰਗੀ ਜਾਂ ਕੋਈ ਹੋਰ ਸ਼ਾਇਦ ਲੰਗੀ। ਹਾਂ, ਠੀਕ। ਤੈਨੂੰ ਕਿਤਾ ਪਤਾ ਸੱਪ ਆ? ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਵਾਪਸ ਆਇਆ ਨਾ, ਜਾ ਰਿਹਾ ਉੱਥੇ ਖਲੋਤਾ ਸੀ। ਨਹੀਂ ਖਲੋਤਾ ਨਹੀਂ, ਜਾ ਰਿਹਾ ਸੀ। ਤੂੰ ਉਹਨੂੰ ਕੁਛ ਨਹੀਂ ਕਿਹਾ, ਤੂੰ ਅੰਦਰ ਆ ਕੇ ਆਰਾਮ ਨਾਲ ਜਾਨ ਨੂੰ ਸਾਨੂੰ ਫੜਾ ਗਿਆ ਬਾਹਰ ਸੱਪ ਆ। ਤੂੰ ਤੇ ਵਕਤ ਪਾ ਦੇਣਾ ਸੀ, ਤੇਰੀ ਅਕਲ ਨਹੀਂ ਕੰਮ ਕਰਦੀ। ਮੇਰੀ ਸੁਣੋ ਗੱਲ, ਸੱਪ ਦੀ ਪੂਛ ਹੀ ਹੁੰਦੀ ਆ। ਸੱਪ ਨੇ ਉਹਨੇ ਦੇਖਣਾ ਹੀ ਸੀਗਾ। ਸੱਪ ਨੇ ਹੁਣ ਪੰਜਾਬ ਕਹਣਾ ਵੀ ਅੰਦਰ ਦਸੀਂ ਯਾਰ ਜਾਨੀ ਸਾਨੂੰ ਸੱਪ ਆਇਆ ਵੀ ਬਾਹਰ। ਸੱਪ ਨੇ ਕਿਹੜਾ ਕਿਤੇ ਬੋਰਡ ਚੁੱਕ ਕੇ ਖਲੋਤੇ ਹੋਣੇ ਕਿ ਮੈਂ ਸਾਂਪ ਹੂੰ। ਅੱਛਾ, ਉਹਨੇ ਇੰਜ ਕਰਤਾ, ਦੇਖ ਕੇ ਆਰਾਮ ਨਾਲ ਅੰਦਰ ਆ ਗਿਆ। ਤੁਹਾਨੂੰ ਮੈਂ ਦੱਸਿਆ ਨਹੀਂ ਬਾਹਰ ਸੱਪ ਦੇਖਿਆ। ਮੈਨੂੰ ਦੱਸਣ ਦਾ ਕੀ ਫਾਇਦਾ? ਉਸਤਾਦ ਮੈਂ ਜੀ ਇੱਕ ਸੱਪ ਟੇਕਰ ਆ। ਮੇਰੀ ਆਵਾਜ਼ ਹੀ ਨਿਕਲੀ ਉੱਥੇ ਫਿਲਹਾਲ। ਤੇਰੀ ਆਵਾਜ਼ ਨਹੀਂ ਨਿਕਲੀ। ਨਹੀਂ ਹੁਣ ਸੱਪ ਦੇਖ ਕੇ ਉਹਨੂੰ ਰੌਲਾ ਹੀ ਪਾਉਣਾ ਸੀ ਵਿਚਾਰੇ ਨੇ। ਹੁਣ ਕੀ ਕਰਦਾ ਸੱਪ ਲਈ? ਮੈਂ ਪਾਈਆ ਦੁੱਧ ਕਹਿ ਦਿੰਦਾ। ਮੈਂ ਇਹੀ ਕਿਹਾ ਲਾਉਣ ਵਾਲੇ ਜਿਹੜਾ ਆਪਣਾ ਪੈਪ ਬਾਹਰ ਨੂੰ ਜਾਂਦਾ ਬੈਰਿੰਗ ਜਿਹੜੀ ਸੇਵਰੇਜ ਦੀ, ਮੈਂ ਤੁਹਾਨੂੰ ਇਹ ਕਿਹਾ ਕਿ ਇਹਦੇ ਕੋਈ ਸ਼ਾਇਦ ਲੋ ਰਾਤ ਨੂੰ ਕਿਤੇ ਇੱਧਰ ਨਾ ਵੜ ਜਵੇ। ਹੁਣ ਆ ਸਟੂਡੀਓ ਆ, ਘਰ ਵਾ ਇੱਥੇ ਰਹਿਣ ਰਿਹਾਇਸ਼ ਵਾ, ਉੱਥੇ ਐਡਾ ਬਾਹਰ ਘਾਹ ਹੋਇਆ। 19 ਤੋਂ 2000 ਡੱਡੂ ਬਾਹਰ ਫਿਰਨ ਡਿਆ ਵਾ। ਇਹ ਡੱਡੂ ਉੱਥੇ ਹੀ ਆਉਂਦੇ ਜਿੱਥੇ ਸੱਪ ਤੇ ਹੋਵੇ। ਕਟਾਓ ਉਹਨੂੰ, ਕਹੋ ਬੁਲਾਵੇ ਬੰਦੇ ਨੂੰ। ਮੈਂ ਕਟਵਾਉਣਾ ਵਾ? ਹੁਣ ਤਾਂ ਡੇਲੀ ਕਹਿਣ ਡਿਆ। ਉਹ ਕਹਿੰਦਾ ਜੁਮੇ ਨੂੰ ਕਟਾਉਣਾ। ਮੈਂ ਕਿਹਾ ਜੁਮੇ ਤੱਕ ਤਾਂ ਸਾਡੇ ਸਿਰਾਂ ਨੂੰ ਟੱਪ ਜੂਗਾ, ਕ੍ਰਾਸ ਕਰ ਜੂਗਾ। ਅੱਛਾ ਮੇਰੀ ਗੱਲ ਸੁਣ ਮਿੱਠੇ, ਅਗਰ ਫੋਰ ਐਗਜ਼ਾਮਪਲ ਇਹ ਤੈਨੂੰ ਵੱਟਾ ਮਾਰੇ ਤੇ ਤੂੰ ਕੀ ਕਰੇਗਾ? ਮੈਂ ਇੱਟ ਮਾਰੂਗਾ। ਇਹ ਸੱਪ ਓਨੀ ਦੇਰ ਤੱਕ ਡੰਗ ਨਹੀਂ ਮਾਰਦਾ ਜਿੰਨੀ ਦੇਰ ਤੱਕ ਤੂੰ ਉਹਨੂੰ ਕੁਝ ਕਹਿਣਾ ਨਾ। ਜਿੰਨ ਤੱਕ ਤੂੰ ਉਹਨੂੰ ਵੱਟਾ ਨਹੀਂ ਮਾਰਨਾ। ਠੀਕ ਹੈ ਨਾ? ਲੇਕਿਨ ਫੈਸਲ ਸਾਹਿਬ ਹੈ, ਤੁਹਾਡੀ ਗੱਲ ਠੀਕ ਆ, ਲੇਕਿਨ ਕਿਸੇ ਟਾਈਮ ਭੁੱਲ ਭੁਲੇਖੇ ਵੀ ਸੱਪ ਨੂੰ ਇੰਜ ਲੱਗਦਾ ਕਿ ਮੇਰੇ ਤੇ ਹਮਲਾ ਕਰਨ ਲੱਗੇ ਆ। ਨਹੀਂ ਤੇ ਉਹ ਨਹੀਂ, ਮੇਰੀ ਗੱਲ ਸੁਣੋ, ਹੁਣ ਇੱਕ ਜਗ੍ਹਾ ਤੇ ਸੱਪ ਬੈਠਾ, ਤੈਨੂੰ ਪਤਾ ਹੀ ਨਹੀਂ ਤੇ ਸੱਪ ਆ। ਸੱਪ- ਤੂੰ ਜਾ ਕੇ ਸਿੱਧਾ ਠੁੱਡਾ ਮਾਰੇ ਉਹਦੇ ਚ, ਤੁਰਿਆ ਜਾਂਦਾ, ਤੈਨੂੰ ਪਤਾ ਹੀ ਨਹੀਂ। ਹਾਂਜੀ। ਤੇ ਉਹਨੇ ਤੇ ਫਿਰ ਠੁੱਡਾ ਫੜ ਲੈਣਾ ਨਾ ਤੇਰਾ। ਤੇ ਕਿਉਂ ਕਹਿੰਦੇ ਨੇ ਨਜ਼ਰਾਂ ਨੀਵੀਆਂ ਕਰਕੇ ਚੱਲੋ? ਚਲੋ ਸੱਪ ਕੱਪੜੇ ਬਦਲਣ ਦੇ ਵੀ ਨਹੀਂ ਨੀਵੀਆਂ ਕਰਕੇ ਮਿੱਠਾ ਜੀ ਸੱਪ ਨੂੰ ਮਾਰਨਾ ਹੀ ਨਹੀਂ ਚਾਹੀਦਾ। ਤੁਹਾਨੂੰ ਪਤਾ ਹੀ ਨਹੀਂ। ਹੁਣ ਮੈਂ ਉਸਤਾਦ ਜੀ ਜਿੱਥੇ ਸੱਪ ਵੇਖੀ ਨਸ ਕੇ ਜੂਸ ਲੈ ਆਈ ਉਹਦੇ ਵਾਸਤੇ। ਤੇਰੇ ਕਹਿੰਦਾ ਇਹ ਮਤਲਬ ਹੈ? ਉਹ ਯਾਰ ਐ ਨਹੀਂ ਗੱਲ ਹੈ। ਹੁਣ ਮੈਂ ਕਹਿ ਰਿਹਾ ਵਾਂ ਕਿ ਉਸਤਾਦ ਜੀ ਨੇ ਨਾ ਮਾਸ਼ਾਅੱਲਾ ਇੱਥੇ ਦੇ ਓਨਰ ਕੀ ਨਹੀਂ ਕਰ ਸਕਦੇ। ਇਹਨਾਂ ਨੂੰ ਚਾਹੀਦਾ ਇੱਕ ਟੀਮ ਬਣਾਉਣ, ਜਿੱਥੇ ਕੋਈ ਸੱਪ ਵੇਖੇ ਉਹ ਕਾਲ ਕਰੇ ਸਾਨੂੰ, ਮੈਂ ਤੁਸੀਂ ਜਾਈਏ। ਭਾਜੀ ਮੈਂ ਤੇ ਇੱਕ ਨਿਓਲਾ ਰੱਖ ਲੈਣਾ ਬਾਹਰ। ਲਓ ਬਹੁਤ ਅੱਛੇ ਸੱਪ, ਉਹ ਕੀ ਜਿਵੇਂ ਕਰੇ? ਬਿੱਲੀਆਂ ਵਾਸਤੇ ਕੁੱਤੇ ਦਾ ਨਹੀਂ ਆਰਡਰ ਦੇ ਦਿੱਤਾ, ਬਹੁਤ ਅੱਛੇ। ਸੱਪਾਂ ਵਾਸਤੇ ਨਿਓਲਾ ਰੱਖ ਲੈਣਾ। ਇੱਥੇ ਕੰਮ ਹਰ ਕਰਦਾ ਚੀਜ਼ ਭਾਈ ਦਾ ਤੂੰ। ਤੋੜ ਆ ਮਿੱਠੇ, ਹਰ ਚੀਜ਼ ਦਾ ਤੋੜ ਆ। ਅੱਛਾ ਇੱਕ ਜਾਨਵਰ ਦੀ ਖਾਤਰ ਤੁਸੀਂ ਦੋ ਜਾਨਵਰ ਹੋਰ ਲੈ ਜਾਣਾ, ਉਹਨੂੰ ਪੂਰਨਮ ਨਹੀਂ ਕਰਾਉਣਾ। ਨਿਓਲੇ ਨੇ ਤੈਨੂੰ ਕੀ ਕਹਿਣਾ ਵਾ? ਨਿਓਲਾ ਜਾਣੇ, ਸੱਪ ਜਾਣੇ। ਹੁਣ ਨਿਓਲੇ ਨੂੰ ਮੈਂ ਕੀ ਚਾਹਣਾ? ਸੱਪ ਨੂੰ ਤਾਂ ਕਿਤੇ ਜਦ ਤੱਕ ਤੁਸੀਂ ਨਿਓਲਾ ਆਰਡਰ ਕਰਨਾ 7-8 ਦਿਨ ਲਾਏ ਨੇ, ਤੇ ਉਹ ਸੱਪ ਤਾਂ ਕਿਤੇ ਲੈ ਤੂੰ ਮੈਨੂੰ ਦਿਖਾ ਦੇ, ਮੈਂ ਪਰੇ ਕਰ ਦੇਣਾ। ਉਹ ਹੈ ਹੀ ਨਹੀਂ, ਬਕਵਾਸ ਕਰਨ ਦੇ ਓਏ ਆ। ਐਵੇਂ ਬਕਵਾਸ। ਯਾਰ। ਮੇਰੀ ਗੱਲ ਸੁਣ। ਅੱਛਾ ਹੁਣ ਤੱਕ ਗਲੀ 'ਚ ਰੌਲਾ ਨਹੀਂ ਸੀ ਪੈਣਾ। ਉਹ ਇਹਨੂੰ ਇਕੱਲੇ ਨੂੰ ਨਜ਼ਰ ਆਇਆ, ਇਹਨੂੰ ਦਿਖਾ, ਸਿਰਫ ਇਹਨੂੰ ਦਿਸਣ ਆਇਆ ਬਾਹਰੋਂ। ਉਹ ਸੱਪ ਦਾ ਰੌਲਾ, ਸੱਪ ਦਾ ਨਹਾਉਣਾ ਤਾਂ ਆਪਣੇ ਸੱਪ ਦਾ ਅੱਛਾ, ਕੁੜੀਆਂ ਇੱਕ ਛੱਡ ਲਿਆ ਮਿੰਟ। ਵੀ ਰੌਲਾ ਪੈ ਗਿਆ, ਸੱਪ ਇੱਕ ਬੱਚਾ ਗਵਾ ਕਰ ਲਿਆ। ਉਸਤਾਦ ਜੀ 2 ਦਿਨਾਂ ਬਾਅਦ ਇੱਥੇ ਨਾ ਪਤਾ ਲੱਗੇ ਤੁਹਾਨੂੰ ਨਾਲ ਦੇਣਾ ਕਰਨ ਸੱਪ ਵਾ ਤੇ ਫੇਰ ਆਹੋ ਕੀ ਜੁਰਮਾਨਾ ਹੁੰਦਾ? ਨਹੀਂ ਫੇਰ- ਸੱਪ ਬੜਿਆ ਖਾ ਲੈ। ਨਹੀਂ ਫਿਰ ਦੇਖ ਲਾਂਗੇ, ਫਿਰ ਕਰ ਲਾਂਗੇ। ਉਸਤਾਦ ਜੀ ਗੱਲ
ਅੱਛਾ ਨਾਲ ਦੇ ਰੌਲਾ ਪਾਉਣਗੇ ਜਦ ਤੱਕ ਹੁਣ ਮੈਂ ਖਾਲੀ ਜਗ੍ਹਾ ਤੇ ਜਾ ਕੇ ਮਾਰੀ ਜਾਵਾਂ ਚੀਜ਼ਾਂ। ਉੱਥੇ ਝਾੜੀਆਂ ਤੇ ਸੱਪ ਘੁਸ ਤੂੰ ਗਿਆ ਮੈਨੂੰ ਲੱਭ ਕੇ ਲਿਆ ਦੇ ਇੱਥੇ, ਮੈਂ ਹਾਏ ਮਾਰ ਹਾਏ ਦੇਣਾ। ਹਾਏ ਵੀ ਲੱਭ ਮੈਂ ਲਿਆ ਕਰਾਂ। ਯਾਰ ਕਿਹੜੀਆਂ ਝਾੜੀਆਂ 5-6 ਦਫਾ ਝਾੜੀਆਂ ਕੱਖ ਵੀ ਨਹੀਂ ਹੈਗਾ ਉੱਥੇ। ਹਾਂਜੀ ਤੂੰ ਮੈਨੂੰ ਲਿਆ ਦੇ, ਲੈ, ਮੈਂ ਮਾਰ ਦੇਣਾ। ਮੈਂ ਤਾਂ ਇੱਥੇ ਬੈਠਾ ਕੰਬਣ ਡਿਆ। ਚਲੋ ਤੁਸੀਂ ਮੈਨੂੰ ਇਹ ਦੱਸ ਦਿਓ ਉਸਤਾਦ ਜੀ, ਉਹ ਬੈਠਾ ਜੀ। ਚੱਲ ਚੱਲ ਆ, ਉੱਠੋ ਆਓ ਜੀ। ਆ ਜਾ। ਓਏ ਇੱਕ ਮਿੰਟ ਉਸਤਾਦ ਜੀ, ਇਹ ਫੜਾਣਾ ਇਹ ਮੈਨੂੰ ਫੜਾਣਾ। ਇਹ ਮਿਸਾਲ ਦੇ ਤੌਰ ਤੇ ਮੈਂ ਤੈਨੂੰ ਗਾਈਡ ਕਰਾਂ ਉਹ ਬਿਲਕੁਲ। ਉਸਤਾਦ ਜੀ ਜ਼ਰਾ ਸੱਪ ਬਣਾਣਾ ਜ਼ਰਾ ਐਂ ਕਰੀ ਆਪ ਨਹੀਂ ਜ਼ਮੀਨ ਤੇ ਜਾ ਰਿਹਾ ਹੈ, ਠੀਕ ਹੈ ਨਾ। ਇਹ ਜ਼ਮੀਨ ਤੇ ਜਾ ਰਿਹਾ, ਇਹਨੂੰ ਕੁਛ ਨਹੀਂ ਕਹਿਣਾ ਤੁਸੀਂ, ਸਿਰਫ ਐ ਕਰਕੇ ਨਾ ਇਹ ਰੋਕ ਲਓ, ਇੱਥੇ ਰੋਕ ਲਓ ਨਾ, ਔਰ ਰੋਕ ਲਓ। ਉਹ ਸੱਪ ਜਾ ਰਿਹਾ, ਤੁਸੀਂ ਸਿਰਫ ਔਰ ਸਿਰਫ ਇੱਕ ਸੋਟੀ ਲੈਣੀ ਹੈ, ਛੜੀ ਲੈਣੀ ਹੈ, ਤੇ ਉਹਨੂੰ ਐਂ ਕਰਕੇ ਦੱਬਣਾ ਤੇ ਐਂ ਕਰਕੇ ਲੈ ਉਹ ਮੈਂ ਬਸ। ਤੇਰੇ ਹੌਸਲੇ ਤੇ ਪਾ ਸਦਕੇ ਜਾਵਾਂ। ਮੈਂ ਕਹਿਣ ਡਿਆ ਬੇਬਸ ਹੋ ਜਾਏਗਾ ਸੱਪ ਲੈ ਜਦੋਂ ਸੱਪ ਦੀ ਧੌਣ ਘੁੱਟਣੀ ਹੈ, ਸਾਡੇ ਸੱਪ ਦੇ ਨਾਂ ਵੀ ਵਧੇ ਹੀ। ਠੀਕ ਹੈ ਨਾ। ਸੱਪ ਦੀ ਧੌਣ ਘੁੱਟਣੀ ਹੈ, ਸੱਪ ਬੇਬਸ ਆ। ਸੱਪ ਦੀ ਰਾਡ ਤੇ ਨਾਲ ਲਾ ਲਿਓ। ਇੱਧਰੋਂ ਸੱਪ ਨੂੰ ਅੱਗੋਂ ਫੜਨਾ ਤੇ ਇਧਰੋਂ ਉਹਦੀ ਪੂੰਛ ਤੋਂ ਫੜਨਾ। ਤੇ ਉਸ ਤੋਂ ਬਾਅਦ ਉਹਦੇ ਨਾਲ ਰੱਸਾ ਖੇਡਣਾ। ਨਹੀਂ ਰੱਸਾ ਨਹੀਂ ਕਰਨਾ, ਇਧਰੋਂ ਸੱਪ ਦੀ ਧੌਣ ਤੋਂ ਹਲਕੀ ਜੀ ਸੋਟੀ ਲੈ ਕੇ ਨਾ ਉੱਤੇ ਤੁਸੀਂ ਐ ਨੂੰ ਘੁੱਟ ਕੇ ਮਾਰਨੀ, ਉਹਨੂੰ ਮਾਰਨਾ ਨਹੀਂ, ਉਹਨੂੰ ਦਬਾਣਾ ਹੈ ਤੇ ਇੱਥੋਂ ਫੜ ਲੈਣਾ, ਬਸ 2 ਉਂਗਲਾਂ ਨਾਲ। ਅੱਛਾ ਸੋਟੀ ਲੱਭੇ ਨਾ ਤੇ ਸੱਪ ਉੱਥੇ ਵਿਚਾਰਾ ਸਿਗਰ ਲਾ ਕੇ ਬੈਠ ਰਿਹਾ, ਮੁੰਡਾ ਸੋਟੀ ਲੈਣ ਕਿਹਨੂੰ ਗਿਆ। ਦੱਸਣੇ ਆ ਤੂੰ? ਮਿੱਠੇ ਨੂੰ ਦੱਸੋ ਉਹਨੇ ਕਰਨਾ ਹੈ ਤਾਂ ਐਨੀ ਮਨ ਕੋਈ ਵੀ ਪਰਸਨ ਹੈ, ਉਹਨੇ ਉਸ ਘਰ ਦੇ ਅੰਦਰ ਨਹੀਂ ਵੜਨਾ, ਉਹਨੂੰ ਦੱਸ ਦੇ ਅੰਦਰ ਸੱਪ ਆ। ਉਹ ਤੇ ਇੱਥੇ ਪਤਾ ਨਹੀਂ ਕਦੋਂ, ਜਦੋਂ ਮੈंने ਦੱਸਿਆ ਕਿੱਦਾਂ ਬੈਠਾ ਇੱਥੇ। ਤਾਂ ਠੀਕ ਹੈ ਜੀ ਨਾ। ਕਿਤੇ ਭੁੱਖ ਨਾ ਬਲੜ ਲੋ ਹੁੰਡਿਆ, ਉੱਤੋਂ ਤੁਸੀਂ ਗੱਲਾਂ ਕੰਮ ਕੀਤੀਆਂ। ਭਾਈ ਜਾਨ, ਮੈਂ ਤੁਹਾਨੂੰ ਹੌਸਲਾ ਦੇ ਰਿਹਾ ਕਿ ਕੁਝ ਨਹੀਂ ਹੈਗਾ। ਅਗਰ ਕੁਝ ਹੈਗਾ ਵਾ ਮੇਰੇ ਮੂੰਹ ਤੇ ਕਰਾ ਦਿਓ, ਮੈਂ ਉਹਨੂੰ ਮਾਰ ਦੇਣਾ। ਚਲੋ ਜਾ ਸੱਪ ਨੂੰ ਕਹੋ ਭਾਜੀ ਉਸਤਾਦ ਜੀ ਬੁਲਾਉਣ ਡਿਆ ਜਾ। ਔਰ ਉਹ ਸੱਪ ਜਵਾਨੀ ਦੀ ਤਰਫ ਰਵਾਂ ਦਵਾਂ ਵਾ, ਜਵਾਨ ਹੋਣ ਦਿਆ। ਇਹਨੇ ਉੱਥੇ ਤੁਰਦੇ ਫਿਰਦੇ ਨੇ ਸਾਰਾ ਸੀ ਇਹਦਾ ਐਕਸਰਾ ਕਰ ਲਿਆ। ਅੱਛਾ ਉਸਤਾਦ ਜੀ ਇਹ ਸਭ ਤੋਂ ਪਹਿਲੇ ਜਦੋਂ ਅੰਦਰ ਆਇਆ ਨਾ, ਇਹਨੂੰ ਦੀ ਮਾਂ ਦੀ ਕਸਮ ਖਾ ਕੇ ਇਹਨੇ ਕਿਹਾ ਉਸਤਾਦ ਜੀ ਮੈਂ ਇੱਕ ਨਾ ਪੂਛ ਏਡੀ ਕਿ ਵੇਖੀ, ਮੈਨੂੰ ਲੱਗਾ ਕਿ ਉਹ ਸੱਪ ਸੀ। ਹੈ ਸੱਪ। ਹੁਣ ਉਹਨੇ ਕਹਿਤਾ ਮੈਂ ਪੂਰਾ ਜਾਂਦਾ, ਉਹਦੇ ਬਿਆਨ ਹੀ ਨਹੀਂ ਰਲੰਦੇ। ਉਸ ਮੇਰੀ ਗੱਲ ਪੂਛ ਸੁਣ। ਸੱਪ ਦੀ ਸੀਗੀ, ਕਿਹੜਾ ਕਿਡਨੀ ਨੇ ਕਿਤੇ ਬਾਅਦ ਚ ਲਵਾਈ ਆ ਵੀ ਕਿਡਨੀ ਨੇ ਲਵਾਈ ਸੱਪ ਦੀ ਪੂਛ। ਤੂੰ ਉਹਦੇ ਤੇ ਟਾਈਮ ਆਣ ਕਿਉਂ ਲਿਆਇਆ ਉਹ ਉਹਦੀ ਮੁੰਡਾ ਗੱਲ? ਝੂਠ ਨਹੀਂ ਬੋਲਦਾ ਹੈਗਾ। ਸਾਡੇ ਮੱਕੂ ਵਾਲੇ ਬਹੁਤ ਨਿਕਲੇ ਸੱਪ ਸਾਜ ਜੀ। ਓਏ, ਕੀ ਹੋ ਗਿਆ ਵਾ ਤੁਹਾਨੂੰ ਪਤਾ? ਫੈਸਲਾਬਾਦ ਚ ਉਸਤਾਦ ਨੂੰ ਟਕਰੇ। ਇਹਨੂੰ ਨਹੀਂ serious ਤੈਨੂੰ ਉਹਨੇ ਲਵੋ। ਸੱਪ ਨੇ ਆਪ ਕਿਹਾ ਵੀ ਇੱਧਰ ਵੇਖ, ਮੈਂ ਸੱਪ ਆ ਮੇਰੇ ਵੱਲ ਵੇਖ ਤੇ 10 ਅੰਦਰ ਜਾ। ਤਾਂ ਮੈਨੂੰ ਇਹ ਦੱਸ, ਸੌਣ ਭਾਦੋ ਸੀਜ਼ਨ ਆ, ਬਾਰਿਸ਼ਾਂ ਹੋਣੀਆਂ, ਹਬਸ ਕਿੰਨੀ ਆ, ਪਿਛਲੇ ਦਿਨ ਕਿੰਨੀ ਗਰਮੀ ਪਈ ਆ। ਸਿਆਣੇ ਕਹਿੰਦੇ ਸੌਣ ਭਾਦੋ ਦੇ ਵਿੱਚ ਸਾਜ ਛਾਵਾਂ ਨਿਕਲਦੀਆਂ ਵਾ, ਮੰਨ ਲਓ ਮੇਰੀ ਗੱਲ। ਓਏ ਅਸੀਂ ਵੀ ਕਹਿਣ ਦੇ ਠੀਕ ਨਿਕਲ ਆ, ਗਿਆ। ਖਾਲੀ ਪਲਾਟ ਜਿਹੜਾ ਜਿੱਥੇ ਵੀ ਨਿਜਾਮ ਨਾ, ਜਿੱਥੇ ਝਾੜੀ ਵੱਧਦੀ ਆ, ਹਾਂ ਜਿੱਥੇ ਉੱਥੇ ਲੈਣ ਕੀ ਜਾਣਾ ਤੂੰ? ਚਲੋ ਉਸਤਾਦ ਜੀ ਉਹ ਉਹ ਲੰਗਣ ਬੂਹੇ ਦੀ ਦੇ ਜਗ੍ਹਾ ਨਾਲ ਪੈਣ ਡਈ, ਬੂਹੇ ਦੇ ਨਾਲ ਆ, ਹੈਂ? ਬੂਹੇ ਦੇ ਵਿੱਚ ਝਾੜੀ। ਦੱਸੋ ਯਾਰ। ਤੇ ਕਟਾ ਉਹਨੂੰ। ਆਹਾ ਨਹੀਂ ਜੇ ਅਸੀਂ ਘਟਾਣਾ ਵੇ, ਉਹ ਤੁਹਾਡਾ ਕੰਮ ਹੈ ਕਿ ਸਾਡਾ ਕੰਮ ਹੈ? ਤੁਹਾਡਾ ਕੰਮ ਆ। ਸਾਡਾ ਕਿੱਥੋਂ ਕੰਮ? ਮੈਨੂੰ ਤਾਂ ਡਰ ਹੀ ਨਹੀਂ ਲੱਗਣ ਦਿਆ, ਜਿਹਨੂੰ ਲੱਗਦਾ ਕਟਾ ਲਵੇ। ਇਹ ਉਸਤਾਦ ਜੀ ਨੇ ਮੰਗਵਾਇਆ ਇਹ ਸੱਪ, ਸਿਰਫ ਮੇਰੇ ਕੋਲ ਖਾ ਲਓ ਇੱਥੇ। ਇਹ ਕੱਲ ਜਦੋਂ ਅਜਰਕ ਬਣ ਕੇ ਨਿਕਲਿਆ ਨਾ ਵੱਡਾ, ਐ ਸਾਰੇ ਮੂੰਹਾਂ 'ਚ ਲਈ ਗਿਆ, ਸੈਮਟੀਆਂ ਖਾ ਗਿਆ, ਇਹ ਸਾਡੀ ਪਾਣੀ ਡਰਮੀਆਂ ਖਾ ਗਿਆ। ਹਾਂ ਮਿਠਾਈ ਜਦੋਂ ਉਹ ਕਿ- ਡੈਨਾ ਸੱਪ ਆ। ਅਜਰਕ ਜਿਹੜਾ ਸਾਰਾ ਕੁਝ ਲੈ ਜਾਂਦਾ, ਨਿਲ ਜਾਂਦਾ ਵਿੱਚ ਹੀ। ਹੁਣ ਸੱਪ ਜਿੱਥੇ ਵੇਖੋ ਨਾ ਮਾਦਰਤ ਨਾਲ ਡਰਨਾ ਨਹੀਂ। ਮੋਟਰਸਾਈਕਲਾਂ ਖਾ ਗਿਆ ਸਾਡੀਆਂ। ਲੈ ਨਗਾ ਜਾਂਦਾ ਪੂਰਾ ਹਰ ਸ਼ਹਿਰ ਨਗਾ ਜਾਂਦਾ ਵਾ। ਉਹ ਯਾਰ ਤੂੰ ਕੋਈ ਹੋਰ ਸੱਪ ਦੇ ਵੇਖਿਆ ਵਾ? ਇਹਨੇ ਹੁਣ ਤੁਸੀਂ ਜਦੋਂ ਮਾਰ ਦੁਕਾਨਾਂ ਦੁਕਾਨਾ ਐਨਾਕੋਂਡਾ ਬਣ ਜਾਣਾ। ਮੁੜ ਕੇ ਦੁਕਾਨਾਂ ਮਕਾਨ ਨੂੰ ਮੂੰਹ ਪਾ ਲਿਆ ਨੇ, ਉਹ ਵੀ ਲੈ ਗਿਆ, ਪਿਛਲਾ ਦਾਤਾ ਵੀ ਲੈ ਮਿੱਠਾ ਚੱਲਾ। ਜੀ। ਚਾਚਾ ਲਿਆਸ ਮੈਨੂੰ ਗੱਲ ਦੱਸੀ ਯਾਰ, ਰਹਿਸ਼ ਆ ਇੱਥੇ ਰਹਿਣ ਦੇ, ਹਸਨ ਵਸਨ ਫੈਮਿਲੀ ਆ, ਡੱਡੂ ਵੀ ਆ ਜਾਂਦੇ ਆ ਤੇ ਉਹ ਏਡੇ ਕਿਰਲੇ ਵੀ ਨਿਕਲਣ ਡਏ ਆ, ਤਿਤਲੀਆਂ ਵੀ ਉਡਣ ਡਈਆਂ ਵਾ। ਗੋਵਾਂ ਦੱਸ, ਇੱਥੇ ਪਿੱਛੇ ਗੋਆ ਹੋਏ ਤੱਕ ਨਹੀਂ ਫੜੀ ਸਾਜ ਜੀ ਨੇ। ਇਹਦਾ ਕੋਈ ਹੱਲ ਕੱਢੋ ਜ਼ਿਲ੍ਹੇ ਲਾਹੀ। ਇਹ ਕੀ ਐਮਾਜ਼ਨ ਆਫੀਸ਼ੀਅਲ ਆ? ਹੁਣ ਤੁਹਾਡੇ ਸਾਹਮਣੇ ਬਾਹਰ ਕਿੰਨਾ ਡੱਡੂ ਚਾਚਾ ਜੀ, ਤੁਸੀਂ ਝੂਠ ਨਾ ਬੋਲਿਓ। ਓਏ ਉਸਤਾਦ ਜੀ ਕਿੰਨਾ ਡੱਡੂ ਆ ਜੀ? ਕੁਛ ਵੀ ਨਹੀਂ, ਐਵੇਂ ਇਹ ਦਰਵਾਜ਼ੇ ਘੋੜੀਆਂ 10-15 ਫਿਰਦੇ ਪਰਾਂ ਮੈਂ ਵੇਖੇ। ਬਾਹਰ ਗਰਾਊਂਡ ਜੂ ਆ ਤੇ ਉਹ ਮਿੱਟੀ ਆ ਤੇ ਉੱਥੇ ਤਰਾਂ ਵੀ ਉੱਥੋਂ ਖਾਣੀਆਂ, ਪਾਲਕਾਂ ਵੀ ਉੱਥੋਂ ਤੋੜ ਕੇ ਖਾਣੀਆਂ, ਤੇ 2 ਡੱਡੂ ਵੀ ਬਰਦਾਸ਼ਤ ਕਰ ਲਾ। ਬਾਹਰ ਡੱਡੂ, ਆਏ ਕਿੱਥੋਂ ਨੇ? ਉਹ ਬਾਹਰ ਡੱਡੂ ਦੇਖਦੇ ਸੀ 10-15 ਜਿਵੇਂ ਕਿਤੇ ਮਾਲਾ ਟੁੱਟੀ ਪੂਰੀ ਐ ਖਿਲਰੇ ਫਿਰਦੇ। ਉਸਤਾਦ ਜੀ ਡੱਡੂ ਫੜੀਏ। ਡੱਡੂਆਂ ਨੂੰ ਸੱਪ ਲਾਈਕ ਕਰਦਾ ਵਾ, ਸੌਂ ਕੇ ਆ ਜਾਂਦਾ ਵਾ। ਨਾਲ ਸ਼ੇਰ ਵੀ ਕਰਦਾ, ਲੈਗ ਵੀ ਕਰਦਾ, ਸ਼ੇਰ ਵੀ ਕਰਦਾ। ਉਹ ਲਾਈਕ ਮਰਾਦ ਕੇ ਉਹਨਾਂ ਨੂੰ ਪਸੰਦ ਕਰਦਾ ਖਾਣ ਚ, ਉਹਨਾਂ ਦੀ ਫੇਵਰਿਟ ਡਿਸ਼ ਆ ਸੱਪਾਂ ਦੇ ਡੱਡੂ। ਕੀ ਹੋ ਗਿਆ ਤੁਹਾਨੂੰ ਫਲੇਵਰ ਹਾਂ ਹੁੰਦੇ ਨਹੀਂ, ਇਹ ਗੱਲ ਸਹੀ, ਕਿਉਂਕਿ ਉਹ ਤੇ ਮੂੰਹ 'ਚ ਪੂਰਾ ਆ ਜਾਂਦਾ ਕੀ ਹੋ ਗਿਆ? ਔਰ ਨਰਮ ਹੁੰਦਾ ਉਹ। ਓਏ ਡੱਡੂ ਚ ਬਹੁਤਾ ਜ਼ਹਿਰ ਹੀ ਸੱਪ ਨਾਲੋਂ, ਤੈਨੂੰ ਓਏ ਪਤਾ ਹੀ ਉਹਦੇ ਨਹੀਂ। ਸੱਪ ਵਾਸਤੇ ਉਹ ਨਗੜ ਸਾ ਡੱਡੂ। ਉਹ ਹਰ ਡੱਡੂ 'ਚ ਜ਼ਹਿਰ ਨਹੀਂ ਹੁੰਦਾ। ਨਹੀਂ ਇਹ ਜਿਹੜਾ ਬ੍ਰੇਕ ਇਧਰ ਹਰ ਡੱਡੂ 'ਚ ਜ਼ਹਿਰ ਨਹੀਂ ਹੁੰਦਾ। ਬਿਲਕੁਲ। ਅੱਛਾ ਜੀ ਲੈਣ ਵਾਲਾ ਡੱਡੂ। ਗਾਲਾਂ ਕੱਢਦਾ। ਨਹੀਂ ਇਹ ਸਾਦਾ ਵਿਚਾਰਾ। ਆ ਲੋ ਆ ਸੈੱਟ ਤੇ ਬੈਠੇ ਭੂੰਡੀਆਂ ਵੇ ਕੋਡਣ। ਆ ਲੋ ਹਾਂ ਤੂੰ ਲਾਈਟ ਦੀ ਵਜ੍ਹਾ ਤੋਂ ਆ ਰਹੀਆਂ ਬੇਟਾ ਜੀ। ਕੀ ਲੈਟ ਦੀ ਵਜ੍ਹਾ ਤੋਂ ਨਹੀਂ, ਤੇਰੇ ਘਰ ਬੱਤੀ ਚੱਲਦੀ ਹੋਵੇ ਰਾਤ ਨੂੰ, ਮੱਛਰਾਂ ਦੇ ਮੌਸਮ 'ਚ ਮੱਛਰ ਨਹੀਂ ਹੁੰਦਾ? ਕਹਾਣੀ ਉਹ ਭੁੰਡੀ ਇਕੱਠੀ ਨਹੀਂ ਦੀ ਲਾਈਟ ਦੇ ਆਲੇ ਦੁਆਲੇ? ਕੀ ਹੋ ਗਿਆ? ਤੂੰ ਤੇ ਇੰਜ ਜਿਵੇਂ ਪਤਾ ਨਹੀਂ ਕਿਤੇ ਬੈਰੀਅਰ ਟਾਊਨ 'ਚ ਕੋਠੀ 'ਚੋਂ ਆਇਆ ਤੂੰ ਸ਼ੋਅ ਕਰਨ। ਚਲੋ ਮਿੱਠਾ ਜੀ। ਆਪਣੇ ਘਰ ਵਾਲ ਤੇ ਝਾਤੀ ਮਾਰ ਲਾ, ਅੱਲਾ ਮਾਫੀ ਦੇਵੇ। ਉਧਰ ਤੇ ਵੇਖ ਲਾ, ਹਾਲੇ ਤੱਕ ਸਾਇੰਸਦਾਨਾਂ ਨੇ ਉਹ ਜਾਨਵਰ ਲੱਭੇ ਨਹੀਂ ਜਿਹੜੇ ਤੇਰੇ ਘਰ ਤੁਰੇ ਫਿਰਦੇ ਆ। ਆਸ਼ੀਆਨਾ ਮਿੱਠਾ ਚ ਆਸ਼ੀਆਨਾ ਮਿੱਠਾ। ਬੇਟਾ ਜੀ ਬਕਵਾਸ ਨਾ ਕਰਿਆ ਕਰੋ।
ਉਸਤਾਦ ਜੀ ਮੇਰਾ ਚਾਚਾ ਸੀ ਨਾ, ਉਹ ਸੱਪ ਫੜ ਕੇ ਨਾ ਰੈਸਕਿਊ ਕਰਕੇ ਨਾ ਤੇ ਕਿਤੇ ਹੋਰ ਸਿੱਟ ਜਾਂਦਾ ਹੁੰਦਾ ਸੀ। ਉਹ ਬੰਡਲ ਬਣਾਉਂਦਾ ਸੀਗਾ ਸੱਪਾਂ ਦੇ। ਲਿਆ ਦੇ ਯਾਰ, ਉਹਨੇ ਫੜਾ ਦੇ ਮੈਨੂੰ। ਆ ਯਾਰ ਰੋਟੀ ਖਾਈਏ। ਉਸਤਾਦ ਜੀ ਨਾ ਉਹਦੇ ਤੇ ਸੱਪ ਆਸ਼ਕ ਹੋ ਗਏ ਸੀਗੇ ਕਿਹਦੇ ਤੇ? ਮੇਰੇ ਚਾਚੇ ਦੇ। ਨਾ ਉਹ ਰੈਸਕਿਊ ਕਰਦਾ ਸੀ। ਜਿੱਤੇ ਆਸ਼ਿਕ ਹੋਇਆ ਉਹ ਟੀਰਾ ਹੋਇਆ ਲਓ, ਤੇ ਉਹ ਤੇ ਆਸ਼ਿਕ ਹੋ ਗਿਆ ਸੱਪ ਮਜਬੂਰ ਸੀਗਾ, ਸੱਪ ਫਸਿਆ ਹੋਇਆ ਸੀਗਾ, ਸੱਪ ਦਾ ਕੋਈ ਕੰਮ ਤੇਰੇ ਚਾਚੇ ਨੇ ਕਢਾਉਣਾ ਸੀ। ਓਏ ਉਹਦੇ ਕੋਲ ਦੌਲਤ ਨਹੀਂ ਮੁੱਕੀ ਸਾਰੀ ਜ਼ਿੰਦਗੀ। ਓਏ 100 ਸਾਲ ਬਾਅਦ ਸੱਪ ਤੇਰਾ ਚਾਚਾ ਬਣਦਾ ਵਾ। ਉਹ ਕੀ ਕਹਿੰਦੇ ਆ? ਇਨਸਾਨ। ਹਾਂ 100 ਹਾਂ, ਸੱਪ 100 ਸਾਲ ਬਾਅਦ ਇਨਸਾਨ ਬਣ ਜਾਂਦਾ, ਤੇਰਾ ਚਾਚਾ 100 ਸਾਲ ਬਾਅਦ ਸੱਪ ਬਣ ਗਿਆ। ਉਹ 5 ਮਿੰਟਾਂ ਬਾਅਦ ਬਣ ਜਾਂਦਾ, ਕੋਈ ਗੱਲ ਕਰਦੇ ਸੱਪ ਬਣ ਜਾਂਦਾ ਨਾ। ਅੱਛਾ ਜੀ। ਹਾਂਜੀ। ਉਹ ਰੁਪਈਆ ਜਿਹਦੇ ਕੋ 1500 ਧਾਰਾ ਲੈਂਦਾ ਉਸ ਤੋਂ ਬਾਅਦ ਸੱਪ ਬਣ ਸੱਪ ਜਾਂਦਾ। ਬਣ ਜਾਂਦਾ। ਤੁਸੀਂ ਇਸ ਚੀਜ਼ ਨੂੰ ਤੁਸੀਂ ਸਾਰੇ ਸਿਆਣੇ ਬੈਠੇ ਆ, ਤੁਸੀਂ ਮਾਸ਼ਾਅੱਲਾ ਦੁਨੀਆ ਫਿਰੀ ਹੈ। ਮੈਨੂੰ ਕਿਤੇ ਵਹਾਏਗਾ ਤੇ ਕੋਈ ਸਬੂਤ ਤੇ ਮੈਨੂੰ ਮਾਰਾਂਗਾ। ਮੈਂ ਇੱਥੇ ਬੈਠਾ ਕੀ ਕਰ, ਮੈਂ ਖਾਲੀ ਝਾੜੀਆਂ ਦੇ ਉੱਤੇ ਛੋਟੀਆਂ ਮਾਰੀ ਜਾਵਾਂ ਜਾ ਕੇ। ਉਹ ਦਿਖਾਉਣ ਜੀ ਮੇਰੀ ਕਲਗੀ ਨੀਲੀ ਕਰ ਜੀ। ਨਹੀਂ, ਤੂੰ ਦੂਰੋਂ ਖਲੋ ਕੇ ਦਿਖਾ ਦੇ ਮੈਨੂੰ। ਚਲਾ ਬੈਠੇ। ਮੈਂ ਡਿਸਕੋਡ ਚ ਮੈਂ ਉੱਥੋਂ ਕਹਾਂ ਦੇਖੋ ਸੱਪ ਉੱਥੇ। ਨਹੀਂ, ਦੂਰੋਂ ਤੋਂ ਬਰਾ ਦੇ, ਤੂੰ ਸੜਕ ਤੇ। ਹੁਣ ਤੂੰ ਬਾਹਰ ਜਾਣਾ ਨਹੀਂ, ਘਰ ਨਹੀਂ ਜਾਣਾ। ਮੈਂ ਤਾਂ ਫਾੜਾ ਟਾਈਮ ਗੱਡੀ ਕੱਢਣੀ ਅੰਦਰੋਂ ਹੀ ਸਟਾਰਟ। ਇਹਨੂੰ ਕਹਿ ਚੱਲ ਦਿਖਾ ਦੇਵੇ। ਚੱਲ ਆ। ਤੂੰ ਹੋ ਜਾ, ਇਹਨੂੰ ਕਹਿ ਮੈਨੂੰ ਸੱਪ ਮੇਰੇ ਮੂੰਹ ਤੇ ਕਰਾ ਦੇ ਸੱਪ। ਓ ਯਾਰ ਕੀ ਕਰਨ ਦੇ ਹੋ ਯਾਰ ਮਿੱਠੇ। ਉਹ ਤੇਰੇ ਉੱਥੇ ਬਹਿ ਗਏ ਸਿਰ। ਉਹ ਅੱਲਾ ਦੀ ਕਸਮ ਤੇਰੇ ਸਿਰ ਤੇ ਕੁਛ ਵੀ ਨਹੀਂ ਕਰਨਾ। ਲੈ ਤੇਰੇ ਸੱਪ ਅਗਰ ਪਿੰਨੀ ਤੇ ਲੜੇ ਨਾ, ਤੂੰ ਮੇਰਾ ਵੀਰ ਇੱਕ ਕੰਮ ਕਰਨਾ ਹੀ, ਉੱਥੋਂ ਫੌਰਨ ਤੋਂ ਪਹਿਲੇ ਤੇ ਰੱਸੀ ਟਾਟ ਕਰਕੇ ਬੰਨ ਲੈਣੀ। ਹਾਂਜੀ ਠੀਕ ਹੈ। ਅਗਰ ਉਂਗਲ ਤੇ ਲੜੇ, ਇੱਥੋਂ ਉਂਗਲ ਘੁੱਟ ਕੇ ਫੜ ਲੈਣੀ ਆ, ਬੰਨ ਲੈਣੀ ਆ। ਲੈ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਬਾਜੀ ਹਾਂ ਹਾਂਜੀ ਬੈਠੇ ਮੇਰੀ ਗੱਲ ਦਾ ਮਜ਼ਾਕ ਸਮਝਾਉਂਦੇ ਆ। ਤੇ ਜੇ ਨੱਕ ਤੇ ਲੜ ਗਿਆ? ਐਂ ਕਰਕੇ ਬੰਨ ਲੈਣਾ ਘੁੱਟ ਕੇ। ਨੱਕ ਤੋਂ ਕੋਸ਼ਿਸ਼ ਕਰਨੀ ਹੈ ਮਿੱਠਾ ਜੀ, ਫੌਰਨ ਉੱਥੋਂ ਕੁਛ ਹੈ ਬੰਨ ਲਓ। ਜਿੱਥੇ ਵੀ ਲੜੇ ਉਹਨੂੰ ਘੁੱਟ ਕੇ ਫੜ ਲੈਣਾ। ਘੁੱਟ ਕੇ ਫੜ ਲਓ। ਪਾ ਤੁਹਾਨੂੰ ਸ਼ੌਕ ਸੀ ਸੱਪਾਂ ਸੁੱਪਾਂ ਦਾ, ਤੁਸੀਂ ਕਹਿੰਦੇ ਮੈਂ ਜਾਣਾ ਸਤਿਆਣਾ ਰੋਡ ਸੱਪ ਇਹ ਤਾਂ ਫੜਨੇ, ਭਾਈ- ਉਹਨਾਂ ਨੂੰ ਫੜਦੇ ਨਹੀਂ। ਮੈਂ ਕਹਿੰਦਾ ਸਾਨੂੰ ਵਿਖਾਓ ਉਸਤਾਦ ਜੀ ਦਾ, ਇਹਨੂੰ ਤੇ- ਲੇਕਿਨ ਮੈਂ ਮਾਰਾਂਗਾ ਨਹੀਂ ਉਸਤਾਦ ਜੀ। ਸੱਪ ਨੂੰ ਹਮੇਸ਼ਾ ਪਹਿਲੇ ਰੱਖੋ, ਉਹਨੂੰ ਰੱਖੋ ਪਹਿਲੇ ਕੋਈ ਪਲੇਸ ਦਾ ਬੰਦੋਬਸਤ ਕਰੋ, ਉਹਦੇ ਲਈ ਜਗ੍ਹਾ ਦਾ ਬੰਦੋਬਸਤ ਕਰੋ ਹੁਣ ਪਹਿਲੇ। ਉਹਨੂੰ ਅਬਦੁੱਲਾ ਗੜਨ ਕੋਠੀ ਲੈ ਦਈਏ ਸੱਪ ਨੂੰ, ਵੀ ਉਹਦਾ ਕਰਨਾ ਕਰਾਉਣਾ ਕੀ ਹੈ। ਨਾਲੇ ਸਾਰੀ ਜਿਹੜੀ ਇੱਥੇ ਨੇਮਤ ਨਿਕਲਣ ਡਈ ਨਾ, ਜਿਹੜਾ ਹਸ਼ਰਾਤ ਨਿਕਲਣ ਡੇ, ਜਾਨੀ ਦਾ ਸਟੂਡੀਓ ਘੱਟ ਤੇ ਜਾਨੀ ਦਾ ਗਾਰ ਬਹੁਤਾ ਲੱਗਣ ਡਿਆ ਵਾ। ਲਗਾਰ ਆਹੋ ਰੋਟੀ ਖਾਓ ਯਾਰ, ਚਲੋ ਛੱਡੋ ਹਰ ਕੰਮ। ਓਏ ਸੱਪ ਲਈ ਨਹੀਂ ਜਦੋਂ ਸੱਪ ਨੂੰ ਕੀ ਤੇਰੀ ਬੈਰੀਅਰ ਔਨ ਘਰ ਬਣਾਉਂਦੇ ਆ, ਠੀਕ ਹੈ। ਤੂੰ ਚੱਲ ਸਾਡੇ ਨਾਲ, ਤੈਨੂੰ ਸ਼ੱਪ ਕਰਾਈਏ। 3 ਪੀਸ ਪਾਉਣਾ, 2 ਪੀਸ ਪਾਉਣਾ, ਅੱਖਾਂ ਅੱਗੇ ਹਨੇਰਾ ਆਉਣ ਲਿਆ, ਮੇਰੇ ਕਸਮੇ ਭੁੱਖ ਨਾ। ਆਹੋ 2 ਰੋਟੀ ਤੁਹਾਡੀ ਮੇਰੇ ਤੁਸੀਂ ਸ਼ੋਅ ਤੋਰੋਗੇ। ਮੇਰੀ ਗੱਲ ਦਾ ਮਜ਼ਾਕ ਸਮਝਾਉਂਦੇ ਨਾ ਸਾਜੀ। ਤੁਸੀਂ ਵੀ ਮਿੱਠੇ, ਤੈਨੂੰ ਉਦੋਂ ਪਤਾ ਲੱਗਣਾ ਵਾ ਜਦੋਂ ਤੇਰੀ ਸੀਟ ਨਾਲ ਲਪੇਟ ਕੇ ਘਰ ਪਹੁੰਚਿਆ ਨਾ ਨਾ ਤੇਰੇ ਠਹਿਰ ਜਾ ਸੱਪ ਨੇ ਮੇਰੇ ਕੋਲ ਲਿਫਟ ਲੈਣੀ ਆ। ਸੱਪ ਮੇਰਾ ਕਿਤੇ ਸਾਲਾ ਲੱਗਦਾ। ਜਦੋਂ ਤੁਸੀਂ ਵੇਖੋ ਫੜ ਲਵੋ, ਪਹਿਲੇ ਉਹਦੇ ਲਈ ਅਗਲੀ ਜਗ੍ਹਾ ਦਾ ਬੰਦੋਬਸਤ ਕਰੋ। ਲਓ ਜੀ ਅਗਲਾ ਜਗ੍ਹਾ ਕੀ ਹੁਣ ਉਸਮਾਨੀਆ ਦੇ ਵਿੱਚ ਤੁਹਾਨੂੰ ਕਮਰਾ ਲਿਆ ਦਵਾਂ, ਫਿਰ ਕਿੰਨੀ ਅਗਲੀ ਜਗ੍ਹਾ ਦਾ ਇੰਤਜ਼ਾਮ ਹੋ ਗਿਆ। ਬੇਟਾ ਜੀ ਸਭ ਤੋਂ ਵੱਡੀ ਟੈਨਸ਼ਨ ਹੀ ਜਗ੍ਹਾ ਦੀ ਹੁੰਦੀ ਹੈ ਮੇਰਾ ਵੀਰ। ਕਿਤੇ ਖੁੱਲਾ ਇਲਾਕਾ ਵੇਖੋ ਜਿੱਥੇ ਸੱਪ ਚਲੋ ਈਜ਼ੀ ਰਹਿ ਸਕਣ। ਸੱਪ ਨੂੰ ਕਹਾਂ ਸਟੇਡੀਅਮ ਆ ਜਾ, ਖੁੱਲਾ ਇਲਾਕਾ ਉੱਥੇ ਹੀ ਆ। ਉਹ ਯਾਰ ਜਿੱਥੇ ਇਹ ਹਸ਼ਰਾਤ ਵਗੈਰਾ ਰਹਿੰਦੇ, ਜਾਂ ਰੈਸਕਿਊ ਵਾਲਿਆਂ ਨੂੰ ਫੋਨ ਕਰੋ, ਇੱਕ ਇਹਨਾਂ ਦੀ ਮਖਸੂਸ ਜਗ੍ਹਾ ਹੈ, ਹਾਂਜੀ ਉੱਥੇ ਇਹਨਾਂ ਨੂੰ ਛੱਡ ਆਓ। ਸੱਪ ਫਲੈਟਾਂ ਤੇ ਰਹਿਣ ਨਾਲ ਮਖਸੂਸ ਜਗ੍ਹਾ। ਮੇਰੀ ਗੱਲ ਸੁਣੋ, ਸੱਪ ਜਿਹੜਾ ਨਾ ਸੱਪ, ਤੁਸੀਂ ਉਹ ਜਿਹੜੀਆਂ ਗੱਲਾਂ ਕਰਨੇ ਆ, ਸਭ ਤੋਂ ਪਹਿਲੇ ਇੰਨੀ ਬੰਦੇ 'ਚ ਹਿੰਮਤ ਨਹੀਂ ਹੁੰਦੀ ਕਿ ਉਹਦੀ ਧੌਣ ਤੇ ਛੋਟੀ ਰੱਖ ਲਵਾਂ ਇੰਜ ਕਰਕੇ। ਬੰਦੇ ਦੇ ਹੋਸ਼ ਖਤਾ ਹੋ ਜਾਂਦੇ ਆ। ਮੈਂ ਤੁਹਾਨੂੰ ਗੱਲ ਦੱਸਾਂ, ਇਹ ਭਾਈ ਉਹਨਾਂ ਨੇ ਗੱਲਾਂ ਹੀ ਕੀਤੀਆਂ ਵਾ। ਹੁਣੇ ਭਾਨ ਫੈਸਲ ਦੇ ਸਾਹਮਣੇ ਯੱਕੇ ਬੱਦੀ ਗਈ, ਯਕਦਮ ਸੱਪ ਆ ਜਾਵੇ ਨਾ, ਭਾਈ ਦੀ ਉਲਟੀ ਰੋਕ ਲਿਓ, ਸਾਨੂੰ ਫੜ ਲੈ। ਜਾਂ ਉਹ ਭਾਈ ਰਾਹ ਨਹੀਂ ਛੱਡਣੀ। ਆਵਾਜ਼ ਨਹੀਂ ਨਿਕਲਣੀ, ਇੰਜ ਹੀ ਕਰੀ ਜਾਣਾ ਤਰ ਮੈਨਾਂ। ਦਲੇਰੀ ਖਾਨਦਾਨ ਦੇ ਵਿੱਚ ਦਲੇਰੀ ਸੱਪਾਂ ਦੇ ਨਾਲੇ ਪਾਉਂਦੇ ਰਹੇ। ਇਹਨਾਂ ਨੇ ਸੱਪ ਨੂੰ ਉਹ ਹੱਪ ਐਦਾ ਕਰੀ ਜਾਂਦਾ। ਚਲੋ ਫੇਰ ਬਹੁਤੀ ਗੱਲ ਨਾ ਛੋਟੀ ਆ, ਤੁਸੀਂ ਲੈ ਜਾਓ ਮੇਰੇ ਨਾਲ, ਪਰ ਲੈਟ ਬਾਲਦਾ ਮੈਂ, ਤੁਸੀਂ ਸੱਪ ਲੱਭਣਾ ਆ ਜਾਓ। ਮੈਂ ਕਦੋਂ ਲੱਭਣਾ ਤਾਂ ਵਾ? ਫੇਰ ਤੁਸੀਂ ਦਲੀਲਾਂ ਕਿਉਂ ਦੇ ਜਾਂਦੇ ਆ? ਨਹੀਂ, ਮੈਨੂੰ ਮਿੱਠਾ ਜੀ ਕੀ ਤੁਸੀਂ ਲੋੜ ਇੰਜ ਸੱਪ ਕਰਨਾ, ਨੂੰ? ਤੁਸੀਂ ਇੰਜ ਕਰਨਾ ਕਰਕੇ ਦਿਖਾਓ ਨਾ ਪ੍ਰੈਕਟੀਕਲ। ਤੇ ਮੇਰਾ ਭਤੀਜਾ ਵਾ, ਮੈਂ ਕਾਹਤੋਂ ਲੱਭਣਾ ਵਾ? ਮੈਂ ਤੇ ਤੈਨੂੰ ਕਿਹਾ ਅੱਲਾ ਨਾ ਕਰੇ ਤੈਨੂੰ ਡੰਗ ਮਾਰ ਜੇ। ਤੈਨੂੰ ਮੈਂ ਇੱਕ ਹੋਰ ਗੱਲ ਦੱਸਾਂ, ਜਿਹੜੇ ਇਲਾਕੇ 'ਚ ਸੱਪ ਹੁੰਦੇ ਨਾ, ਉਹ ਇੰਨੇ ਜ਼ਹਿਰੀਲੇ ਨਹੀਂ ਹੁੰਦੇ। ਲੈ ਇਲਾਕਾ ਕੋਈ ਐਮਐਨਏ ਐਮਪੀ ਗਿਆ ਵੀ ਇਲਾਕਾ ਉਹਦਾ ਕਿਤੇ ਆ ਗਿਆ, ਹੁਣ ਜਾ ਕੇ ਫੜੋ ਉਹਨੂੰ ਕੁੰਜੋ। ਕੱਲ ਨੂੰ ਕਿਸੇ ਧੀ ਪੁੱਤ ਫਟੜ ਹੋ ਗਿਆ ਨਾ, ਇੱਥੋਂ ਅੱਲਾ ਨਾ ਭਰੇ ਕੇਸ ਨਹੀਂ ਮੁੱਕਣਾ। ਬਿਲਕੁਲ। ਇਸ ਰੋਡ ਤੇ ਨਹਿਰੀ ਇਲਾਕੇ ਦੇ ਵਿੱਚ ਜਿਹੜੇ ਸੱਪ ਹੋਣਗੇ ਉਹ ਜ਼ਹਿਰੀਲੇ ਨਹੀਂ ਹੁੰਦੇ। ਤੈਨੂੰ ਅਗਰ ਲੱਤ ਤੇ ਵੱਜ ਜਾਏ, ਅੱਲਾ ਨਾ ਕਰੇ, ਅਗਰ ਹਾਂ ਜੇ ਇੱਕ ਤਾਂ ਪਹਿਲੇ ਭਾ ਤੂੰ ਆਪਣੀ ਤਰਤੀਬ ਸੈੱਟ ਕਰ। ਜ਼ਹਿਰ ਵਾਲਾ ਸੱਪ ਕਿਉਂ ਨਹੀਂ? ਉਹ ਤਾਂ ਜੋ ਸਾਲ ਦੇ ਬੀਪੀ ਚੱਲੀ ਆਉਣ ਡਈ ਆ। ਇਹ ਜ਼ਰੀਲੇ ਕਿਉਂ ਨਹੀਂ? ਸ਼ਹਿਦ ਵਾਲਾ ਸੱਪ। ਮੈਂ ਕਹਿੰਦੇ ਵਾ ਜ਼ਹਿਰੀਲਾ ਨਹੀਂ ਹੁੰਦਾ ਇੱਥੇ ਇਲਾਕੇ 'ਚ। ਜੰਗਲੀ ਸੱਪ ਜਿਹੜਾ ਹੁੰਦਾ ਨਾ, ਉਹ ਜ਼ਹਿਰੀਲਾ ਹੁੰਦਾ। ਕੋਬਰਾ, ਰੈਟਲ ਸਨੇਕ, ਉਹ ਦੂਸਰਾ। ਯਾਰ ਇਹ ਵੀ ਜੰਗਲੀ, ਇਹਨੂੰ ਰੈਡ ਵਾਲਾ ਲਾ ਗਿਆ ਵਾ, ਇਹ ਵੀ ਜੰਗਲੀ ਆ। ਕਹਿੰਦੇ ਜ਼ਹਿਰ ਨਹੀਂ ਹੈ ਵੀ ਉਹ ਤਾਂ ਸਾਲਾ ਕੈਚਅਪ ਫੜਾਉਣਾ ਆ। ਭਾਜੀ ਕੌਣ ਲੱਗ ਗਿਆ? ਜਰਾ ਕਲੀਅਰ ਕਰ ਦੇਣਾ। ਰੈਡ ਵਾਲਾ ਲਾ ਗਿਆ। ਹਾਂ ਜਰਾ ਕਲੀਅਰ ਕਰਕੇ ਕਿਹਾ ਕਰੋ। ਕਲੀਅਰ ਕਰ ਦੇਣਾ ਜਰਾ, ਕੌਣ ਲੱਗਾ? ਇਹ ਵੀ ਜੰਗਲੀ ਨੂੰ ਕਰਾਉਣ ਲੱਗ ਗਿਆ, ਇੰਜ ਕੀ ਹੁੰਦਾ? ਮੈਂ ਕਿਹਾ ਸਾਜੀ ਜੰਗਲੀ ਜੰਗਲੀ ਜਰਾ ਸੱਪ, ਉਹਨਾਂ ਨੂੰ ਸਮਝਾਓ ਕਿ ਮੈਂ ਆ ਬਕਵਾਸ ਕੀਤੀ। ਮੈਂ ਕਿਹਾ ਜੰਗਲੀ ਸੱਪ ਹੀ ਆ, ਉਹਨੂੰ ਕੋਈ ਰਾਈਡ ਵਾਲਾ ਲਾ ਕੇ ਨਹੀਂ ਗਿਆ। ਹਾਂ ਰਾਈਡਰ ਨਹੀਂ ਲਾ ਕੇ ਗਿਆ। ਹਾਂਜੀ ਮੈਂ ਇਹ ਕਿਹਾ ਤੁਹਾਨੂੰ। ਹਾਂਜੀ ਨਹੀਂ ਉਹ ਤਾਂ ਕਹਿੰਦੇ ਜ਼ਹਿਰੀਲਾ ਨਹੀਂ ਹੈਗਾ, ਉਹ ਇਦਾਂ ਨਹੀਂ ਹੈਗਾ, ਉਹ ਆ ਨਹੀਂ ਹੈਗਾ। ਭਾਜੀ ਸਿੱਧੀ ਸਾਫ਼ ਗੱਲ ਵਾ, ਦੋ ਟੋ ਗੱਲ ਕਰਾਂਗੇ। ਸਾਜੀ ਰੋਟੀ ਖਾ ਕੇ ਨਾ ਜਾ ਕੇ ਆਪਣਾ
ਰੈਸਕਿਊ ਤੇ ਕਾਲ ਕਰੋ, ਉਹਨੂੰ ਕਹੋ ਭਾਈ ਇੱਥੋਂ ਸਾਡੇ ਕੋਲ ਸੱਪ ਬਰਾਮਦ ਹੋਇਆ, ਉਹ ਸੱਪ ਫੜੋ। ਤੇ ਇਹ ਵੀ ਯਾਰ ਯਾਰ ਕਹਿਣਗੇ ਯੂ ਆਰ ਅੰਡਰ ਅਰੈਸਟ, ਉਹ ਸੱਪ ਇੰਜ ਫਨ ਤਾਂ ਕਰਕੇ ਬਾਹਰ ਆ ਜਾਊਗਾ। ਇੱਕੋ ਹੀ ਕਰੂਗਾ ਇੱਕੋ ਹੀ, ਹਾਂ ਹਾਂ ਲੇਕਿਨ ਅਗਰ ਇਸ ਤੋਂ ਜ਼ਿਆਦਾ ਡੇਂਜਰਸ ਆ ਸਕੋਰਪੀਅਨ, ਲੈ ਉਹ ਭਾਜੀ ਬਿੱਛੂ। ਤੈਨੂੰ ਅਗਰ ਤੇਰੇ ਪੈਰ ਤੇ ਬਿੱਛੂ ਲੜ ਜਾਏ ਨਾ, ਫੌਰਨ ਆਪਣਾ ਅੰਗੂਠਾ ਕੱਢ ਦੇ। ਯਾਰ ਉਹ ਭਾਈ ਤਾਂ ਮੈਨੂੰ ਸੁਜਿਆ ਦੇਖਣਾ ਚਾਹੁੰਦੇ ਆ। ਮੈਂ ਕਦੋਂ ਸੁਝੇ ਵੇਖਣੇ ਉਸਤਾਦ ਜੀ, ਬਿੱਛੂ ਜਿਹੜਾ ਨਾ, ਉਹ ਪਿੱਛੋਂ ਜਿਹੜੀ ਉਹਦੀ ਐ ਨਹੀਂ ਹੁੰਦੀ, ਆਹੋ ਸਿਟੀ ਸਿੰਗਲ ਹਾਂ ਸਿਰ ਉਂਗਲ ਇੰਜ ਕਰ ਪਾ, ਉਂਗਲ ਇੱਥੋਂ ਫੜ ਲਓ ਇੰਜ ਕਰਕੇ, ਉਹ ਥੱਲੇ ਲੰਘਿਆ ਰਹੇਗਾ, ਕੁਛ ਨਹੀਂ ਕਹੇਗਾ ਤੁਹਾਨੂੰ। ਸਾਰੀ ਜ਼ਿੰਦਗੀ ਅੱਡੀਆਂ ਮਾਰ ਮਾਰ ਕੇ ਬਿੱਛੂ ਮਾਰੇ ਅਸੀਂ, ਹੁਣ ਪਹਿਲਾਂ ਮੈਂ ਪੂਛ ਪੜਾ, ਪਹਿਲਾਂ ਮੈਂ ਬਿੱਛੂ ਅੱਛਾ ਪੂਛ ਪੜਾਓ ਜਰਾ ਸਾਨੂੰ। ਯਾਰ ਇਹੀ ਹੈ, ਤੈਨੂੰ ਤੇਰੇ ਅੰਦਰ ਡਰ ਕਿਉਂ ਆ? ਕਿਉਂਕਿ ਤੂੰ ਜ਼ੁਲਮ ਕੀਤਾ ਜਾਨਵਰਾਂ ਨਾਲ। ਉਹ ਜ਼ੁਲਮ ਕਿਹੜਾ ਕੀਤਾ? ਅਸੀਂ ਨਹੀਂ ਮਾਰੇ ਕਦੇ ਵੀ। ਮੈਨੂੰ ਸੱਪ ਮਿਲਿਆ, ਸੱਪ ਮੈਨੂੰ ਆ ਗਏ ਇੱਕ ਵਾਰੀ, ਮੈਂ ਮਿਲਿਆ ਨਹਿਰ ਦੇ ਵਿੱਚ। ਇਹ ਲੈ ਗਿਆ ਪੱਟ ਕੜਾਈ ਤੇ ਉਹਨੂੰ ਕਹਿੰਦਾ ਕੀ ਖਾਣਾ, ਮਟਨ ਕੇ ਚਿਕਨ? ਵਾਹ ਵਾਹ। ਪਹਿਲੇ ਜ਼ੁਲਮ ਦੱਸੋ, ਮੈਂ ਸੱਪ ਤੇ ਕਿਹੜਾ ਜ਼ੁਲਮ ਕੀਤਾ ਕਿ ਮੈਂ ਸੱਪ ਦੀ ਬੁੜੀ ਚੁੱਕ ਕੇ ਲੈ ਗਿਆ ਘੋੜੇ ਤੇ? ਤੂੰ ਹੁਣ ਕਹਿਣ ਡਿਆ ਹੈ, ਜ਼ੁਲਮ ਕਿਹੜਾ ਕੀਤਾ ਮੈਂ ਸੱਪ ਤੇ? ਤੂੰ ਹੁਣ ਕਹਿਣ ਡਿਆ ਨਾ ਕਿ ਹੱਡੀਆਂ ਥੱਲੇ ਦੇ ਕੇ ਮਾਰੇ ਨੇ, ਉਹ ਪਿੱਛੂ ਦੀ ਗੱਲ ਕੀਤੀ ਭਾਜੀ, ਸੁੱਤੇ ਆ ਤੇ ਪਿੱਛੂ ਇਨਸਾਨ ਨਹੀਂ ਹੈਗੇ। ਲੈ ਲਓ ਜੀ, ਆ ਲੈ ਲਓ, ਤੈਨੇ ਜ਼ੁਲਮ ਕੀਤਾ, ਤੇਰੀ ਤੇ ਇਨਸਾਨੀਅਤ ਚੋਂ ਹੀ ਕੱਢ ਦੇਣਾ ਚਾਹੀਦਾ। ਚਲੋ ਜੀ, ਆ ਲਓ ਜੀ, ਬਿੱਛੂ ਇਨਸਾਨੀਅਤ ਚ ਆ ਗਿਆ, ਮੈਨੂੰ ਇਨਸਾਨੀਅਤ ਨੂੰ ਕੱਢ ਦਿਓ। ਤੈਨੂੰ ਮੈਂ ਕਹਿ ਰਿਹਾ, ਮੈਂ ਤੈਨੂੰ ਪਤਾ ਹੀ ਨਹੀਂ ਇਹਨਾਂ ਦੀ ਦਵਾਈ ਬਣਦੀ ਜੋੜਾਂ ਦੇ ਦਰਦ ਦੀ। ਆਹੋ ਜੀ, ਪੈਰਾਡੋਲ ਸਾਰੀ ਇਹਦੀ ਬਣਨ ਲਈ। ਭਾਜੀ ਉਸਤਾਦ ਜੀ ਰੋਟੀ ਖਾ ਕੇ ਨਾ ਸੱਪ ਦਾ ਕੋਈ ਨਿਤਾਰਾ ਕਰੋ, ਤੁਸੀਂ ਗੱਲ ਨੂੰ ਸੀਰੀਅਸ ਲਵੋ। ਉਹ ਜਿਸ ਸਟੂਡੀਓ ਦੇ ਵਿੱਚ 150-200 ਟੱਟੂ ਫਿਰਨ ਡਿਆ ਵਾ, ਭਪੂਟੀਆਂ ਤੁਰੀਆਂ ਫਿਰਦੀਆਂ, ਫਾਖਤਾ ਨੇ ਘੌਂਸਲਾ ਬਣਾਇਆ ਹੈ, ਟਟੀਰੀ ਇੱਥੇ ਆਈ ਹੋਈ ਆ, ਉੱਤੇ ਚੀਲ ਦਾਣੇ ਖਾਣ ਡਈ ਹੈ, ਇਹਨੂੰ ਕੋਈ ਸਾਖਤਾ ਤਾਂ ਨਹੀਂ ਹੈਗਾ? ਅਸੀਂ ਤਾਂ ਚੱਲ ਜਾਣਾ ਵਾ, ਰਾਤ ਨੂੰ ਤੁਹਾਡੀ ਮੰਜੀ ਚੌਕ 'ਚ ਲੈ ਗਿਆ ਸੱਪ ਫੇਰ। ਨਹੀਂ, ਇਹ ਸਾਰੇ ਜਾਨਵਰਾਂ ਨੇ ਫੇਵਰੇਟ ਕੀਤਾ ਹੋਇਆ ਸਾਜੀ ਆਪਣਾ ਆਫਿਸ। ਇਹ ਦੱਸੋ ਮੈਨੂੰ, ਇਹ ਸੱਪ ਨੂੰ ਮਾਰਨਾ ਵਾ, ਕਿਤੇ ਹੱਥ ਚੜਾ ਕੇ ਡਬਕਣਾ ਸ਼ੁਰੂ ਕਰ ਦਿਓ, ਕਿਤੇ ਪਾਪੜ ਸਮਝੋ। ਹੁਣ ਸਿਰਫ ਮਗਰਮੱਛ ਹੋਣਾ ਰਹਿ ਗਿਆ, ਬਾਕੀ ਸਾਰੇ ਜਾਨਵਰ ਆ ਗਏ ਇੱਥੇ। ਉਹ ਵੀ ਇਹਨਾਂ ਨੇ ਆਰਡਰ ਕਰ ਦੇਣਾ, ਕਹਿਣਗੇ ਰਜ਼ਾ ਕੋਈ ਕਿਤੇ ਸੱਪ ਪਿਆ ਵਾ, ਉਹ ਵੀ ਆਰਡਰ ਕਰਦੀ ਆ, ਮਗਰਮੱਛ ਪਿਆ ਉਹ ਵੀ ਕਿਤੇ ਆਰਡਰ ਕਰਦੀ। ਕੁੱਤੇ ਦਾ ਕਹਿਤਾ ਪਿਛਲੇ ਸ਼ੋਅ 'ਚ। ਕੁੱਤਾ ਵੀ ਕਹਿਤਾ, ਨਿਓਲਾ ਵੀ ਕਹਿਤਾ, ਇੱਥੇ ਹੁਣ ਚਿੜੀਆ ਘਰ ਹੀ ਬਣੂਗਾ। ਹਾਂ, ਚਿੜੀਆ ਘਰ ਉਸਤਾਦ ਜੀ, official। ਆਪਣੀ ਲਾਈਫ 'ਚ ਤੁਸੀਂ ਕਿੱਡਾ ਕੁ ਸੱਪ ਦੇਖਿਆ? ਜੈਨੂਇਨ ਜੈਨੂੰ ਨਹੀਂ ਇਹ ਉਹ ਸ਼ੁਗਰ ਜਿਹੜਾ ਤੂੰ ਪਿਛਲੇ ਦਫ਼ਤਰ ਦੇ ਵਿੱਚ ਫੜ ਕੇ ਲਿਆਂਦਾ ਸੀ, ਬਸ ਉਸ ਤੋਂ ਵੱਡਾ ਨਹੀਂ ਮੈਂ ਦੇਖਿਆ। ਉਹ ਵੀ ਬੁਰਕੀ ਨਹੀਂ ਮਿਸ ਕਰਨ ਦੇ, ਗੱਲ ਗਣਾਈ ਜਾਂਦਾ। ਅੱਛਾ, ਲੇਕਿਨ ਉਸਤਾਦ ਜੀ ਮੈਂ ਬੜੇ ਸੱਪ ਦੇਖੇ ਤੇ ਮੈਂ ਸਾਹਮਣਾ ਕੀਤਾ ਮਿੱਠੇ, ਮੈਂ ਘਬਰਾਇਆ ਨਹੀਂ ਕਦੇ ਵੀ ਸੱਪ ਤੋਂ। ਬਾਕੀ ਉਸਤਾਦ ਜੀ ਤੁਹਾਡੀ ਮਿਹਰ। ਬਾਕੀ ਉਸਤਾਦ ਜੀ ਤੁਸੀਂ ਮੈਨੂੰ ਸੱਪ ਫੜਾ ਦਿਓ, ਸਾਹਮਣੇ ਦਿਖਾ ਦਿਓ, ਕੋਲ ਵੀ ਨਾ ਜਾਓ। ਉਹ ਯਾਰ ਤੇਰਾ ਦਿਮਾਗ ਨਹੀਂ ਕੰਮ ਕਰਨ ਦੇ। ਨਹੀਂ ਭਾਜੀ, ਮੈਂ ਹੁਣ ਕਿੱਥੇ ਜਾਵਾਂ? ਅਸੀਂ ਕਿੱਥੇ ਜਾਈਏ? ਮੈਂ ਕਿੱਥੇ ਜਾ ਕੇ ਉਹਨੂੰ ਮਾਰਾਂ? ਤੁਸੀਂ ਤਾਂ ਬਹਾਦਰ ਆ। ਇੱਕ ਮਿਸਾਲ ਹੈ, ਮੈਂ ਚਲੋ 1122 ਵੀ ਬੁਲਾ ਲੈਣਾ, ਮੈਂ 15 ਉਹ ਕਹਿਣਗੇ ਭਾਜੀ ਕਿੱਥੇ ਹੈ? ਝਾੜੀ 'ਚ ਝਾੜੀ 'ਚ ਨਾਂ ਲੱਭਾ ਉਹਨਾਂ ਨੂੰ। ਉਸਤਾਦ ਜੀ, ਪਹਿਲੇ ਤੁਸੀਂ ਜਾਓ, ਤੁਸੀਂ ਤਾਂ ਬਹਾਦਰ ਆ, ਤੁਸੀਂ ਰੋਟੀ ਵੀ ਖਾਧੀ ਹੋਈ ਹੈ, ਉਹਨੂੰ ਤੁਸੀਂ ਜਾ ਕੇ ਉਹਨੂੰ ਫੜੋ। ਅਸੀਂ ਤਾਂ ਬੁਜ਼ਦਲੇ ਲਾਹੌਰ ਆ, ਤੋਂ ਸੁਬਹ ਅਸੀਂ ਭੁੱਖੇ ਵੀ ਆ, ਅਸੀਂ ਸੱਪ ਨੇ ਸਾਡੀ ਗ਼ਜ਼ਾ ਬਹੁਤ ਮਾੜੀ ਕਰਨੀ। ਆਪ ਜਾਓ, ਤੁਸੀਂ ਰਾਇਤਾ ਵੀ ਪੀਤਾ ਹੋਇਆ ਵਾ। ਹਾਂ ਕੋਈ ਨਾ ਕੋਈ ਤਾਂ ਐਤ ਕਰੇਗਾ ਨਾ। ਸਾਡਾ ਤਾਂ ਕੀ ਤਲਕ ਸੱਪ ਦਾ ਬਾਅਦ 'ਚ। ਸਹੀ ਗੱਲ ਹੈ। ਨਹੀਂ, ਇਸ ਚੀਜ਼ ਨੂੰ ਸੀਰੀਅਸ ਲਵੋ। ਉਹਨੇ ਵੇਖਿਆ ਵਾ, ਉਹ ਅੰਨਾ ਨਹੀਂ ਹੈਗਾ, ਉਹ ਸਾਰੀ ਦੁਨੀਆ ਨੂੰ ਚਾਲਣ ਵਾਲਾ, ਸੱਪ ਨੂੰ ਨਹੀਂ ਚਾਲ ਸਕਿਆ। ਸੱਪ ਦੀ ਸ਼ੂਕਰ ਤੋਂ ਡਰੋ ਬਸ। ਨਹੀਂ ਲੇਕਿਨ ਮਿੱਠੇ ਜਾਨਵਰਾਂ ਨਾਲ ਸ਼ਫਕਤ ਕਰੋ। ਇਹ ਸੱਪ ਨਾ ਵੀ ਸੱਪ ਹੋਵੇ, ਕੋਈ ਵੀ ਜਾਨਵਰ ਹੋਵੇ, ਉਹਨੂੰ ਮਾਰੋ ਕਿਉਂ ਯਾਰ? ਉਹਨੇ ਕੀ ਵਿਗਾੜਿਆ ਤੇਰਾ? ਲੈ, ਯਾਰ ਕਿਹਦੇ ਸਾਹਮਣੇ ਦੱਸ ਬੈਠਾ ਤੂੰ ਆ ਕੇ? ਗਲਤੀ ਹੋ ਗਈ ਸਾਜੀ, ਮੈਂ ਤਾਂ ਦੱਸਿਆ, ਅਗਾਹ ਕੀਤਾ, ਮੈਂ ਕਿਹਾ ਆਪਣੇ ਲਾਉਣ 'ਚ ਨਾ ਆ ਜਾਵੇ। ਯਕੀਨ ਕਰੋ, ਉਧਰ ਪਰਨਾਲਾ ਸਾਰਾ ਸੀਵਰੇਜ ਦਾ ਨਿਜ਼ਾਮ ਆ, ਇਹ ਠੰਡੇ ਪਾਣੀ ਵਾਲੀ ਜਗ੍ਹਾ ਤੋਂ ਲੰਘਦੇ ਆ ਯਾਰ। ਤੁਸੀਂ ਉਸਤਾਦ ਜੀ, ਗਿਆ ਬਈ। ਕੀ ਆ, ਮੈਂ ਕਿਹਾ ਇੱਥੇ ਆ ਗਿਆ ਡਰਾਜ ਦਿੱਤਾ ਸੀ। ਉਸਤਾਦ ਜੀ, ਉਹ ਜਿਹੜੀ ਬਿਲਡਿੰਗ ਨਹੀਂ ਸੀ ਜਿਹੜਾ ਮੈਂ ਮਿੱਠੇ ਨਾਲ ਸ਼ੋਅ ਕਰਨਾ ਸੀਗਾ, ਉਹ ਜਿਹੜੀ ਹੌਰਨ, ਉੱਥੇ ਵੀ ਸੱਪ ਦੇਖੇ ਕਿੰਨੇ ਮਿੱਠੇ। ਉੱਥੇ ਸ਼ੋਅ ਨਹੀਂ ਰੈਡੀ ਰਹਿ, ਠੀਕ ਹੈ ਨਾ? ਉੱਥੇ ਭਾਈ ਸੱਪ ਸੁੱਪ ਵੀ ਆ ਗਏ ਹੁਣ ਤੇ। ਮੇਰਾ ਸਲਾਮ ਦੇਣਾ ਸੱਪ ਨੂੰ, ਮਿੱਠਾ ਲੇਟ ਹਲੇ। ਨਾ ਮਿੱਠੇ, ਉਹ ਯਾਰ ਮਿੱਠੇ ਕੁਛ ਵੀ ਨਹੀਂ ਹੈਗਾ ਯਾਰ, ਤੂੰ ਕਿਉਂ ਕਰਨ ਡਿਆ ਇੰਜ ਦੀਆਂ ਯਾਰ? ਤੂੰ ਸਾਨੂੰ ਵੀ ਡਰਾਈ ਜਾਣ ਡਿਆ। ਫੇ ਕੈਮਰੇ ਮੈਂ ਨਾ ਖੜੀਏ, ਜੋਗੀ ਲੈ ਜੀ ਨਾਲ, ਫਿਰ ਜੇ ਇੰਨੇ ਸੱਪ ਉੱਥੇ ਤੇ। ਇਹ ਜੋਗੀ ਵਾਲਾ ਨਹੀਂ ਭਾਜੀ, ਤੁਸੀਂ ਜੋਗੀ ਦਾ ਵੀ ਖਰਚਾ ਪਾਉਣਾ, ਉੱਠ ਕੇ ਆਪ ਫੜੋ। ਨਾਲੇ ਤੁਸੀਂ ਪਿੱਛੇ ਤੁਹਾਡੀ ਰਹਿ ਕਿਹੜੀ ਗਈ ਹੈ? ਮੈਂ ਕੱਲ ਲਿਆਉਂਦਾ ਗੂਗਲ ਜਵੈਣ ਸਾਜੀ, ਉਹ ਪਖਾਉਂਦੇ ਆ ਧਖਾਉਂਦੇ ਆ ਇੱਥੇ ਚਾਰੇ ਨੌਕਰਾਂ 'ਚ ਆਪਾਂ ਗੂਗਲ ਜਵੈਣ ਦੀ ਧੂਣੀ ਦੇਣੀ ਆ, ਤਾਂ ਕਿ ਸੱਪ ਅੰਦਰ ਆਉਣ ਦੀ ਕੋਸ਼ਿਸ਼ ਨਾ ਕਰੇ। ਉਹ ਯਾਰ ਸਾਡੇ ਤੇ ਕਈ ਜੇ ਗੂਗਲ ਦਾ ਜਵੈਨ ਦਾ ਨਸ਼ਾ ਕਰਦੇ ਹੋ, ਜੀ ਕਰੇ ਸੁਣ ਕੇ ਅੰਦਰ ਨੂੰ ਆ ਜਾਣ। ਹਾਂਜੀ, ਪਰ ਨਹੀਂ ਨਸ਼ਾ ਕਰਦੇ, ਨਸ਼ਾ ਨਹੀਂ ਕਰਦੇ ਸੱਪ। ਯਾਰ ਕੀ ਭਾਜੀ ਹੋਗਾ ਦਾ ਤੁਹਾਨੂੰ? ਦੋਨਾਂ ਭਰਾਵਾਂ ਦਾ ਮਕਸਦ ਪਤਾ ਕੀ ਹੈ? ਜਿਹੜਾ ਸਿਆਣੇ ਬੇੜੇ ਹੋ ਕੇ ਗੱਲ ਕਰਦਾ ਪਤਾ ਨਹੀਂ, ਇਹਨਾਂ ਦਾ ਮਕਸਦ ਹੈ ਕਿ ਸੱਪ ਕਿਸੇ ਤਰੀਕੇ ਨਾਲ ਸਾਡੇ ਲੜ ਜਵੇ ਬਸ। ਉਹ ਮਿੱਠੇ, ਜਦੋਂ ਜਾਇਦਾ ਉਹ ਇਹ ਸਾਡੇ ਵਾਲੀ ਸੱਪ ਹੱਲਾ। ਉਸਤਾਦ ਜੀ, ਮੈਂ ਇੱਕ ਸੱਪ ਨੂੰ ਹੱਸਦਿਆਂ ਵੇਖਿਆ। ਹੈ ਹਾਂਜੀ, ਉਹ ਸੱਪ ਇਮੋਜੀ ਬਣਾਉਂਦਾ ਲਾਫਟਰ ਵਾਲੇ। ਮੈਂ ਕਹਿਣ ਡਿਆ ਹੱਸਦਾ ਪਿਆ ਸੀਗਾ। ਇੱਕ ਕਰੈਕਟਰ ਐਸਾ ਵੀ ਸੀਗਾ ਸਾਡੇ ਨਾਲ ਸਟੇਜ ਕਰਦਾ ਹੁੰਦਾ ਸੀਗਾ, ਇਹ ਸ਼ਾਹਦ ਨਾਗੀ ਸੀ ਮਿੱਠਾ ਜੀ। ਉਹ ਸੱਪ ਦੀ ਗੱਲ ਸਮਝਦਾ ਸੀ। ਸੱਪ ਦੇ ਉਸਤਾਦ ਜੀ, ਤੁਹਾਨੂੰ ਪਤਾ ਸੱਪ ਦੇ ਕੰਨ ਨਹੀਂ ਹੁੰਦੇ ਉਹਦੇ। ਮੈਂ ਕਹਿਣ ਡਿਆ ਨਹੀਂ ਹੁੰਦੇ। ਤੇ ਭਰਾਵਾ ਉਹਨੇ ਕਿਹੜਾ ਹੈਡ ਫ੍ਰੀ ਗਿਫਟ ਕਰਨੀ ਆ ਸੱਪ ਨੂੰ?
ਨਹੀਂ ਹੁੰਦਾ ਤਾਂ ਨਾਲ ਸੱਪ ਦੇ ਕੰਨ ਨਹੀਂ ਹੁੰਦੇ, ਕੋਈ ਸਾਬਤ ਕਰਦੇ ਸੱਪ ਦੇ ਕੰਨ ਮੈਂ ਦੇਣਦਾਰ। ਸਹੀ ਗੱਲ ਹੈ, ਮੈਂ ਵੇਖਿਆ ਯਾਰ ਤੂੰ ਕਹਿ ਰਿਹਾ ਨਹੀਂ ਹੁੰਦੇ ਤੇ ਮੈਂ ਕਹਿ ਰਿਹਾ ਹਾਂ ਵਾਕਈ ਨਹੀਂ ਹੁੰਦੇ। ਤੂੰ ਮੈਨੂੰ ਕੋ ਕਹੀ ਜਾਂਦੇ ਲੈ ਹੁੰਦੇ ਆ, ਲੈ ਨਹੀਂ ਹੁੰਦੇ। ਸਾਈ ਅਗਲੇ ਬੰਦੇ ਨੂੰ ਤੁਸੀਂ ਮਿੱਟੀ ਨਾ ਕਰ ਦਿਆ ਕਰੋ। ਅਗਲਾ ਬੰਦਾ ਆ ਮਿੱਟੀ ਹੋਣ ਡਿਆ ਬੋਲ ਯੈਸ ਕਹਿੰਦਾ। ਰਿਸਰਚ ਕੀਤੀ ਹੈ ਕਿ ਸੱਪ ਤੇ ਡੰਗ ਨਹੀਂ ਹੁੰਦੇ। ਹਾਂਜੀ। ਨਹੀਂ ਤਾਂ ਫਿਰ ਜਿਹੜੇ ਬੀਜ ਬੁਝਾਉਂਦੇ ਯਾਰ ਸੱਪ ਐਨੇ ਜੀ ਕਿਉਂ ਕਰਦਾ ਉਹ ਮਸਤ ਹੁੰਦਾ ਹੈ। ਚਲੋ ਉਹ ਆਪਣੀਆਂ ਅੱਖਾਂ ਦੇ ਨਾਲ ਮਸਤ ਹੁੰਦਾ ਹੈ। ਉਹ ਜਦੋਂ ਤੁਸੀਂ ਇੰਜ ਨਹੀਂ ਕਰ, ਉਹ ਹਨਾ ਹੁਣ ਉਸਤਾਦ ਜੀ ਉਹ ਸ਼ਾਹਦ ਨਾਲ ਕੀ ਗੱਲ ਕਰਨ ਡਿਆ ਤੇ ਉਹਨੇ ਸੱਪ ਨੇ ਨਾ ਇੰਜ ਕਰਕੇ ਕੀਤਾ ਹੈ। ਮਿੱਠੇ ਸੱਪ ਦਾ ਨਾ ਕੰਨ ਨਹੀਂ ਹੁੰਦੇ, ਧੁਨੀ ਪੜਦਾ ਪਾਇਆ ਹੋਇਆ ਉੱਥੋਂ ਸੁਣਦਾ ਵਾ। ਉਹਨੇ ਇੰਜ ਕੀਤਾ ਹੈ ਤੇ ਉਹਨੇ ਨਾ ਇੰਜ ਕਰਕੇ ਮੂੰਹ ਖੋਲਿਆ ਕਰਕੇ ਕੀਤਾ ਹੈ। ਕਹਿੰਦਾ ਅੱਛਾ ਚੂਹਾ ਖਾਣਾ। ਉਹ ਫਿਰ ਉਸਤਾਦ ਜੀ ਮਾਊਸ ਲੈ ਕੇ ਆਇਆ ਤੇ ਉਹ ਸੱਪ ਨੇ ਖਾ ਲਿਆ। ਭਾਈਜਾਨ ਸਿਆਣਾ ਬੈਣਾ ਤੂੰ ਬੰਦਾ ਹੋ, ਤੈਨੂੰ ਮੈਂ ਕਹਿ ਰਿਹਾ ਮੈਂ ਤੇਰੇ ਨਾਲ ਆ, ਲੇਕਿਨ ਮੈਨੂੰ ਕਿਤੇ ਨਜ਼ਰ ਵਹਾ ਦਿਓ। ਅਸ਼ੋ ਕਰਦੇ ਆ ਬਾਹਰ ਚੱਲੇ ਝਾੜੀਆਂ 'ਚ, ਤੂੰ ਪਰੇ ਚੱਲ ਜੀ, ਤੂੰ ਅੰਦਰ ਬਹਿ ਜੀ, ਤੂੰ ਘਰ ਚੱਲ ਜੀ। ਇਹ ਫੋਨ ਕਰਕੇ ਮੈਂ ਤੈਨੂੰ ਕਹਿ ਦਾਂਗਾ ਕਿ ਹਾਂਜੀ ਮਿੱਠਾ ਸਾਹਿਬ ਓਕੇ ਆ, ਮੈਂ ਦੇਖ ਲਿਆ ਵਾਕਈ ਕਾਲੂ ਨੇ ਦਹਾਤਾ ਤੇ ਜੋ ਤੂੰ ਕਹੇ ਮੈਂ ਕਰਾਂਗਾ। ਚਲੋ ਜੀ ਤੁਸੀਂ ਭਾਈ ਮੈਂ ਘਰ ਜਾਊਂਗਾ। ਅਗਰ ਨਾ ਦਹਾ ਸਕਿਆ ਹਾਂਜੀ ਫਿਰ ਜਿਹੜਾ ਸਾਰਾ ਸ਼ੋਅ ਬਰਬਾਦ ਕੀਤਾ ਇਹਦੇ ਚੱਕਰ 'ਚ, ਉਹ ਸ਼ੋਅ ਕਾਹਦਾ ਬਰਬਾਦ ਹੋ ਗਿਆ ਜੀ? ਮਤਲਬ ਸੱਪ ਦੇ ਉੱਤੇ ਹੀ ਸਾਰਾ ਸ਼ੋਅ ਤੁਹਾਨੂੰ ਕਰਨਾ ਵਾ, ਉਹੀ ਬਹਿਸ। ਇਹਤਿਆਤੀ ਤਦਾਬੀਰ ਨਹੀਂ ਕਰਨੀ ਹੁਣ। ਨਹੀਂ ਤੇ ਜੇ ਨਾ ਹੋਇਆ ਹੀ ਨਾ, ਉਸਤਾਦ ਜੀ ਉਹ ਅੰਨਾ ਵਾ, ਉਹ ਅੰਨੀ ਦਾ ਵੀ ਆ। ਉਹ ਤਾਂ ਕਨਫਰਮ ਹੋ ਗਿਆ ਮੈਨੂੰ। ਹਾਂ ਲੇਕਿਨ ਉਹ ਸੱਪ ਉਹਨੇ ਐਵੇਂ ਕਿਤੇ ਅੱਜ 8 ਸਾਲ ਤੋਂ ਨਾਲ ਲਗਾ ਪਹਿਲਾਂ ਨਹੀਂ ਕਹਿੰਦਾ ਸੱਪ ਅੱਛਾ ਇੱਕ ਢਾਡੀ ਸਾਹਿਬ ਜੀ ਇੱਥੇ ਦੱਸੀਏ, ਤੁਹਾਨੂੰ ਅਗਾਹੀ ਦਈਏ ਕਿ ਯਾਰ ਬਚੋ ਥੋੜਾ ਬਾਹਰ ਡੇਂਜਰਸ ਕੰਮ ਹੋਇਆ ਪਿਆ ਵਾ, ਉਦੋਂ ਸਾਨੂੰ ਝੂਠਾ ਕਰਾ ਦਿੰਦੇ ਆ। ਮਿੱਠੇ ਚੱਲ ਆ ਮੈਂ ਆਪਾਂ ਦੋਵੇਂ ਦੇਖਦੇ ਆ, ਦੋਵੇਂ ਜਾ ਕੇ ਦੇਖਦੇ ਆ। ਨਹੀਂ ਉੱਠ ਜਾ ਕੰਮ ਕਰ। ਕਹਿ ਜਾ ਗਾਹੀ ਐਡਾ ਤੂੰ ਵਾਈਲਡ ਲਾਈਫ ਵਾਲਾ ਕਿਤੇ ਗਾਹੀ ਦੇ ਰਿਹਾ ਸਾਨੂੰ। ਨਹੀਂ ਇੱਕ ਬੰਦੇ ਦੀ ਟੈਂਕੀ 'ਚ ਵੜ ਗਿਆ ਉਸਤਾਦ ਜੀ, ਸੀਟ ਨਹੀਂ ਮੋਟਰਸਾਈਕਲ ਦੀ ਸੀਟ। ਤੂੰ ਸਾਰੇ ਮੋਟਰਸਾਈਕਲ ਵਾਲੇ ਸੱਪ ਹੀ ਦੇਖੇ। ਉਸਤਾਦ ਜੀ ਜਿਹੜੇ ਹਰ ਪਾਸੇ ਚਲੇ ਜਾਂਦੇ ਬ੍ਰੇਕ 'ਚ ਵੜ ਗਿਆ ਸੱਪ, ਬ੍ਰੇਕ ਲੱਗ ਗਿਆ, ਉਹਨੇ ਇੰਜ ਪੈਰ ਮਾਰਿਆ, ਉਹਨੇ ਇੰਜ ਕਰਤਾ, ਟੈਂਕੀ 'ਚ ਵੜ ਗਿਆ, ਉਹਦੇ ਉੱਥੇ ਫਸ ਗਿਆ। ਹਾਂਜੀ ਔਰ ਦੋਵੇਂ ਸੱਪ ਦੀ ਕਿੰਨੀ ਪ੍ਰੋਪਰ ਸਾਈਡ ਲੈਂਡ ਹੈ, ਜਿਵੇਂ ਕਿਤੇ ਸੱਪ ਨੇ ਥੀਏਟਰ ਕੀਤਾ ਵਾ। ਮੈਨੂੰ ਤੇ ਇਹ ਨਹੀਂ ਸਮਝ ਲੱਗਦਾ ਡੇਂਜਰਸ ਹੋਇਆ ਮਾਹੌਲ। ਸੱਪ ਨੇ ਕੀ ਬਾਹਰ ਗਨ ਫੜੀ ਹੈ ਕਿ ਆਓ ਬਾਹਰ ਤਾਂ ਮੈਂ ਵੇਖ ਲੈਣਾ। ਪਾ ਲਿਆ ਤੇ ਅੱਲਾ ਨਾ ਕਰੇ, ਅੱਲਾ ਨਾ ਕਰੇ ਇੱਥੇ ਵੈਸੇ ਹੀ ਬਾਹਰ ਫੋਨ ਸੁਣਨ ਚਲੇ ਗਏ ਸਾਦੀ ਕਵੇ ਯਾਰ ਫੋਨ ਬਾਹਰ ਸੁਣੇ ਤੁਸੀਂ ਜਾ ਕੇ, ਸੱਪ ਤੁਹਾਡੇ ਸਾਹਮਣੇ ਕਿਤੇ ਮੁਲਾਕਾਤ ਹੋ ਜਾਵੇ ਯਾਰ ਉਹਨਾਂ ਨੂੰ ਲੜ ਜਵੇ, ਉਹਨਾਂ ਕਿਹੜਾ ਕੋਈ ਕੰਮ ਰੁਕੇ ਹੋਏ ਆ। ਤੁਹਾਡੇ ਉੱਥੇ ਲੜ ਜਵੇ, ਅੱਲਾ ਨਾ ਕਰੇ। ਹਾਂਜੀ। ਇਹ ਤੁਸੀਂ ਮੂੰਹ 'ਚ ਝੱਗ ਨਿਕਲੇਗਾ ਯਾਰ ਗਾਲੂ ਤੂੰ ਸਹੀ ਕਹਿੰਦੇ ਆ ਸੀ। ਅੱਲਾ ਹਾਫਿਜ਼। ਚਲੋ ਓਏ ਉਹਨਾਂ ਨੂੰ ਟੈਨਸ਼ਨ ਹੀ ਕੋਈ ਨਹੀਂ, ਕਮੇਟੀ ਵੀ ਚੁੱਕੀ ਬੈਠੇ ਆ, ਪੈਕੇਜ ਵੀ ਮੁੱਕਣ ਵਾਲਾ ਵਾ, ਅਦਰ ਕੋਈ ਸ਼ੋਅ ਵੀ ਮੁੱਕਣ ਵਾਲਾ, ਉਹਨੂੰ ਲੜ ਪੀਗਾ ਕੋਈ ਟੈਨਸ਼ਨ ਨਹੀਂ ਉਹਨੂੰ। ਉਹਨੂੰ ਸਦਾ ਹੀ ਖਾ ਰਿਹਾ, ਬੱਚੇ ਵੀ ਵਿਆਹ ਹੋਏ ਆ, ਉਹ ਤਾਂ ਆਪ ਸੱਪ ਦੇ ਮੱਥੇ ਲੱਗਣੇ ਆ, ਆਹ ਸੱਪ ਮੁਝੇ ਮਾਰ। ਇੱਕ ਬੰਦੇ ਦੀ ਮੋਟਰਸਾਈਕਲ ਦੀ ਲਾਈਟ ਖਰਾਬ ਹੋਈ, ਉਹਨੇ ਠੀਕ ਕਰਾ, ਉਹਦੇ 'ਚ ਸੱਪ ਵੜਿਆ ਹੋਇਆ। ਲਓ ਜੀ ਇਹਨੇ ਕਿਤੇ ਟੂ ਸਟ੍ਰੋਕ ਸੱਪ ਲੈ ਲਿਆ ਵਾ। ਇਹ ਸੂਫੀ ਆਟੋ ਵਾਲਾ ਸੱਪ ਆ ਵੀ ਬੜੀ ਜਾਟ ਹੱਥ ਚ। ਤਾਂ ਜੀ ਬੂਟਾਂ ਦੇ ਵਿੱਚ ਵੜ ਜਾਂਦੇ ਆ, ਬੂਟਾਂ 'ਚ ਵੜ ਕੇ ਬਹਿ ਜਾਂਦੇ। ਇਹਦੇ ਬੂਟ ਨਹੀਂ ਪਾਉਂਦੇ ਆਪਾਂ, ਇਹ ਵੀ ਕਹਿੰਦੇ ਦੇਖ ਕੇ ਪਾਉਣੇ ਚਾਹੀਦੇ ਆ। ਕਿਤੇ ਸੋਨ ਭਾਦੋ ਜਾਣਾ ਪੈ ਜਾਂਦਾ, ਕਿਤੇ ਅੱਜ ਹੁਣ ਐਡਾ ਸੱਪ ਬੂਟ 'ਚ ਕਿੱਦਾਂ ਵੜ ਕੇ ਬਹਿ ਜਾਂਦਾ? ਇਹਦੇ ਬੂਟ ਸੱਪ ਬੜੇ ਸੀ, ਅਗਰ ਇੰਜ ਕਰਕੇ ਬਾਹਰ ਨਾ ਸਾਨੂੰ ਫੜ ਲੈਣਾ। ਤੇਰੇ ਬੂਟ ਤੇ ਪਤਾਵਾ ਹੀ ਹੈ ਨਹੀਂ ਮਰੇ, ਜਿਹਦਾ ਢੂਸ ਢਮਾਕਾ ਹੁੰਦਿਆ ਵਾ। ਤੇਰਾ ਤਾਂ ਬੂਟ ਐਮਰਜੈਂਸੀ ਵਾਰਡ ਬੇਹੋਸ਼ੀ ਵਾਸਤੇ ਇਸਤੇਮਾਲ ਹੁੰਦਿਆ ਵਾ। ਤੋੜੀਏ ਨਾਲ ਸਾਜੀ ਇੱਕ ਬੰਦਾ ਨਹਾਉਣ ਦਿਆ ਸੀ, ਤੋੜੀਆ ਖਿਚਿਆ ਨਾਲ ਸੱਪ ਵੀ ਨਾਲ ਵੰਜ ਮਲਣ ਦਿਆ, ਬੱਥੇ ਡੰਗ ਮਾਰੇ। ਵੈਸੇ ਮੇਰੀ ਸੁਣੋ ਗੱਲ, ਵਿਹਲੇ ਵੀ ਤਾਂ ਬੈਠੇ ਆ, ਬਸ ਤਾਂ ਡਾਂਗੀ ਖਾਇਆ ਵੀ ਹੁਣ ਆਪਣਾ ਕਿਹੜਾ ਕੋਈ ਡਾ ਕੋਈ ਆਹ ਡੰਗ ਟਪਾਓ ਜਾ ਕੇ ਆਹੋ ਉਹ ਜਲੇਬੀ ਸੱਪ ਦੇਖਿਆ ਤੁਸੀਂ ਕਦੇ? ਲਓ। ਜਲੇਬੀ ਸੱਪ, ਲਓ ਜੀ ਇੱਕ ਬੰਦਾ ਨਹਾਣ ਗਿਆ, ਉਹਨੇ ਸੱਪ ਨੂੰ ਸਮਝ ਕੇ ਸੱਪ ਫੜ ਲਿਆ। ਲਓ ਨਹੀਂ ਜੀ ਭਾਜੀ ਮੈਂ ਮੇਸੂ ਸੱਪ ਦੇਖਿਆ, ਮੇਸੂ ਸੱਪ ਪੇਠਾ ਸੱਪ। ਬੇਟਾ ਤਾਂ ਭੁੰਦਾ ਹੀ ਨਹੀਂ। ਇਹਦਾ ਨਾ ਕੁਛ ਕਰੋ। ਕਿਹਦਾ? ਇੱਕ ਚੀਜ਼ ਹੈ ਹੀ ਨਹੀਂ, ਮੈਂ ਉਹਦਾ ਕੀ ਕਰ ਲਵਾਂ? ਉਸਤਾਦ ਜੀ ਪੂਛ ਕਾਦੀ ਸੀਗੀ? ਵੈਸੇ ਸਭ ਪੂਛ ਛੁੱਟ ਕਿਹਨੇ ਗਿਆ। ਦੱਸਿਆ ਤੈਨੂੰ? ਇਹ ਭਾਜੀ ਉਹਨਾਂ ਨੇ। ਯਾਰ ਅੱਜ ਤੂੰ ਬੜਾ ਉੱਤੇ ਮਾਨ ਲਿਆਂਦਾ, ਅੱਗੋਂ ਪਿੱਛੋਂ ਦੀ ਕੁੱਤਿਆਂ ਨਹੀਂ, ਅੱਗੋਂ ਪਿੱਛੋਂ ਉਹਦੀਆਂ ਕਸਮਾਂ ਤੇ ਯਕੀਨ ਨਹੀਂ ਚੁੱਕਦਾ ਤੂੰ ਕਰਦਾ। ਅੱਜ ਤੂੰ ਉਹਨੇ ਬਗੈਰ ਕਸਮ ਤੋਂ ਸੱਪ ਦਾ ਦੱਸਿਆ। ਅਸਲ ਤੇਰੇ ਅੰਦਰ ਆਪਣੇ ਦਾ ਡਰ ਆ, ਨਹੀਂ ਉਹਨੇ ਨਵੀਂ ਸਾਈਡ ਡਿਲੀਟ। ਤੇਰੇ ਆਪਣੇ ਅੰਦਰ ਡਰ ਆ। ਇਹ ਵੀ ਬੜਾ ਰੌਲਾ ਹੁੰਦਾ ਵਾ, ਇਹ ਵੀ ਸਾਈਕੀ ਹੁੰਦੀ ਹੈ। ਜੇ ਤੂੰ ਡਰਦਾ ਉਹ ਕੋਈ ਝੂਠ ਵੀ ਕਹਿ ਦੇਵੇ ਤੇ ਤੈਨੂੰ ਸੱਚ ਲੱਗਣ ਲੱਗ ਪਏ, ਕਿਉਂਕਿ ਤੂੰ ਆਪ ਡਰਨ ਡਿਆ। ਇੱਕ ਬੰਦਾ ਟਿਕਟੋਕ ਤੇ ਅੱਛਾ ਫਿਰ ਬੈਠਾ, ਉਹ ਕੋ ਜਾ ਕੇ ਡੰਗ ਡੁੰਗ ਖਾ ਕੇ ਆ ਕੇ ਚਪੜਾ ਖਾ ਲਵਾ ਸੱਪ ਕੋ, ਫੇਰ ਆ ਕੇ ਦੱਸਾਂਗੇ ਉਹਨੇ ਨਹੀਂ ਸਾਹਮਣੇ ਕੀ। ਨਹੀਂ ਤੂੰ ਕੁਝ ਵੀ ਨਹੀਂ ਕਰਨਾ, ਤੂੰ ਇਹਨੂੰ ਡਿਊਟੀ ਲਾ ਕੇ ਮੈਨੂੰ ਸਿਰਫ ਉਹਦੇ ਮੂੰਹ ਤੇ ਕਰਾ ਦੇ। ਯਾਰ ਝੂਠ ਨਾ ਬੋਲੀ, ਸਹੀ ਦੱਸੀ। ਤਾਂ ਤੇਰੇ ਬੱਚਿਆਂ ਦੀ ਕਸਮ ਲੱਗੇ ਤੂੰ ਸੱਪ ਦੇਖਿਆ ਵਾ? ਦੇਖਿਆ ਹਾਂਜੀ ਉਹ ਝੂਠ ਬੋਲਣ ਡਿਆ। ਯਾਰ ਨਾ ਸਾਜੀ ਯਾਰ ਕਸਮੇ ਮੈਂ ਕਸਮ ਪੁੱਛਦੇ ਸਾਜ ਸੱਪ ਦੀ ਪੂੰਛ ਸੀ, ਪੱਕੀ ਗੱਲ ਆ। ਹਾਂ ਕੱਲੀ ਪੂਛ, ਕੱਲੀ ਪੂਛ। ਹਾਂ ਅੱਛਾ ਵੀ ਇਹ ਕੋਈ ਸੱਪ ਹੈਗਾ? ਨਹੀਂ ਨਹੀਂ ਕੱਲੀ ਪੂਛ। ਹੁਣ ਆ ਗਿਆ ਨਾ ਪੂਛ ਤੇ ਬੱਚਿਆਂ ਦੀ ਕਸਮ ਤੋਂ ਬਾਅਦ। ਉਹ ਪੂਛ ਕਿਤੇ ਸੱਪ ਪੂਛਾ ਸੁੱਟ ਕੇ ਚੱਲ ਜਾ। ਹੁਣ ਉਹਨੂੰ ਪੁੱਛ ਕੇ ਉਹਨੂੰ ਕਿੰਨੇ % ਯਕੀਨ ਆ ਕਿ ਸੱਪ ਦੀ ਸੀ। ਅੱਛਾ ਵੀ ਲੈ ਪੂਛ ਸੱਪ ਉੱਤੇ ਲਾ ਕੇ ਸੁੱਟ ਗਿਆ ਕਿ ਮੇਰੀ ਜਗ੍ਹਾ ਨਾ ਬਦਲ ਜਾਵੇ ਜਿਹਨੂੰ ਸੱਪ ਸੁੱਟੇਗਾ। ਬਾਕੀ ਆਪ ਸੱਪ ਯਾਰ ਕਰ ਅੱਗੋਂ ਲੁਕਿਆ ਸੀ ਯਾਰ, ਕਿਉਂ ਦਿਮਾਗ ਤੇ ਖਰਾਬ? ਉਸਤਾਦ ਪੂਛ ਹੈਗੀ ਤਾਂ ਸੱਪ ਹੈਗਾ ਵਾ। ਹਾਂ ਉਹਨੂੰ ਪੁੱਛ ਕਿੰਨੇ % ਤੈਨੂੰ ਯਕੀਨ ਆ ਕਿ ਸੱਪ ਦੀ ਪੂਛ ਸੀ। ਸਹੀ ਦੱਸ ਓਏ। ਉਹ ਠਹਿਰ ਜਾ ਕਿੰਨੇ percent? ਕੋਈ
ਸਹੀ ਬੋਲੀ। 60% ਯਕੀਨ ਹੈ 60% ਉਹਨੂੰ ਸਿਰਫ ਯਕੀਨ ਹੈ ਕਿ ਸੱਪ ਦੀ, ਸੱਪ ਦੀ। ਬਾਕੀ 40% ਕਿਉਂ ਨਹੀਂ ਯਕੀਨ। ਉਦੋਂ ਦਾ ਤੂੰ ਪੂਰੇ 50 ਮਿੰਟ ਦਾ ਤੂੰ ਲੱਗਾ ਦੁਨੀਆ ਜਹਾਨ ਦੀ ਗੱਲਾਂ ਕਰਨ। ਇੱਕ ਤੇ ਹੁਣ ਕੱਲੀ ਪੂਛ ਰਹਿ ਗਈ, ਅੱਗੋਂ ਸੱਪ ਨਿਕਲ ਗਿਆ ਕਿਤੇ, ਹੈ ਨਹੀਂ। ਨਹੀਂ। ਦੂਜਾ ਉਹ ਵੀ 60% ਯਕੀਨ ਹੈ। ਤੁਸੀਂ ਕਾਰਵਾਈ 90% ਤੋਂ ਸ਼ੁਰੂ ਕਰਦੇ ਹੋ। ਨਹੀਂ ਤੂੰ ਤੇ ਇੰਜ ਕਹਿੰਦੇ ਆ ਜਿਵੇਂ ਤੇਰੇ ਸਾਹਮਣੇ ਫਿਰਨ ਦਿਆ ਸੀ ਪੂਰਾ। ਉਹ ਸੱਪ ਤੇ 1% ਹੀ ਮਾਰ ਹੁੰਦਾ, ਤੁਸੀਂ 60% ਦੀ ਵੀ ਕਾਰਵਾਈ ਨਹੀਂ ਕਰਨੀ। ਕੱਲੀ ਪੂਛ। ਉਸਤਾਦ ਜੀ, ਇੱਕ ਮਿੰਟ ਮਸ਼ੇ। ਪੂਛੇ ਕੋ ਤੀਲੇ ਨਾਲ ਸ਼ੁਰੂ ਹੋ ਗਈ ਹੈ। ਇਹ ਕਿੱਦਾਂ ਪਤਾ ਕਿ ਉਹ ਸੱਪ ਦੀ ਹੀ ਪੂਛ ਸੀ? ਉਸਤਾਦ ਜੀ ਕਿਦਾਂ ਦੀ ਪੂਛ ਪੁੱਤ ਪੂਛ? ਬਲੈਕ ਹਾਂ ਸਾਡੀ ਬਲੈਕ ਕਿਹੜੀ ਪੂਛ ਹੁੰਦੀ ਸੱਪ ਦੀ? ਫਨੀਅਰ ਦੀ, ਕਾਲਾ ਕੋਬਰਾ। ਨਹੀਂ ਕੋਬਰਾ ਦੀ ਯਾਨੀ ਕਿ ਬਲੈਕ ਨਹੀਂ ਹੁੰਦੀ। ਉਹਨੇ ਕੋਬਰਾ ਕਰ ਚੂਹਾ ਹੋ ਸਕਦਾ, ਮਤਲਬ ਮੋਟੀ ਪੂਛ ਸੀ ਜਾਂ ਬਿਲਕੁਲ ਬਰੀਕ ਟਾਈਪ ਸੀ? ਨਹੀਂ ਮੋਟੀ ਕਿੱਥੇ ਸੀ, ਬਰੀਕ ਸੀ, ਬਿਲਕੁਲ ਬਰੀਕ ਸੀ। ਹਾਂ ਅੱਛਾ, ਕਿੰਨੀ ਕੁ ਦੇਖੀ ਤੂੰ ਮਤਲਬ ਪੂਛ? ਇੰਨੀ ਕਿ ਸਾਜੋ ਇੰਨੀ ਕੁ। ਠੀਕ ਹੈ ਜੀ। ਇੱਧਰ ਹੁਣ ਮੈਂ ਤੇਰੇ ਮਾਰ ਕੇ ਨਾ ਤੇਰੀ ਮੈਂ ਬਾਛੀਆਂ ਕੱਢ ਦੇਣੀਆਂ ਵਾ। ਸੱਚ ਬੋਲ ਪੁੱਤ। ਸੱਚ ਹੀ ਬੋਲਣ ਦੇ ਆਓ। ਅਸੀਂ ਕਹਿੰਦੇ ਆ ਤੈਨੂੰ ਤੇਰੀ ਮਾਂ ਦੀ ਕਸਮ, ਤੇਰੇ ਬੱਚਿਆਂ ਦੀ ਕਸਮ ਹੈ ਤੈਨੂੰ। ਹਾਂਜੀ। ਸਹੀ ਦੱਸੀ। ਹਾਂਜੀ ਐਡੀ ਕੁ ਪੂਛ ਸੀ ਬਿਲਕੁਲ ਔਰ ਬਰੀਕ ਚੂਹਾ ਟਾਈਪ, ਤੀਲਾ ਟਾਈਪ। ਉਹ ਸਾਰਾ ਸਭ ਨੂੰ ਸੋਕੜਾ ਪਿਆ ਹੋਵੇ, ਸਭ ਪੂਛ ਮੂਛ ਪਾਉਂਦਾ ਹੋਵੇ, ਨਾ ਵਧੀ ਫੁੱਲੀ ਹੋਵੇ। ਵੀ ਤੂੰ ਆਪਣੇ ਸੱਪ ਤੇ ਕਾਇਮ ਆ ਗਈ। ਮੈਂ ਕਹਿੰਦਾ ਜਿੱਡਾ ਛੋਟਾ ਹੋਵੇ ਓਡਾ ਹੀ ਖਤਰਨਾਕ। ਮੈਂ ਕਹਿੰਦਾ ਉਹਦੇ ਅੰਦਰ ਦਾ ਡਰ ਬੋਲਣ ਦਾ ਸੱਪ ਹੈ ਨਹੀਂ ਸੀ। ਯਾਰ ਪੁੱਤ ਬਿਲ ਤੀਲਾ ਟੈਪ ਪੂਛ ਇੰਨੀ ਕੁ ਕਾਲੇ ਰੰਗ ਦੀ, ਨਹੀਂ ਉਸਤਾਦ ਜੀ। ਤੇ ਉਹਨੇ ਪੂਰਾ ਸੱਪ ਸਾਡੇ ਤੇ ਪਾਇਆ। ਉਹ 1122 ਤੇ ਵੀ ਫੋਨ ਕਰੀ ਜਾ ਰਿਹਾ, ਉਹ ਪਤਾ ਨਹੀਂ ਕੀ ਕਰੀ ਜਾ ਰਿਹਾ। ਏਡੀ ਬਰੀਕ ਭਾਜੀ ਬਕਵਾਸ ਕਰ ਰਿਹਾ ਨੇ। ਨਹੀਂ ਇੱਕ ਬੰਦਾ ਨਾਲੇ ਉਸਤਾਦ ਜੀ ਏਡੀ ਬਰੀਕ ਪੂਛ ਹੋ ਗਈ, ਮਸਲ ਦੰਦਾਂ 'ਚ ਮਾਰਦਾ ਸੀ, ਏਡੀ ਬਰੀਕ ਸੱਪ ਦੀ ਪੂਛ ਹੋ ਗਈ। ਯਾਰ ਇੱਕ ਮਿੰਟ ਚੁੱਪ ਕਰਿਓ ਯਾਰ, ਮੇਰਾ ਪੁੱਤ ਡਰਨਾ ਇਸ ਗੱਲਾਂ ਨੇ ਦੇਣਾ। ਜੀ ਤੂੰ ਅੱਜ ਸੱਪ ਦੀ ਮਾੜੀ ਜਿਹੀ ਸਾਈਡ ਲੈ ਕੇ ਨਾ, ਤੂੰ ਮਰੇ ਦਾ ਮੂੰਹ ਦੇਖੇਗਾ ਆਪਣਾ ਹੀ। ਸਹੀ ਦੱਸ। ਨਹੀਂ ਸਹੀ ਦੱਸ, ਤੈਨੂੰ 100 ਚੋਂ ਕਿੰਨੇ % ਇਹ ਸਹੀ ਦੱਸੀ ਹੁਣ। 100 ਚੋਂ ਕਿੰਨੇ % ਤੈਨੂੰ ਇਹ ਯਕੀਨ ਆ ਕਿ ਉਹ ਸੱਪ ਸੀ? 100 ਚੋਂ ਕਿੰਨੇ %? 40। ਅੱਛਾ ਮੇਰੀ ਗੱਲ ਸੁਣ, 20 ਕਿੱਧਰ ਗਿਆ? ਸਭ ਪਹਿਲੇ 60 ਸੀਗਾ, ਸਭ ਤੇਰਾ ਘਟਣ ਡਿਆ ਵਾ ਹੈ। ਤੂੰ ਦੱਸ ਦੇ ਕਿਧਰੋਂ ਨਾਲ ਹੀ ਨਾ ਪਰਸੈਂਟੇਜ ਉਸਤਾਦ ਜੀ ਉਹ ਤਾਂ ਘਟਣ ਦਿਆ, ਉਸਤਾਦ ਜੀ ਦਾ ਤਕਰੀਰ ਕਰਾਉਂਦੇ ਨਾ, ਹੋ ਵੀ ਸਕਦਾ ਵਾ। ਆ ਗਈ % ਥੱਲੇ? ਮਤਲਬ ਕਿ ਲੋ ਜੀ ਤੇਰੀ ਅੰਮੀ ਹੈਗੀ ਹੈ, ਹਾਂਜੀ ਮਾਂ ਤੇਰੀ ਹੈਗੀ। ਅੱਲਾ ਉਹਦੀ ਜ਼ਿੰਦਗੀ ਕਰੇ। ਤੂੰ ਚਾਹੁੰਦਾ ਵਾ? ਹਾਂ ਤੂੰ ਚਾਹੁੰਦਾ ਨਾ ਅੱਲਾ ਦੀ ਜ਼ਿੰਦਗੀ ਕਰੇ? ਉਸਤਾਦ ਜੀ ਜੇ ਤੂੰ ਚਾਹੁੰਦਾ ਅੱਲਾ ਦੀ ਜ਼ਿੰਦਗੀ ਕਰੇ, ਦੁਬਾਰਾ ਦੱਸ ਕਿੰਨੇ % ਤੈਨੂੰ ਯਕੀਨ ਸੀ? ਇਹ 20% ਹੈ। ਅੱਲਾ ਰੱਖੇ ਖੈਰ, ਅੱਲਾ ਰੱਖੇ ਖੈਰ। ਇਹ ਸਭ ਮਾਜੀ ਕੋ ਪਹੁੰਚ ਗਿਆ ਵਾ, ਜਿੰਨਾ ਡਰ ਗਿਆ ਤੂੰ। ਇੱਕ ਮਾਜੀ ਤਾਂ ਢਿੱਲੇ ਬੈਠੇ ਰਹਿੰਦੇ ਆ, ਸਾਨੂੰ ਤਾਂ ਬਚਾ। ਹਾਂਜੀ 80% ਕਿੱਧਰ ਗਿਆ ਸੱਪ? ਐ ਤੁਸੀਂ ਕਿਸੇ ਹੋਰ ਬਜ਼ੁਰਗ ਦੀ ਕਸਮ ਪਾਈ ਯਾਰ, ਸਭ ਜ਼ਾਇਆ ਕਰ, ਸਭ ਖਤਮ ਹੋ ਤੂੰ ਚਾਹੁੰਦਾ ਤੇਰੇ ਵਾਲਿਦ ਸਾਹਿਬ ਫੌਤ ਹੋ ਗਏ ਨੇ, ਹਾਂਜੀ ਸਰ। ਅੱਲਾਹ ਪਾਕ ਉਹਨਾਂ ਨੂੰ ਜੰਨਤ ਚ ਕਰ ਦੇਵੇ? ਤੂੰ ਚਾਹੁੰਦਾ? ਹਾਂਜੀ ਸਰ। ਕਿੰਨੇ % ਤੈਨੂੰ ਲੱਗਦਾ? 5 ਸਰ। 5% ਮੈਨੂੰ ਯਕੀਨ ਆ ਕਿ ਉਹ ਸੱਪ ਦੀ। ਇੱਕ ਬੜਾ ਯਾਰ ਆਪਣਾ ਹੀ ਦਸਾਨਾ ਯਾਰ। ਤਰਨਾ ਜੀ ਨਹੀਂ ਉਹ ਤੇ ਮੇਰੇ ਤਰਾ ਕਢਾਏ ਪਏ ਆ, ਤੈਨੂੰ ਪਤਾ ਮੇਰੇ ਆਵੇਂ ਨੂੰ ਕੱਟੇ ਕਿੰਨੇ ਖੜੇ ਹੋਣ ਉਹ ਸੱਪ ਹੀ। ਤੂੰ ਮਾਂ ਦੀ ਜ਼ਿੰਦਗੀ ਕਾਹਤੋਂ ਬਚਾਉਣ, ਮਾਂ ਨੂੰ ਫਿਰ ਲਾਉਣੀ ਹੈ ਐਡਾ ਓਏ ਸੱਪ ਵਾ ਉਹ। ਯਾਰ ਉਹਦੀ ਮਾਂ ਵਾ ਨਾ। ਤੂੰ ਯਾਰ ਤੂੰ ਅੱਬਾ ਜੀ ਨੂੰ ਜੰਨਤ ਚ ਬਚਾਉਣ ਡਿਆ, ਕੰਮ ਐਸਾ ਕੀਤਾ ਸੀ ਜਿਹੜਾ ਤੂੰ ਹੁਣ ਬਚਾਉਣ ਡਿਆ? ਪਹਿਲਾਂ ਬਚਾਉਣਾ ਸੀਗਾ, ਪਹਿਲਾਂ ਦੱਸੀ ਦੇ ਕਿ ਅੱਬਾ ਜੀ ਹਾਂ ਮੈਨੂੰ ਤਾਂ ਬਚਾਉਣਾ, ਮੈਂ ਇੱਥੇ ਕੰਬਣ ਡਿਆ ਵਾ। ਉਹ ਜਿੰਨਾ ਹਨੇਰਾ ਹੋ ਗਿਆ 5% ਰਹਿ ਗਏ ਪਿੱਛੇ। 5% ਵੀ ਖਤਮ, ਉੱਥੇ ਖਤਮ ਸ਼ਬਦ ਲਿਖਿਆ ਨਾ, ਕੀ ਹੈ ਲਿਖਿਆ ਜਾ ਕੇ। ਹੁਣ ਮਾਲਕਾ ਕਿ ਝੂਠਾ ਪਾਉਣਾ ਤੁਸੀਂ, ਫੇਰ ਵੀ ਸਵੇਰੇ ਝਾੜੀ ਖਲਾਸ ਕਰਾਓ ਤੇ ਸੱਪ ਹੀ ਸੀਗਾ। ਲੇਕਿਨ ਸੱਪ ਖਤਰਨਾਕ ਹੀ ਸੀਗਾ। 5% ਕਹਿੰਦਾ ਮੈਨੂੰ ਯਕੀਨ ਆ। ਉਹ ਹਨੇਰਾ ਹੋ ਗਿਆ ਨਾ ਸਾਦੀ। ਹਾਂਜੀ ਉਹ ਗੱਲ ਸੀ। ਮੈਂ ਕੱਲ ਸਭ ਤੋਂ ਲੈਟ ਲਾਉਣਾ ਵਾ ਕਿ ਤਾਂ ਕਿ ਮੇਰੇ ਪੋਤਰੇ ਤੋਂ ਦੇਖਣਾ ਵਾ। ਉਹਦੇ ਜੇ ਪੂਰ ਨਾਲ ਆ ਕੇ ਨਾ ਉਹਨਾਂ ਕਰ ਜੇ ਕਰ ਗਿਆ ਮੈਨੂੰ। ਨਾਲੇ ਬਾਜੀ ਦੇ ਵਾਲ ਸਾਹਿਬ ਉੱਪਰ ਚਲੇ ਗਏ ਆ। ਨਹੀਂ ਮਾਂ ਜੀ ਇੱਥੇ ਹੀ ਨੇ। ਮਾਂ ਜੀ ਦੇ ਵਾਲੇ ਲੰਮੀ ਜ਼ਿੰਦਗੀ ਵਾਸਤੇ ਉਹਨੇ 20% ਕਰ ਲਿਆ। ਕਿੰਨੀ ਕੁ ਲੰਬੀ ਅੱਗੇ ਕਿੰਨੀ ਕੁ ਉਮਰ ਬਾਜੀ ਦੀ? ਇਹ ਹੁਣ ਅੱਲਾ ਨੂੰ ਪਤਾ ਵਾ ਯਾਰ। ਨਹੀਂ ਉਮਰ ਦਾ ਵੀ ਤੁਹਾਨੂੰ ਪਤਾ ਨਹੀਂ। ਨਹੀਂ ਕੋਈ 60 ਸਾਲ ਹੋਏਗੀ, 55 60 ਸਾਲ। ਉਹਦੀ 65 ਸਾਲ ਦੇ ਹੋ ਗਏ। 65 ਸਾਲ ਹੋ ਗਏ। ਅੱਲਾ ਉਹਨਾਂ ਦੀ ਹੋਰ ਜ਼ਿੰਦਗੀ ਕਰੇ ਤੰਦਰੁਸਤੀ ਵਾਲੀ। ਆਮੀਨ। ਲੇਕਿਨ ਗੱਲ ਹੈ ਉਹਨੇ ਸੱਚ ਬੋਲਿਆ। ਵੀ ਤਿੰਨ ਜਗ੍ਹਾ ਮਾਈ ਨੇ ਵੇਖ ਲਈਆਂ, ਹੁਣ ਕਿੰਨੀਆਂ ਮਾਈ? 12 ਜਗ੍ਹਾ ਵੇਖ ਲਈਆਂ। ਜਾਨ ਸਾਹਿਬ ਦਾ ਘਰ ਆਪਣਾ ਆਰਾਮ ਕਰ। ਨਾ ਯਾਰ। ਘਰ ਆਰਾਮ ਕਰ। ਮੈਂ ਕਿਹਾ ਘਰ ਆਰਾਮ ਕਰ। ਮੈਂ ਕਿਹਾ ਘਰ ਆਰਾਮ ਕਰ। ਮੈਂ ਤਾਂ ਮਾਈ ਨੂੰ ਮੇਰੀ ਮਾਰੀ ਆ। ਲੋਈ ਜਿੱਦਾਂ ਦੀਆਂ ਗੱਲਾਂ ਕਰ ਰਹੇ ਇਹਨੂੰ ਲੜ ਪੈਣਾ ਜੀ ਇਹ ਸੀਜ਼ਨ 'ਚ। ਇਹ ਲੜੇਗਾ ਮੈਂ ਤਾਂ ਕਹਿੰਦਾ ਇੱਕ ਬੰਦੇ ਨੇ ਸਾਜੀ ਪੱਖਾ ਫੇਰਵਾ ਕੀਤਾ, ਵਿੱਚੋਂ ਸੱਪ ਨਿਕਲ ਕੇ ਲੜ ਪਿਆ। ਲੜ ਪਿਆ। ਸ਼ੁਗਰ ਹੈ ਸੱਪ ਮੋਟਰਸਾਈਕਲ ਤੋਂ ਜਾਨ ਛੱਡੀ ਸੀ ਆਪਣੇ। ਮੈਂ ਜੈਨੂਅਨ ਕਹਿਣ ਡਿਆ ਉਹ ਸਾਜੀ ਮੋਟਰਸਾਈਕਲ ਘਰ ਨਹੀਂ ਹੈਗੀ ਉਹ। ਸਾਜੀ ਇੱਕ ਬੰਦੇ ਨੇ ਏਸੀ ਚਲਾਇਆ ਜਾ ਕੇ ਆਪਣੇ ਘਰ ਦਾ, ਉਹ ਚੋਂ ਵੀ ਸਭ ਨਿਕਲਾ। ਦੋਨੋਂ ਸੱਪ ਦੇਖ ਕੇ ਉਹਨੇ ਲੜ ਪਿਆ। ਔਰ ਇਹ ਹਕੀਕਤ ਆ ਸਾਜੀ ਦਫ਼ਤਰਾਂ ਦੇ ਵਿੱਚ ਆ ਜਿਹੜੀ ਆਪਣੀ ਕਿਰਿਆ ਜਦੋਂ ਮੈਂ ਕਿਹਾ ਔਰੇ ਪੀਆ ਕਹਿਣ ਲੱਗਾ। ਨਹੀਂ ਔਰ ਇਹ ਹਕੀਕਤ ਆ ਕਿ ਵਿੱਚ ਸੱਪ ਦੀ ਸਾਜੀ ਠੰਡ ਨੂੰ ਲਾਈਕ ਕਰਦੇ ਆ। ਅਰੇ ਹੋ ਕੀ ਹੋ ਗਿਆ ਤੁਹਾਨੂੰ? ਕਿਉਂ ਸਿਆਣੇ ਕਹਿੰਦੇ ਨੇ ਕਿ ਜਿੱਥੇ ਬੋ ਝਾੜ ਕੇ ਬੋ, ਕਿਉਂ ਕਹਿੰਦੇ?
ਕਿਉਂਕਿ ਸੱਪ ਨਾ ਹੋਵੇ। ਹਾਂ ਸਭ ਦੇ ਗੰਦੇ ਪੈਰ ਹੁੰਦੇ ਨੇ ਤਾਂ ਕਰਕੇ। ਹਾਂਜੀ ਗੰਦੇ ਪੈਰ ਹੁੰਦੇ। ਉਸਤਾਦ ਜੀ ਉੱਚੀ ਇੱਕ ਬੰਦਾ ਯਾਰ ਅੱਲਾ ਉਹ ਵੀ ਕਹਿਣਾ ਨਹੀਂ ਚਾਹੀਦਾ ਉਸਤਾਦ ਮੋਹਤਰਮ, ਮੈਂ ਯਕੀਨ ਕਰੋ ਇੱਕ ਕਰੈਕਟਰ ਗਿਆ ਹੈ, ਬੇਗਮ ਸੁਤੀ ਹੈ, ਉਹਨੇ ਹਾਂਡੀ ਗਰਮ ਕਰਾਉਣੀ ਸੀਗੀ, ਉਹ ਡੋਈ ਚੁੱਕਣ ਲੱਗਾ ਤੇ ਸੱਪ ਚੁੱਕੇ ਤੇ ਨਹੀਂ ਗੱਲ ਫੇਰ ਕੇ ਤੇ ਉਹਨੇ ਕਰੇ ਪਾ ਉਹਨੇ ਵੈਸੇ ਸੱਚੀ ਮੁੱਚੀ ਉਸਤਾਦ ਤੁਹਾਡੇ ਵਾਲਾ ਸੱਪ ਨੱਥੀ ਹੋ ਗਿਆ ਪਰ ਹੈ ਨਹੀਂ ਸੀ। ਉਸਤਾਦ ਜੀ ਸੱਪ ਉੱਥੇ ਹੀ ਆ, ਬੱਚਾ ਨੱਥੀ ਹੋਇਆ ਵਾ। ਯਾਰ ਉਹਦੇ ਬਾਪ ਦੀ ਬਖਸ਼ਿਸ਼ ਦਾ ਸਵਾਲ ਸੀ। ਇਹ ਹਯਾਤੀ ਚ ਵੀ ਕੋਈ ਏਡਾ ਖਾਸ ਨਹੀਂ ਲਿਆ, ਬਾਪ ਨੂੰ ਜਾਣ ਕੇ ਲੱਗਾ ਵਾ, ਸਿਰਫ ਸਾਨੂੰ ਘਟਾਉਣ ਵਾਸਤੇ। ਬਾਪ ਵੀ ਕੋਈ ਏਡੇ ਟੀਪੂ ਸੁਲਤਾਨ ਸਾਹਿਬ ਨਹੀਂ ਸੀਗੇ, ਤੁਹਾਨੂੰ ਪਤਾ ਸਾਰਾ। ਤੂੰ ਹੁਣ ਮੋਟਰਸਾਈਕਲ ਤੇ ਆਇਆ ਨਾ, ਹਾਂਜੀ ਦੇਖੋ ਯਾਰ ਤੂੰ ਇੱਕ ਸੱਪ ਦੀ ਖਾਤਰ ਉਹਦੇ ਮਾਂ-ਬਾਪ ਨੂੰ ਵੀ ਰੋਲ ਦਿੱਤਾ ਯਾਰ, ਆਪਣੇ ਡਰ ਦੀ ਵਜ੍ਹਾ ਤੋਂ। ਇਸ ਤੋਂ ਪਹਿਲੇ ਆਪ ਹੀ ਰੋਲਦਾ ਰਿਹਾ ਵਾ। ਉਹ ਯਾਰ ਬੈਠੇ ਸੱਪ ਹੈ ਸੀ, ਉਹਦੀ ਉਸਤਾਦ ਜੀ ਪੂੰਛ ਨਾ ਐ ਵੀ ਕਰਨ ਲਈ ਸੀ ਆ ਦੇਖੋ ਭਾਜੀ, ਆ ਦੇਖੋ ਸਭ ਕੁਝ ਕੀ ਕਰਦੇ ਆ, ਦੇਖੋ ਜਰਾ। ਇਹ ਕਿ 70 ਦਾ ਮੀਟਰ ਵਾ ਐ ਹੁੰਦੇ ਆ। ਐ ਤੜਫਣ ਦੀ ਸੀ ਪੂੰਛ। ਲਓ ਜੀ, ਉਹ ਕਿਰਲੀ ਸੀ, ਕਿਰਲੀ ਦੀ ਐਡੀ ਬਰੀਕ ਕੁਝ ਨਹੀਂ ਹੁੰਦੇ ਉਹਨੂੰ ਪੁੱਛਣ ਲੱਗ ਕਿੱਡੀ ਕਿ ਬਰੀਕ ਸੀ। ਕਿੱਡੀ ਬਰੀਕ ਭਾਜੀ। ਹਾਂ ਇੰਨੀ ਕੁ ਹੈ ਉਸਤਾਦ ਜੀ ਚੁੱਕ ਲੈ ਜਾ ਉਹਨੂੰ ਸੁਰਮਾ ਪਾ ਲਿਆ ਕਰ, ਜਾ ਮੇਰੇ ਕੋਲ ਜਾ। ਇਹ ਤੁਹਾਡਾ ਕਰਕੇ ਤੁਹਾਡੇ ਡਰ ਤੋਂ ਡਰਿਆ ਵਾ ਸਵੇਰੇ। ਅੱਛਾ ਹੁਣ ਉਹ ਜਿਹਨੇ ਵੇਖਿਆ ਉਹ ਕਹਿੰਦੇ ਆ ਵੀ ਬਰੀਕ ਸੀ, ਉਹ ਮੰਨਣ ਨਹੀਂ ਦਿਆ। ਇਹ ਤੇਰਾ ਡਰ ਆ। ਉਸਤਾਦ ਜੀ ਨੇ ਮੈਨੂੰ ਆ ਕੇ ਜਿਸ ਤਰੀਕੇ ਨਾਲ ਜੱਫੀ ਪਾਈ ਹੈ ਨਾ, ਮੈਨੂੰ ਐਂ ਲੱਗਦਾ ਵੀ ਸੱਪ ਇਹਦੇ ਕਿਤੇ ਪੈਂਟ 'ਚ ਵੜ ਗਿਆ। ਸੱਪ ਬਾਹਰ ਆ, ਮੈਂ ਉਸ ਤੋਂ ਬਾਅਦ ਮੈਂ ਖੌਫ ਹਰਾਸ ਦੇਖਿਆ ਬਾਅਦ। ਬੱਚੇ ਉਦੋਂ ਨਿਕਲੇ ਆ ਤੇ ਮੈਂ ਬੱਚਿਆਂ ਨੂੰ ਕਿਹਾ ਬੱਚੇ ਇੱਧਰ ਸੱਪ ਵੱਲ ਨਾ ਆਇਓ। ਬੰਦਾ ਪੰਜ ਫੈਸੋ ਤੁਸੀਂ ਬਾਹਰ ਨਿਕਲੇ, ਤੁਸੀਂ 2 ਇੱਟਾਂ ਰੱਖ ਕੇ ਛਾਲ ਮਾਰੀ ਕਿ ਨਹੀਂ ਮਾਰੀ? ਸੱਪ ਦੀ ਵਜ੍ਹਾ ਤੋਂ ਛਾਲ ਮਾਰੀ। ਸੱਪ ਦੀ ਜਗ੍ਹਾ ਤੋਂ ਇੱਕ ਬੰਦੇ ਨੇ ਉਸਤਾਦ ਅੱਲਾ ਨੇ ਕਹਿਣਾ ਨੇ ਗੱਡੀ ਨਵੀਂ ਲੈ ਕੇ ਆਇਆ ਮੋਟਰਸਾਈਕਲ। ਉਸਦਾ ਨਹੀਂ ਗੱਲ ਹੁੰਦੀ ਤੇਰੇ ਕੋਲ। ਸਾਜੀ ਲਿਆ ਕੇ ਦਵਾਂ ਦੂਸਰਾ। ਹੁਣ ਨਾ ਤੂੰ ਮੈਨੂੰ ਮਾਰਨਾ ਨਾ ਮੈਂ ਤੈਨੂੰ ਮਾਰ। ਉਹ ਨਾਗ ਬਣੀ ਤੇ ਮਾਰਤਾ ਹੀ। ਓਏ ਹਰਾਮ ਮਗਸ ਤੇ ਮਾਰਤਾ ਹੀ। ਉਹ ਦੂਜਾ ਕਿੱਥੇ ਆ? ਮੈਨੂੰ ਕੀ ਪਤਾ। ਆ ਦੋਵੇਂ ਮੈਂ ਦੋਵੇਂ ਜੋੜ ਲਏ। ਇਹੀ ਕੋਲਾ ਪੈਣਾ। ਸੱਟ ਲੱਗਦੀ ਹੈ। ਅੱਛਾ ਬਾਤ ਕੋ ਉਸਤਾਦ ਇੱਕ ਬੰਦੇ ਨੇ ਨਾ ਉਸਤਾਦ ਜੀ ਕੀ ਕੀਤਾ, ਉਹਨੇ ਨਾ ਮੋਟਰਸਾਈਕਲ ਦੇ ਸੱਪ ਨਾਲ ਕੋਬਰਾ ਸੀ, ਕਿੰਗ ਕੋਬਰਾ, ਉਹਦਾ ਹੈਂਡਲ ਖਾ ਲਿਆ। ਅਜ਼ਾਨਾਂ ਹੋਣ ਲੱਗ ਪਈਆਂ। ਓਕੇ ਰੱਬ ਰੱਖਾ ਜੀ, ਕੱਲ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ। ਉਹਦਾ ਆਹ ਵੀ। ਹੈਂਡਲ ਖਾ ਲਿਆ ਤੇ ਉਸ ਜ਼ਾਨਾਂ ਹੋਣ ਪਈਆਂ, ਜ਼ਾਨਾਂ ਹੁੰਦੀਆਂ। ਮੈਂ ਕਿਹਾ ਐ ਕਿੰਨੇ ਕਿਆ ਬਣਾ ਬਾਜੀ ਨਾ ਕਰਿਆ ਕਰੋ ਤੁਸੀਂ, ਚੰਗੀ ਭਲੀ ਸੱਟ ਲੱਗਦੀ ਹੈ ਉਸਤਾਦ ਜੀ।